ਵਾਹਿਗੁਰੂ जी का खालसा वाहिगुरू जी की फतेह। अस्सलाम वालेकुम आदाब वर्ज मैं ਤੁਹਾਡੀ ਹੋਸਟ ਅਨਿਲ ਮੁਕੁਰਤ। ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया नु प्रोग्राम सचो सच विच बहुत धन्यवाद जी। डॉक्टर साहब अज 13 जून 2023 29 जेठ नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ RCN ਕੇਬਲ ਬੈਲਫਾਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨਾਲ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਜਸਪਾਲ ਸਿੰਘ ਜਰੋ ਵੱਲੋਂ। ਸੋ ਇਹਨਾਂ ਬੇਨਤੀ ਕੀਤੀ ਹੈ ਕਿ ਅਸੀਂ ਮੀਡੀਆ ਦੀ ਇੰਪੋਰਟੈਂਸ ਨੂੰ ਜਿਹੜੀ ਸਮਝੀਏ। ਕਿਵੇਂ 1984 ਵਿੱਚ ਪੰਜਾਬ ਨੂੰ ਦੁਨੀਆ ਨਾਲੋਂ ਕੱਟ ਆਫ ਕਰ ਦਿੱਤਾ ਸੀ ਮੀਡੀਆ ਰਾਹੀਂ ਇੱਕ ਝੂਠਾ ਨੈਰੇਟਿਵ ਜਿਹੜਾ ਸਿਰਜਿਆ ਗਿਆ ਅਤੇ ਇਹ ਪ੍ਰੋਪੇਗੈਂਡਾ ਅੱਜ ਤੱਕ ਵੀ ਜਾਰੀ ਹੈ। ਸੋ ਸੱਚ ਕੀ ਹੈ ਇਹ ਨਹੀਂ ਪੁੱਛਿਆ ਜਾਂਦਾ ਸਗੋਂ ਝੂਠ ਬਹੁਤ ਵੱਡਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸੋ ਇਹ ਸਭ ਕੁਝ ਨੂੰ ਸਾਡਾ ਆਪਣਾ TV84 ਜਿਹੜਾ ਵਰਗਾ ਮੀਡੀਆ ਹੀ ਖਤਮ ਕਰ ਸਕਦਾ ਹੈ। ਸੋ ਆਓ ਘੱਟੋ ਘੱਟ ਆਪਣੇ ਅਦਾਰੇ ਨੂੰ ਮਜ਼ਬੂਤ ਬਣਾਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜਸਪਾਲ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਟਵਿੱਟਰ ਦੇ ਫਾਊਂਡਰ ਅਤੇ ਸਾਬਕਾ CEO ਜੈਕ ਡੋਰਸੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਕਿਸਾਨ ਮੂਵਮੈਂਟ ਦੇ ਦੌਰਾਨ ਭਾਰਤ ਸਰਕਾਰ ਵੱਲੋਂ ਬਹੁਤ ਸਾਰੇ ਟਵਿੱਟਰ ਬੰਦ ਕਰਨ ਲਈ ਕਿਹਾ ਗਿਆ ਸੀ। ਇਹ ਧਮਕੀ ਵੀ ਦਿੱਤੀ ਗਈ ਸੀ ਕਿ ਜੇ ਇਹ ਅਕਾਊਂਟ ਬੰਦ ਨਾ ਕੀਤੇ ਗਏ ਤਾਂ ਟਵਿੱਟਰ ਨੂੰ ਭਾਰਤ ਵਿੱਚੋਂ ਚੱਲਦਾ ਕਰ ਦਿੱਤਾ ਜਾਵੇਗਾ ਅਤੇ ਟਵਿੱਟਰ ਲਈ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਘਰਾਂ ਤੇ ਛਾਪੇ ਮਾਰੇ ਜਾਣਗੇ। ਔਰ ਜੈਕ ਡੋਰਸੀ ਨੇ ਕਿਹਾ ਹੈ ਕਿ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿਣ ਵਾਲੇ ਭਾਰਤ ਦੀ ਅਸਲੀਅਤ ਇਹ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸਪਾਲ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਨੌਜਵਾਨ ਨੇ ਔਰ ਅੱਜ ਦੇ ਯੁੱਗ ਦੇ ਵਿੱਚ ਮੀਡੀਆ ਦੀ ਕੀ ਅਹਿਮੀਅਤ ਹੈ ਖਾਸ ਤੌਰ ਤੇ ਜਦੋਂ ਨੈਰੇਟਿਵ ਜਿਸ ਲਈ ਲਫ਼ਜ਼ ਬਹੁਤ ਹੁਣ ਆਪਣੇ ਹਲਕਿਆਂ 'ਚ ਵੀ ਵਰਤਿਆ ਜਾਂਦਾ ਹੈ। ਪੰਜਾਬੀ 'ਚ ਇਹਦਾ ਲਫ਼ਜ਼ ਬਿਰਤਾਂਤ ਹੁੰਦਾ ਹੈ ਕਿ ਕੀ ਬਿਰਤਾਂਤ ਸਿਰਜਣਾ ਹੈ ਕੀ ਨੈਰੇਟਿਵ ਯਾਨੀ ਕਿਸੇ ਵੀ ਘਟਨਾਕ੍ਰਮ ਨੂੰ ਕਿਸ ਰੁਖ ਵੱਲ ਤੋਰਨਾ ਹੈ ਉਸ ਦੇ ਲਈ ਇੱਕ ਬਿਰਤਾਂਤ ਸਿਰਜਿਆ ਜਾਂਦਾ ਹੈ ਇੱਕ ਨੈਰੇਟਿਵ ਤਿਆਰ ਕੀਤਾ ਜਾਂਦਾ ਹੈ। ਔਰ ਜਿਹੜਾ ਨੈਰੇਟਿਵ ਲੋਕਾਂ ਦੇ ਵਿੱਚ ਸਭ ਤੋਂ ਪਹਿਲਾਂ ਔਰ ਮਲਟੀਪਲ ਸੋਰਸਿਸ ਰਾਹੀਂ ਰੱਖਿਆ ਜਾਂਦਾ ਹੈ ਔਰ ਫਿਰ ਉਹਨੂੰ ਬਾਰ-ਬਾਰ ਦੁਹਰਾਇਆ ਜਾਂਦਾ ਹੈ ਅਲਟੀਮੇਟਲੀ ਉਹੀ ਪਬਲਿਕ ਓਪੀਨੀਅਨ ਬਣਦਾ ਹੈ। ਬਹੁਤ ਵਾਰ ਜਦੋਂ ਇਹ ਲਫ਼ਜ਼ ਕਿਹਾ ਜਾਂਦਾ ਹੈ ਕਿ ਜੀ ਪਬਲਿਕ ਓਪੀਨੀਅਨ ਅਲਟੀਮੇਟਲੀ ਡਿਸਾਈਡਿੰਗ ਹੁੰਦਾ ਹੈ। ਇਨ ਫੈਕਟ ਮੈਜੋਰਿਟੀ ਕੀ ਆਲਮੋਸਟ 99.9% ਆਫ ਦਾ ਕੇਸਿਸ ਦੇ ਵਿੱਚ ਪਬਲਿਕ ਓਪੀਨੀਅਨ ਮੈਨੂਫੈਕਚਰਡ ਹੁੰਦਾ ਹੈ ਔਰ ਉਹ ਇਸ ਤਰੀਕੇ ਦੇ ਨਾਲ ਔਰ ਇਸ ਦੇ ਉੱਤੇ ਤਾਂ ਹੁਣ ਕਿੰਨੀ ਗੱਲ ਅੱਗੇ ਤੁਰੀ ਹੋਈ ਹੈ ਕਿ ਭਾਈ ਈਵਨ ਬਹੁਤ ਵਾਰ ਸਾਨੂੰ ਜਦੋਂ ਅਸੀਂ ਸ਼ਾਪਿੰਗ ਲਈ ਜਾਂਦੇ ਹਾਂ ਸਾਨੂੰ ਲੱਗਦਾ ਹੈ ਕਿ ਜੀ ਅਸੀਂ ਆਪਣੀ ਪਸੰਦ ਦੀ ਚੀਜ਼ ਖਰੀਦ ਰਹੇ ਲੇਕਿਨ ਜੇ ਅਸੀਂ ਦੇਖੀਏ ਕਿ ਸਾਨੂੰ ਕਿਹੜੀ ਚੀਜ਼ ਪਸੰਦ ਹੈ ਇਹ ਵੀ ਇਨਫੈਕਟ ਸਾਡੇ ਅੰਦਰ ਉਹ ਪਸੰਦ ਮੈਨੂਫੈਕਚਰ ਕੀਤੀ ਗਈ ਕਿਉਂਕਿ ਬਾਰ-ਬਾਰ ਜਦੋਂ TV ਤੇ ਐਡਸ ਚੱਲਦੀਆਂ ਨੇ ਕਿਸੇ ਚੀਜ਼ ਨੂੰ ਕਿਸੇ ਪ੍ਰੋਡਕਟ ਨੂੰ ਭਾਵੇਂ ਤੁਸੀਂ ਮੂੰਹ ਪਾਸੇ ਕਰ ਲਓ ਉਹਦਾ ਵੋਲਿਊਮ ਘੱਟ ਕਰ ਦਿਓ ਪਰ ਇਮੇਜ ਤੁਹਾਡੇ ਅੰਦਰ ਹੁੰਦਾ ਹੈ। ਫਿਰ ਜਦੋਂ ਤੁਸੀਂ ਸਟੋਰਸ ਤੇ ਜਾਂਦੇ ਹੋ ਸਟੋਰਸ ਦੇ ਉੱਤੇ ਜਿਹੜੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਉਹਦਾ ਇੱਕ ਪੈਟਰਨ ਹੁੰਦਾ ਹੈ ਵੀ ਤੁਹਾਡੇ ਆਈ ਕੰਟੈਕਟ ਦੇ ਲੈਵਲ ਤੇ ਕੀ ਹੈ ਜਿਹੜੀ ਚੀਜ਼ ਉਹਨਾਂ ਨੇ ਵੇਚਣੀ ਹੈ ਔਰ ਜਿਹਦੇ ਲਈ ਆਲਰੇਡੀ ਤੁਹਾਨੂੰ ਐਡਾਂ ਰਾਹੀਂ ਦੂਜੇ ਤੀਜੇ ਰਾਹੀਂ ਜਿਹੜਾ ਹੈ
ਉਹ ਤਿਆਰ ਕੀਤਾ ਹੋਇਆ ਉਹਦੇ ਵੱਲ ਤੁਹਾਡਾ ਇੱਕਦਮ ਹੱਥ ਜਾਂਦਾ ਹੈ, ਕਿਉਂਕਿ ਉਹ ਤੁਹਾਡੀ ਵਿਜ਼ੀਬਲ ਹੈ, ਵਿਜ਼ਿਬਿਲਿਟੀ ਹੈ ਉਸ ਦੀ। ਔਰ ਅੱਜ ਦੀ ਫਾਸਟ ਲਾਈਫ ਦੇ ਵਿੱਚ ਜਦੋਂ ਫੂਡ ਹੀ ਫਾਸਟ ਹੋ ਗਿਆ, ਖਾਣ ਲਈ ਵਕਤ ਨਹੀਂ ਹੈ, ਉਹੀ ਤੁਸੀਂ ਇੱਧਰ ਗ੍ਰੈਬ ਕੀਤਾ ਉੱਧਰ ਗ੍ਰੈਬ ਕੀਤਾ, ਇਹੀ ਹਾਲ ਜਿਹੜਾ ਸ਼ਾਪਿੰਗ ਦੇ ਹਵਾਲੇ ਨਾਲ ਵੀ ਹੁੰਦਾ। ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਪੋਲੀਟੀਕਲ ਜਾਂ ਰਿਲੀਜੀਅਸ ਜਾਂ ਸੋਸ਼ਲ ਮਾਮਲਿਆਂ 'ਚ ਤਾਂ ਮੈਨੂਫੈਕਚਰਡ ਹੁੰਦਾ ਹੀ ਹੁੰਦਾ ਹੈ। ਬਹੁਤ ਵਾਰ ਸਾਨੂੰ ਕੀ ਪਸੰਦ ਹੈ, ਕਿਹੜੀ ਚੀਜ਼ ਹੈ, ਔਰ ਉਹਦੇ 'ਚ ਵੀ ਇੱਕ ਨੈਰੇਟਿਵ ਹੁੰਦਾ ਹੈ। ਜੇ ਉਹਨਾਂ ਨੇ ਕਿਸੇ ਚੀਜ਼ ਨੂੰ, ਜੇ ਉਹਨਾਂ ਨੇ ਹਿੰਦੂ ਤਵੀਆਂ ਨੇ ਉਹਦੀ ਰਾਮਦੇਵ ਦੇ ਪ੍ਰੋਡਕਟ ਨੂੰ ਜਿਹੜਾ ਉਹ ਵੇਚਣਾ ਸੀ, ਮਾਰਕੀਟ 'ਚ ਪਪੂਲਰ ਕਰਨਾ ਸੀ, ਉਹਨਾਂ ਨੇ ਮੈਗੀ ਦੇ ਵਿੱਚ ਨੁਕਸ ਕੱਢਿਆ। ਬਿਲਕੁਲ, ਉਹਨਾਂ ਨੇ ਕਿਹਾ ਜੀ ਇਹ ਸਾਡੀ ਫਲਾਣੀ ਲੈਬੋਰਟਰੀ ਫਲਾਣਾ ਨਹੀਂ ਮੈਗੀ ਨੂੰ ਬਲੌਕ ਕਰਤਾ। ਇਨ ਦਾ ਮੀਨ ਟਾਈਮ ਉਹ ਜਿਹੜਾ ਸਪੇਸ ਕ੍ਰੀਏਟ ਕੀਤਾ ਉਹਦੇ 'ਚ ਕਿ ਜੀ ਨੇਟਿਵ ਦੇਸੀ ਜੜੀਆਂ ਬੂਟੀਆਂ ਹਿਮਾਲਿਆ ਦੀਆਂ ਫਲਾਣੀਆਂ ਢਿਮਕੀਆਂ ਝੂਠਾ ਕਰਕੇ ਹੁਣ ਜਿਹੜੀ ਮਲਟੀ-ਬਿਲੀਅਨ ਡਾਲਰ ਇੰਡਸਟਰੀ ਉਹਦੀ ਖੜੀ ਕੀਤੀ ਗਈ ਹਿੰਦੂ ਤਵੀਆਂ ਨੇ, ਉਸ ਦੇ ਵਿੱਚ ਸਾਰੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਗਈ। ਹਾਲਾਂਕਿ ਇਹਦੇ ਬਾਵਜੂਦ ਕਿ ਈਵਨ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਇਸ ਘਟੀਆ ਲੈਵਲ ਦੀਆਂ ਨੇ ਜਿਹੜੀਆਂ ਹਾਰਮਫੁਲ ਨੇ ਬਾਡੀ ਦੇ ਲਈ, ਲੇਕਿਨ ਇੰਨਾ ਕੁ ਐਡਵਰਟਾਈਜ਼ ਕੀਤਾ ਗਿਆ ਜਾਂ ਕੀਤਾ ਜਾਂਦਾ ਹੈ। ਤੁਹਾਨੂੰ ਚੰਗੇ ਭਲੇ ਡਾਕਟਰਾਂ ਦੇ ਘਰ 'ਚ ਜਿਹੜਾ ਹੈ ਉਹ ਚਵਨਪ੍ਰਾਸ਼ ਦੇਖਣ ਨੂੰ ਮਿਲੇਗਾ, ਕੋਈ ਹੋਰ ਮਿਲੇਗਾ, ਇਹ ਫਲਾਣਾ ਹੈ ਜੀ, ਇਹ ਹਰਬਲ ਤੇ ਜੜੀਆਂ ਬੂਟੀਆਂ ਤੇ ਫਲਾਣਾ। ਮਤਲਬ ਇਹ ਹੈ ਕਿ ਇਹ ਇੱਕ ਸਾਇੰਸ ਬਣ ਗਈ ਹੈ, ਕੱਲਾ ਆਰਟ ਨਹੀਂ। ਇੱਕ ਜ਼ਮਾਨਾ ਤਾਂ ਸੀ ਆਰਟ ਹੈ ਵੀ ਕਿਹੜੀ ਚੀਜ਼ ਤੇ ਤੁਹਾਡਾ ਧਿਆਨ, ਇਹ ਇੱਕ ਸਾਇੰਸ ਬਣਾ ਦਿੱਤੀ ਗਈ ਹੈ, ਰਿਪੀਟਡ ਪੁਸ਼ ਕਰ ਕਰਕੇ ਉਸੇ ਚੀਜ਼ ਨੂੰ। ਔਰ ਉਹੀ ਚੀਜ਼ ਜਿਹੜੀ ਹੈ ਤੁਹਾਨੂੰ, ਔਰ ਜੇ ਸਿੱਖਾਂ ਦੇ ਹਵਾਲੇ ਨਾਲ ਨੈਰੇਟਿਵ ਦੀ ਗੱਲ ਕਰੀਏ, ਅੱਜ ਵੀ ਮੇਰਾ ਖਿਆਲ ਹੈ ਵੀ ਘੱਟੋ ਘੱਟ 70% ਸਿੱਖ ਲਫ਼ਜ਼ ਆਪਰੇਸ਼ਨ ਬਲੂ ਸਟਾਰ ਯੂਜ਼ ਕਰਨਗੇ। ਉਹਦੀ ਪੰਜਾਬੀ ਵੀ ਬਣਾ ਲਈ ਗਈ, ਸਾਕਾ ਨੀਲਾ ਤਾਰਾ। ਹੁਣ ਉਹਨਾਂ ਨੂੰ ਲੱਗਦਾ ਜੀ ਬਲੂ ਸਟਾਰ ਦਾ ਪੰਜਾਬੀ ਤਾਂ ਸਾਕਾ ਨੀਲਾ ਤਾਰਾ ਹੀ ਬਣਦਾ। ਹੁਣ ਇਹ ਦੁਸ਼ਮਣ ਦਾ ਦਿੱਤਾ ਹੋਇਆ ਨੈਰੇਟਿਵ ਸੀ। ਜਦੋਂ ਲਫ਼ਜ਼ ਆਪਰੇਸ਼ਨ ਕਿਹਾ ਜਾਂਦਾ ਹੈ, ਮਤਲਬ ਇਹ ਹੈ ਕਿ ਕੋਈ ਬਿਮਾਰੀ ਹੈ। ਹੁਣ ਤੁਸੀਂ ਕਹਿੰਦੇ ਕੈਂਸਰ ਹੈ, ਕੈਂਸਰ ਦਾ ਆਪਰੇਸ਼ਨ, ਤੇ ਨਾ ਵੀ ਉਹਨਾਂ ਨੇ ਤੁਹਾਨੂੰ ਜਿੱਚ ਕਰਨ ਲਈ ਦਿੱਤਾ, ਕਿਉਂਕਿ ਨੀਲਾ ਰੰਗ ਖਾਲਸੇ ਦਾ ਰੰਗ ਹੈ, ਪਾਤਸ਼ਾਹੀ ਰੰਗ ਹੈ 10ਵੇਂ ਪਾਤਸ਼ਾਹ ਦਾ, ਕਿ ਭਾਈ ਤੁਹਾਨੂੰ ਉਹਨਾਂ ਨੇ ਤਾਰਾ ਵੀ ਦਿਖਾਇਆ, ਦਿਨੇ ਤਾਰੇ ਦਿਖਾਏ ਤੇ ਤਾਰਾ ਵੀ ਨੀਲਾ ਦਿਖਾਇਆ। ਹੁਣ ਲੇਕਿਨ ਬਹੁਤੇ ਜਦੋਂ ਇੰਨੀ ਵਾਰ ਇਸ ਨੂੰ ਵਰਤਿਆ ਗਿਆ, ਇਸ ਤੇ ਕਿਤਾਬਾਂ, ਇਸ ਦੇ ਉੱਤੇ ਦੂਜਾ ਕਿ ਵੱਡੀ ਗਿਣਤੀ 'ਚ ਜਿਹੜੇ ਨੇ, ਈਵਨ ਮੈਂ ਚੰਗੇ ਪਬਲਿਕ ਲੀਡਰ ਸਿੱਖਾਂ ਦੇ ਇਹ ਲਫ਼ਜ਼ ਇਸਤੇਮਾਲ, ਫਿਰ ਉਹ ਆਪਰੇਸ਼ਨ ਦੀ ਥਾਂ ਤੇ ਸਾਕਾ ਕਹਿਣ ਲੱਗ ਗਏ। ਗੱਲ ਇੱਕੋ ਹੀ ਹੈ। ਹੁਣ ਜੇ ਨੈਰੇਟਿਵ ਸਾਡੇ ਕਰੰਟ ਯੂਥ ਆਰਗੇਨਾਈਜੇਸ਼ਨਸ ਨੇ ਜਾਂ ਦੂਜਿਆਂ ਨੇ ਦਿੱਤਾ ਕਿ ਭਾਈ ਇਹ ਘੱਲੂਘਾਰਾ 84 ਹੈ, ਹੁਣ ਸਿੱਖਾਂ ਦੇ ਵਿੱਚ ਲਫ਼ਜ਼ ਘੱਲੂਘਾਰਾ 84 ਜਾਂ ਭਾਰਤੀ ਫੌਜ ਦਾ ਦਰਬਾਰ ਸਾਹਿਬ ਤੇ ਹਮਲਾ, ਹੁਣ ਉਸ ਨੂੰ ਅਸੀਂ ਘੱਲੂਘਾਰਾ 84 ਦਾ ਨਾਂ ਦਿੱਤਾ। ਜਦੋਂ ਅਸੀਂ ਘੱਲੂਘਾਰਾ 84 ਕਹਿੰਦੇ ਆ, ਫਿਰ ਸਾਡੇ ਇਹਦੇ ਸਾਹਮਣੇ ਸਭ ਕੁਝ ਆ ਜਾਂਦਾ ਵੀ ਕਿੰਨੇ ਜ਼ੁਲਮ ਹੋਏ, ਕੀ ਹੋਇਆ, ਕਿਉਂਕਿ ਸਾਡੀਆਂ ਯਾਦਾਂ 'ਚ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ 18ਵੀਂ ਸਦੀ ਦਾ ਪਿਆ। ਸੋ ਇਹ ਨੈਰੇਟਿਵ ਹੈ। ਇਸੇ ਤਰ੍ਹਾਂ ਮੂਵਮੈਂਟ ਦੇ ਹਵਾਲੇ ਨਾਲ ਤੁਹਾਨੂੰ 80% ਸਿੱਖ ਅੱਜ ਵੀ ਕਾਲਾ ਦੌਰ ਲਫ਼ਜ਼ ਕਹਿੰਦੇ ਮਿਲਣਗੇ ਕਿ ਜਦੋਂ ਕਾਲਾ ਦੌਰ ਸੀ। ਫਿਰ ਇੱਥੇ ਨਹੀਂ ਰੁਕਣਗੇ, ਜਦੋਂ ਅੱਤਵਾਦ ਦਾ ਕਾਲਾ ਦੌਰ ਸੀ। ਹੁਣ ਇਹ ਦੋਨੋਂ ਹੀ ਲਫ਼ਜ਼, ਅੱਤਵਾਦ ਵੀ ਤੇ ਕਾਲਾ ਦੌਰ ਵੀ, ਸਾਡੇ ਦੁਸ਼ਮਣ ਦੇ ਦਿੱਤੇ ਹੋਏ ਨੇ। ਅੱਤ ਤਾਂ ਸਰਕਾਰ ਨੇ ਚੁੱਕੀ, ਸਟੇਟ ਟੈਰਰਿਜ਼ਮ ਉਹਨਾਂ ਨੇ ਕੀਤਾ, ਹਮਲਾ ਉਹਨਾਂ ਨੇ ਕੀਤਾ, ਜਨਰੇਸ਼ਨ ਤੁਹਾਡੀ ਇੱਕ ਪੂਰੀ ਮਾਰ ਮੁਕਾਈ, ਤੇ ਉਹ ਉਹਨਾਂ ਦੀਆਂ ਕਰਤੂਤਾਂ ਦਾ ਕਾਲਾ ਦੌਰ ਹੈ। ਸਾਡੇ ਲਈ ਤਾਂ ਇੱਕ ਜਦੋਂ ਤੁਸੀਂ ਇੱਕ ਵਾਰ ਸਾਡੇ ਉੱਤੇ ਥੋਪ ਦਿੱਤੀ ਤੇ ਸਾਡੇ ਕੋਲ ਕੀ ਚੋਇਸ ਸੀ ਅਦਰ ਦੈਨ ਡਿਫੈਂਡਿੰਗ। ਸਾਡਾ ਤਾਂ ਗੋਲਡਨ ਦੌਰ ਹੈ, ਕਿਉਂਕਿ ਤੁਸੀਂ ਆਪਣੀਆਂ ਕਾਲੀਆਂ ਕਰਤੂਤਾਂ ਦਿਖਾਈਆਂ, ਕਾਲਾ ਦੌਰ ਦਿਖਾਇਆ। ਲੇਕਿਨ ਖਾਲਸੇ ਦੇ ਜਿਹੜਾ ਸਪੁੱਤਰ ਸਪੁੱਤਰੀਆਂ ਨੇ ਖਾਲਸਾਈ ਅਣਖ ਦਾ ਵਿਖਾੜਾ ਕਰਦੇ ਆ, 10 ਸਾਲ ਤੁਹਾਡੇ ਉਸ ਕਾਲੇ ਦੌਰ ਨੂੰ ਜਿਹੜਾ ਹੈ ਉਸ ਦਾ ਮੂੰਹ ਭੰਨਿਆ, ਔਰ ਆਪਣੀ ਭਾਰੀ ਕੁਰਬਾਨੀ ਦੇ ਕੇ ਵੀ ਉਹਨਾਂ ਨੇ ਸ਼ਹੀਦਾਂ ਦੇ ਵਿਰਸੇ ਨੂੰ, ਭਾਈ ਸੁੱਖਾ ਸਿੰਘ ਮਤਾਬ ਸਿੰਘ ਦੇ ਵਿਰਸੇ ਨੂੰ ਅੱਗੇ ਤੋਰਿਆ। ਲੇਕਿਨ ਮੈਂ ਨੈਰੇਟਿਵ ਦੀ ਗੱਲ ਕਰ ਰਿਹਾ। ਜਦੋਂ ਮੀਡੀਆ ਦੀ ਅਸੀਂ ਗੱਲ ਕਰਦੇ ਹਾਂ, ਸਭ ਤੋਂ ਅਹਿਮ ਜਿਹੜਾ ਹੁੰਦਾ ਉਹ ਹੁੰਦਾ ਹੀ ਨੈਰੇਟਿਵ ਹੈ, ਔਰ ਉਹ ਅਲਟੀਮੇਟਲੀ ਤੁਹਾਡੇ ਤੇ ਹਾਵੀ ਹੁੰਦਾ ਹੈ। ਤੁਸੀਂ ਜੋ ਮਰਜ਼ੀ ਕਰੀ ਜਾਓ, ਕਿਸੇ ਪਾਸਿਓਂ ਆਓ, ਇੱਕ ਆਰਟੀਕਲ ਕਿਸੇ ਤੇ ਆ ਜਾਏ ਕਿ ਜੀ ਆ ਫਲਾਂ ਜਿਹੜੀ ਹੈ, ਅਮਰੀਕਾ 'ਚ ਇੱਕ ਵਾਰੀ ਪ੍ਰੈਜ਼ੀਡੈਂਟ ਬੁਸ਼, ਸੀਨੀਅਰ ਬੁਸ਼ ਨੇ ਕਹਿ ਦਿੱਤਾ ਕਿ ਜੀ ਮੈਨੂੰ ਜਿਹੜੀ ਹੈ ਉਹ ਬਰੋਕਲੀ ਪਸੰਦ ਨਹੀਂ ਹੈ। ਮੇਰੀ ਮਾਂ ਕਈ ਵਾਰੀ ਮੈਨੂੰ ਜ਼ਬਰਦਸਤੀ ਵੀ ਦਿੰਦੀ ਰਹੀ, ਬਟ ਮੈਂ ਆਈ ਡੋਂਟ ਲਾਈਕ ਇਟ। ਹੁਣ ਇੰਨਾ ਕਹਿਣ ਦੀ ਦੇਰ ਸੀ ਕਿ ਅਗਲੇ ਦਿਨ ਉਹਨਾਂ ਦੀ ਬਰੋਕਲੀ ਦੀ ਸੇਲ ਦੇ ਵਿੱਚ 20% ਜਿਹੜਾ ਅਮਰੀਕਾ 'ਚ, ਉਹ ਬਰੋਕਲੀ ਵਾਲੇ ਫਾਰਮਰ ਆ ਕੇ ਉਹਨਾਂ ਨੇ ਘੇਰ ਲਿਆ ਵਾਈਟ ਹਾਊਸ ਤੇ ਦੂਜੇ। ਉਹਨਾਂ ਨੇ ਕਿਹਾ ਵੀ ਤੂੰ ਸਾਡੀ ਰੋਟੀ ਰੋਜ਼ੀ ਉਹਨੇ ਫਿਰ ਦੈਨ ਅਦਰਵਾਈਜ਼
ਕਹਿਣ ਦਾ ਮਤਲਬ ਇਹ ਹੈ ਕਿ ਇਹ ਵੀ ਜਦੋਂ ਤੁਸੀਂ ਕੋਈ ਗੱਲ ਨੈਰੇਟਿਵ ਦੀ ਕਹਿੰਦੇ ਹੋ ਤਾਂ ਇਸ ਲੈਵਲ ਦੇ ਉੱਤੇ ਜਿਹੜੀ ਹੈ ਗੱਲ ਅੱਗੇ ਤੁਰਦੀ ਹੈ। ਸੋ ਵੀਰ ਜਸਪਾਲ ਸਿੰਘ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਅੱਜ ਦੇ ਨੂੰ ਸਪਾਂਸਰ ਕੀਤਾ ਹੈ, ਉਹ TV 84 ਦੀ ਅਹਿਮੀਅਤ ਨੂੰ ਸਮਝਦੇ ਨੇ। ਸਾਡੇ ਹੋਰ ਵੀ ਬਹੁਤ ਸਾਰੇ ਵੀਰ ਭੈਣਾਂ ਜਿਹੜੇ ਸਾਡੇ ਨਾਲ ਇਸ ਪਲੇਟਫਾਰਮ ਰਾਹੀਂ ਜੁੜੇ ਨੇ। ਹਾਂ, ਅੱਜ ਹੀ ਸਰ ਚੀਮਾ ਇੱਕ ਕਹਿ ਰਹੇ ਸੀ, ਉਹ ਆਪਣੇ ਕੌਮ ਵੱਲੋਂ ਮਾਫੀ ਮੰਗ ਰਹੇ ਸੀ। ਉਹ ਕਹਿ ਰਹੇ ਸੀ, ਡਾਕਟਰ ਸਾਹਿਬ ਤੁਹਾਡਾ ਪ੍ਰੋਗਰਾਮ ਜਿਸ ਇੰਟੈਲੈਕਚੁਅਲ ਲੈਵਲ ਦਾ ਹੈ ਔਰ ਜਿੰਨੀ ਤੁਸੀਂ ਮਿਹਨਤ ਦੇ ਨਾਲ ਇਹਨੂੰ ਦਿੰਦੇ ਹੋ, ਇਹ ਤੇ ਲੱਖਾਂ ਵਿਊਅਰ ਹੋਣੇ ਚਾਹੀਦੇ ਨੇ ਐਵਰੀ ਡੇ ਲਾਈਵ ਦੇਖਣ ਦੇ ਲਈ। ਲੇਕਿਨ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਵੀ ਇਹ ਦੱਸਦਾ ਵੀ ਕੌਮ ਅਜੇ ਸਾਡੀ ਕਿਸ ਪੱਧਰ ਦੀ ਹੈ। ਹਾਲਾਂਕਿ ਮੈਂ ਇਹ ਸਮਝਦਾ ਕਿ ਵੀ ਇਹ ਨਹੀਂ ਹੈ ਕਿ ਭਾਈ ਇਸ ਹਰ ਇੱਕ ਨੇ ਹਰ ਇੱਕ ਚੀਜ਼ ਦੇ ਗਾਹਕ ਹੋਣਾ, ਲੇਕਿਨ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੇ ਸਾਰੇ ਵਿਊਅਰਸ ਦੇ ਜਿਹੜੇ ਨਾਲ ਜੁੜਦੇ ਨੇ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਸਾਡੀ ਆਵਾਜ਼ ਜਾਣੀ ਹੈ, ਜੇ ਇਸ ਪਲੇਟਫਾਰਮ ਨੂੰ ਵੀ ਦੇਖੀਏ ਜਿੱਥੇ ਅਸੀਂ YouTube ਦੀ ਗੱਲ ਕਰਦੇ ਹਾਂ, Facebook ਦੀ ਕਰਦੇ ਹਾਂ ਜਾਂ ਦੂਜਾ, ਇਹਨਾਂ ਨੇ ਹੀ ਸਾਨੂੰ ਰਿਸਟ੍ਰਿਕਟ ਕੀਤਾ ਹੋਇਆ। ਅਦਰਵਾਈਜ਼ ਪਹਿਲੇ ਮੁੱਢਲਿਆਂ ਵਰਿਆਂ ਦੇ ਵਿੱਚ ਜਦੋਂ ਅਸੀਂ ਸ਼ੁਰੂਆਤ ਕੀਤਾ, ਕਈ ਸਾਡੀਆਂ ਵੀਡੀਓ ਜਿਹੜੀਆਂ ਨੇ 1.5 ਲੱਖ 2-2 ਲੱਖ ਵਿਊਅਰ ਜਿਹੜੀਆਂ ਹੈ ਉਹ ਪਹਿਲੇ 48 ਜਾਂ 72 ਘੰਟਿਆਂ 'ਚ ਸੀ। ਔਰ ਫਿਰ ਇਹਨਾਂ ਨੇ ਕੰਪਲੇਨ ਕਰ ਕਰਕੇ ਇੰਡੀਅਨਸ ਨੇ ਸਾਨੂੰ ਬਿਲਕੁਲ ਰਿਸਟ੍ਰਿਕਟ ਕੀਤਾ ਹੋਇਆ। ਕਈ ਵਾਰ ਤਾਂ ਜਿਵੇਂ ਅਸੀਂ ਫਰਾਈਡੇ ਦਾ ਪ੍ਰੋਗਰਾਮ ਨਹੀਂ ਸੀ ਦੇ ਸਕੇ, ਫੇਸਬੁੱਕ ਤੇ ਬਲੌਕ ਕੀਤਾ ਹੋਇਆ। ਇੰਡੀਆ 'ਚ ਤਾਂ ਵੈਸੇ ਹੀ ਬਲੌਕ ਕੀਤਾ ਹੋਇਆ, ਜਿੱਥੋਂ ਸਾਡੇ ਪਹਿਲੇ ਵਰਿਆਂ ਦੇ ਵਿੱਚ ਲਗਭਗ 50% ਤੋਂ ਜ਼ਿਆਦਾ ਹੀ ਸਾਡੀ ਵਿਊਅਰਸ਼ਿਪ ਜਿਹੜੀ ਹੈ 45 ਤੋਂ 50% ਉਹ ਭਾਰਤ ਤੋਂ ਸੀ। ਇਕੱਲਾ ਪੰਜਾਬ ਨਹੀਂ, ਸਾਨੂੰ ਚਿੱਠੀਆਂ ਤੁਸੀਂ ਵੀ ਪੜ੍ਹਦੇ ਰਹੇ ਹੋ ਪੂਨੇ ਤੋਂ, ਬੰਬੇ ਤੋਂ, ਕਿੱਥੇ। ਸੋ ਪਹਿਲਾਂ ਉੱਥੋਂ ਕੱਟ ਆਫ ਕੀਤਾ, ਫਿਰ ਹੌਲੀ ਹੌਲੀ ਮੈਨੂੰ ਇਹ ਲੱਗਦਾ ਵੀ ਈਵਨ ਪਾਕਿਸਤਾਨ ਵਾਲੇ ਪਾਸੇ ਵੀ ਜਿਹੜਾ, ਕਿਉਂਕਿ ਸਾਡੀ ਦੂਸਰੀ ਵੱਡੀ ਵਿਊਅਰਸ਼ਿਪ 30-35% ਪਾਕਿਸਤਾਨੀ ਭੈਣਾਂ ਭਰਾਵਾਂ ਦੀ ਸੀ। ਉੱਥੋਂ ਵਾਲਿਆਂ 'ਚ ਕੌਣ ਹੈ ਜਾਂ ਇੱਥੋਂ ਇਹਨਾਂ ਦੇ ਪਲੇਟਫਾਰਮ ਨੇ ਕਿਵੇਂ ਬਲੌਕ ਕੀਤਾ। ਸੋ ਇਹ ਵੀ ਇੱਕ ਰੀਜ਼ਨ ਹੈ। ਲੇਕਿਨ ਇਹਦੇ ਬਾਵਜੂਦ ਅਸੀਂ ਸਮਝ ਰਹੇ ਹਾਂ ਕਿ ਬਈ ਜੇ 1,99,000 ਸਾਡੇ TV 84 ਦੇ ਉੱਤੇ ਯੂਟਿਊਬਰ ਨੇ, ਆਲਮੋਸਟ ਇੰਨੇ ਹੀ ਫੋਲੋ ਸਾਨੂੰ ਫੇਸਬੁੱਕ ਤੇ ਕਰਦੇ ਨੇ। ਸਾਡੀ ਟੀਮ ਵੀ ਮਿਹਨਤ ਕਰਦੀ ਹੈ। ਹਾਲਾਂਕਿ ਅਜੇ ਤੱਕ ਸਾਡੇ ਕੋਲ ਕੋਈ ਸੋਸ਼ਲ ਮੀਡੀਆ ਨੂੰ ਕਿਵੇਂ ਅੱਗੋਂ ਅਸੀਂ ਟੂ ਦਾ ਬੈਸਟ ਵਰਤ ਸਕਦੇ ਹਾਂ ਉਸ ਕਿਸਮ ਦਾ ਕੋਈ ਨੈਟਵਰਕਿੰਗ ਅਸੀਂ ਬਣਾ ਨਹੀਂ ਸਕੇ ਹਾਂ। ਲੇਕਿਨ ਇੰਨਾ ਜ਼ਰੂਰ ਹੈ ਕਿ ਜਿਹੜੇ ਪਿਆਰ ਕਰਦੇ ਨੇ ਕੌਮੀ ਕੌਜ਼ ਨੂੰ, ਉਹ ਜ਼ਰੂਰ ਜਿਹੜਾ TV 84 ਦੇ ਨੈਰੇਟਿਵ ਨੂੰ, ਬਿਰਤਾਂਤ ਨੂੰ ਜਿਹੜਾ ਹੈ ਉਹ ਉਸ ਦੀ ਸਰੋਤਾ ਕਰਦੇ ਨੇ ਕਿ ਭਾਈ ਇਹਦੇ ਨਾਲ ਘੱਟੋ ਘੱਟ ਕੌਮੀ ਪੱਖ ਜਿਹੜਾ ਹੈ ਉਹ ਦੁਨੀਆ ਦੇ ਸਾਹਮਣੇ ਆਉਂਦਾ ਹੈ। ਹਾਲਾਂਕਿ ਜੇ ਸਾਡੇ ਕੋਲ ਰਿਸੋਰਸ ਹੋਣ, ਸਾਡੇ ਕੋਲ ਰਿਸੋਰਸ ਇਕੱਲੀ ਮਨੀ ਨਹੀਂ ਹੁੰਦੀ, ਮੈਨ ਪਾਵਰ ਵੀ ਹੁੰਦੀ ਹੈ, ਤੇ ਅਸੀਂ ਇਹਨੂੰ ਜਿਹੜਾ ਹੋਰ ਵੀ ਅੱਗੇ ਲਿਜਾ ਸਕਦੇ ਹਾਂ। ਪਰ ਫਿਰ ਵੀ ਅਸੀਂ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਹ ਵੀ ਗੁਜ਼ਾਰਿਸ਼ ਵੀ ਕਰਦੇ ਹਾਂ ਕਿ ਵੀ ਕਈ ਵਾਰ ਤੁਸੀਂ ਜੇ ਇੱਕ ਕਲਿੱਕ ਕਰਨਾ ਹੈ, ਉਸ ਲਾਈਕ ਦੇ ਨਾਲ ਨੰਬਰ ਵੱਧਦਾ ਹੈ, ਤੁਸੀਂ ਇੱਕ ਸ਼ੇਅਰ, ਤੁਹਾਡੇ ਹਰ ਇੱਕ ਦੇ ਆਪਣੇ 30-40-50 ਨੋਨ ਪਰਿਵਾਰਕ ਹੁੰਦੇ ਨੇ, ਤੁਸੀਂ ਇੱਕ ਵਾਰ ਉਹਨਾਂ ਨੂੰ ਚੇਟਕਤਾ ਲਾ ਦਿਓ, ਹੌਲੀ ਹੌਲੀ ਫਿਰ ਉਹਨਾਂ ਨੂੰ ਤੁਹਾਨੂੰ ਭੇਜਣ ਦੀ ਲੋੜ ਨਹੀਂ ਰਹੇਗੀ। ਉਹ ਖੁਦ ਹੀ ਜਿਹੜੇ ਨੇ ਉਹ ਹੋਣਗੇ ਔਰ ਬਹੁਤ ਸਾਰੇ ਸਾਡੇ ਨਾਲ ਨਵੇਂ ਵੀ ਜੁੜਦੇ ਨੇ। ਸੋ ਵੀਰ ਜਸਪਾਲ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਜਿਹੜੀ ਗੱਲ ਉਹਨਾਂ ਨੇ ਨੈਰੇਟਿਵ ਦੀ ਕੀਤੀ, ਬਿਰਤਾਂਤ ਦੀ, ਜਾਂ ਇਹੀ ਸਾਡਾ ਲੀਡ ਸੈਗਮੈਂਟ ਵੀ ਹੈ, ਕਿਉਂਕਿ ਜਦੋਂ ਸੋਸ਼ਲ ਨੈਟਵਰਕਿੰਗ ਦਾ ਜ਼ਮਾਨਾ ਸ਼ੁਰੂ ਹੋਇਆ ਤੇ ਇੱਕ ਜ਼ਮਾਨੇ 'ਚ ਫੇਸਬੁੱਕ ਨੇ ਧੁੰਮਾਂ ਪਾਈਆਂ ਔਰ ਫਿਰ ਅਸੀਂ ਦੇਖਿਆ ਵੀ ਉਹਨਾਂ ਦੇ ਬਰੀਫ ਇੰਸਟਾਗ੍ਰਾਮ ਔਰ ਦੂਸਰੀਆਂ ਉਹਨਾਂ ਦੇ ਪਲੇਟਫਾਰਮ ਤੋਂ ਦੂਸਰੀਆਂ ਚੀਜ਼ਾਂ ਨਿਕਲੀਆਂ ਔਰ ਮਾਰਕ ਜ਼ਕਰਬਰਗ ਔਰ ਦੂਸਰਾ ਇਹ ਤਾਂ ਸਾਹਮਣੇ ਆ ਗਿਆ ਸੀ ਹੌਲੀ ਹੌਲੀ ਕਿ ਫੇਸਬੁੱਕ ਦੇ ਉੱਤੇ ਵੀ ਕਿਵੇਂ ਮੈਨੀਪੂਲੇਸ਼ਨ ਚੱਲ ਰਹੀ ਹੈ, ਉੱਥੇ ਕਿਹਨੂੰ ਬਲੌਕ ਕਰਨਾ ਹੈ, ਕੀ ਕਰਨਾ ਹੈ। ਲੇਟਰ ਇੰਡੀਆ ਦੇ ਕੰਟੈਕਸਟ ਹੋਰ ਵੀ ਸਾਹਮਣੇ ਆਇਆ, ਕਿਉਂਕਿ ਇੰਡੀਆ ਦੀ ਤਾਂ ਜਿਹੜਾ ਉੱਥੋਂ ਦੀ ਚੈਪਟਰ ਹੈਡ ਸੀ ਉਹ ਕੰਮ ਹੀ BJP ਲਈ ਕਰ ਰਹੀ ਸੀ। ਇਹੀ ਅਸੀਂ YouTube ਦੇ ਹਵਾਲੇ ਨਾਲ ਹਾਲਾਂ ਲੱਗਦਾ ਸੀ ਵੀ YouTube ਤੇ ਬਹੁਤਾ ਪ੍ਰਭਾਵ ਨਹੀਂ ਹੈ, ਪਰ ਹੁਣ ਅਸੀਂ ਦੇਖਦੇ ਹਾਂ ਵੀ ਬਹੁਤਾ ਪ੍ਰਭਾਵ ਨਾ ਵੀ ਹੋਏ, ਕਿਤੇ ਜਿਹੜਾ ਉਹ ਇੰਨੇ ਉਹਨਾਂ ਨੇ ਕੰਡੀਸ਼ਨਸ ਲਾਈਆਂ ਹੋਈਆਂ ਨੇ ਜਾਂ ਇੰਨੇ ਜਿਹੜੇ ਨੇ ਉਹ ਓਨਰਸ਼ਿਪ ਕਲੇਮ ਆ ਜਾਂਦੇ ਨੇ। ਹੁਣ ਜੇ ਤੁਸੀਂ ਲਾਈਵ ਪ੍ਰੋਗਰਾਮ ਵੀ ਕਵਰ ਕਰ ਰਹੇ ਹੋ TV ਚੈਨਲ ਦੇ ਤੌਰ ਤੇ, ਤੁਹਾਡਾ ਗੱਤਕਾ ਚੱਲ ਰਿਹਾ ਹੈ ਜਾਂ ਕੋਈ ਐਕਟੀਵਿਟੀ ਬੈਕਗਰਾਉਂਡ ਮਿਊਜ਼ਿਕ ਚੱਲ ਰਿਹਾ ਹੈ ਜਾਂ ਕਿਤੇ ਤੁਸੀਂ ਸੋਸ਼ਲ ਲੰਗਰ ਜਾਂ ਛਬੀਲ ਲੱਗੀ ਹੈ ਉਹਦੇ 'ਚ ਸ਼ਬਦ ਚੱਲ ਰਹੇ ਨੇ, ਹੁਣ ਉਹ ਜ਼ਾਹਰ ਹੈ ਉਹਨਾਂ ਉਹ ਸ਼ਬਦਾਂ ਦਾ ਵੀ ਕੋਈ ਕਾਪੀਰਾਈਟ ਹੈ, ਦੂਸਰਿਆਂ ਦਾ ਵੀ ਹੈ, ਉਹ ਤੁਹਾਨੂੰ ਵੈਸੇ ਬਲੌਕ ਕਰਨ। ਇਸੇ ਕੰਮ ਤੇ ਹੀ ਇੱਕ ਬੰਦਾ ਲੱਗਾ ਹੁੰਦਾ ਵੀ ਤੁਸੀਂ ਉਹਨੂੰ ਹਟਾਉਣਾ ਕਿਵੇਂ ਜਿੱਥੇ ਉਹ ਕਾਪੀਰਾਈਟ ਕਲੇਮ ਹੈ।
पर हालां असी ट्विटर ते नहीं है, साडे बहुत सारे व्यूअर्स ने चाहया भी है कि भी असी आईए, लेकिन असी ये देखते हैं भी ट्विटर क्योंकि घट लफज हुंदे ने, क्विक जांदा है, सब तो ज़्यादा ये जिहड़ा पावरफुल प्लेटफॉर्म ट्विटर बन गया और इस तो भी किसी की पॉपुलैरिटी का अंदाज़ा लाया जाता है कि उस दे ट्वीट नूं कितनी बार अगों किसी ने रीट्वीट किया, किन्ने उन्होंने फॉलो करते हैं और ये भी फिर आ गया कि किवें ईवन फेसबुक के उत्ते तो दूजे तो जाली आईडियां बना के काम है ही सी कि ट्वीट नूं भी किवें जिहड़ा है वो मल्टीप्लाई करन दी लाइन जां उहदे च की छेड़खानी हुंदी है। लेकिन इहदे च कोई शक नहीं है कि जिन्हां ने हुण हालांकि ट्वीट लफज तो जिहड़ा पंछी की आवाज़ हुंदी है, पंछी का चहचहाना, उहदे लई ट्वीट है अंग्रेजी का लफज। सो ट्विटर तुसीं इस लई देखिया होगा कि ट्विटर दे उत्ते बनाया भी बर्ड दी पिक्चर हुंदी है मोस्टली, और ये इनू जिहड़ा दो बंदियां ने फाउंड कीता इनिशियली, उहदे च पहला जिहड़ा है उन्हां दो दे विच जैक डॉर्सी सी और जैक डॉर्सी जिहड़ा है वो को फाउंडर सी दूसरे दे नाल, और पिछले साल ही 2022 च लंबी डिबेट डील चली जैक डॉर्सी दी और एलन मस्क दी, पता नहीं किन्ने बिलियन, पहला 40 सी, फिर 35 हो गया, फिर 32 हो गया, फिर फेक अकाउंट भी इहदे च बड़े हुए सी, वो कड्ढे गए। सो मुकदी गल भी हुण इस दा मालक एलन मस्क है। हुण जदों भारत दे विच फार्मर मूवमेंट चल रही सी और उदों ज़ाहिर है कि भी ये खास तौर पे जैक डॉर्सी ही उन्होंने ऑपरेट करदा, CEO भी सी, फाउंडर भी सी और CEO भी सी। हुण उस पीरियड च उन्होंने मेन स्ट्रीम सो कॉल्ड मीडिया जिहड़ा 600 तो 800 तक चैनल ने, वो तो सारा गोदी मीडिया है, वो तो उन्होंने तो उन्होंने ब्लॉक किया ही होया सी। फार्मर एजिटेशन लगभग 13 महीने चली, पर उन्होंने चो खबरों चो ऐ बिल्कुल गायब कर दिता गया सी। जिवें तुसीं हुण देखोगे कि वो भलवान बच्चियां जिहड़े 5 जिन्हां ने इंटरनेशनल लैवल के उत्ते भलवान बेटियां भी और वो बेटे भी जिन्हां ने ऑनर लियांदा नेशन दे लई, जिहड़ा ओलंपिक मैडल तो लैके एशियाड और कॉमनवैल्थ तक, जिन्हां मोदी ने सद के जिहड़ा खुद जिहड़ा उन्होंने फोटोआं भी लाइयां, उन्होंने नाल उन्होंने लंच ते भी सद्या, हमारी बेटियां पढ़ गई, फखर, भारत का गर्व, फलाना ढिमका, वो सारा करते रहे। लेकिन हुण असीं देख रहे हैं कि भी किवें ईवन उन्हां दा 4 महीने हो गए, उन्होंने जंतर मंतर तो धरना शुरू किया है, वो किसी मुख धारा मीडिया तो दूर की गल, अज ही उन्होंने शायद साक्षी मलिक है जिहड़ी मेन लीडिंग है, उहदा इंटरव्यू सी किसी मीडिया दे नाल, उन्हें कहा भी अफसोस इस गल का है कि प्रधानमंत्री मोदी जिन्हें सानू बेटियां कहा जां दूजा बड़ा मान दिता है भी 5 महीने तो उन्हें जबान ही नहीं खोली, वो बोलिया ही नहीं है। हुण उन्होंने एक पासे तो मीडिया ने नहीं बोलना है, फिर जिहड़े मैटर करते हैं यही हाल जिहड़ा अडानी ने जो $120 बिलियन दा थुक लाया ओवरऑल सारी इंटरनेशनली एक्सपोज होया, तुसी देखोगे भी अज तक तुहानू एक भी लफज नहीं मिलता। और लेकिन फार्मर मूवमेंट जो 13 महीने चलती है तो किस किस्म के अल्फाज कदे मोदी उन्होंने अंदोलन जीवी कहता है, किते उन्होंने मराठी जबान दे विच जो लफज इस्तेमाल किया गया बदमाश कहा गया, किते उन्होंने ISI दे एजेंट कहा गया, किते जिहड़ा वो खरूदी और दूसरे तीसरे 2.5 टोटरू कि जी ये तो 2% भी नहीं ने फार्मर, हो तो बाकी भारत में तो कोई प्रॉब्लम नहीं है। लेकिन ये नेगेशन करने के बावजूद क्योंकि डिटरमीनेशन के नाल फार्मर और पर्टिकुलरली सिख कम्युनिटी राउंड द ग्लोब डटी हुई सी, बाहरले मुल्कां दीयां हुकूमतां दे राहीं भी भावें वो जस्टिन ट्रूडो दा खुल के लिया स्टैंड सी जां आस्ट्रेलियन MPs दा सी जां ब्रिटिश मैंबर पार्लीमेंट सन जां US सिख कॉकस सी, और इस तो इलावा उन्हां दे बड़े बड़े दुनिया के स्टार्स जिहड़े ने उन्हां च एनवायरमेंटलिस्ट वो बच्ची ग्रेट्सबर्ग 14-15 साल की, उहदे तो लैके ईवन जिन्होंने उन्होंने पॉर्न स्टार कह के भन्निया वो भी जिहड़े ने वो इस मुद्दे दे उत्ते उतरे। हुण ये क्योंकि इंटरनेशनल आवाज़ बन रही सी और फार्मर्स ने अपने लैवल दे उत्ते ट्रॉली टाइम्स और कुछ होर भी पब्लिकेशन और इंडिपेंडेंट यूट्यूबर भी पहुंचे, पर इहदे बावजूद जे इंटरनेशनल जिहड़ी सिंपैथी पैदा हुई जां इंटरनेशनल लैवल दे लोकां ने ज्वाइन कीता ते उहदा एक वड्डा कारण सी कि ट्विटर उस वेले तक घट्टो घट्ट भारत दे प्रैशर तो मुक्त सी और ट्विटर अकाउंट जिहड़ा सांझा मोर्चा किसानां दा सी
ਉਸ ਦੇ ਉੱਤੇ ਖਬਰਾਂ ਪੋਸਟ ਹੁੰਦੀਆਂ ਸੀ ਜਿਹੜੀਆਂ ਅੱਗੋਂ ਰੀਟਵੀਟ ਹੁੰਦੀਆਂ ਸੀ, ਕਈ ਪਾਸੇ ਤੁਰ ਜਾਂਦੀਆਂ ਸੀ। ਹੁਣ ਉਸ ਪੀਰੀਅਡ 'ਚ ਫਿਰ ਅਚਾਨਕ ਇਹ ਹੋਇਆ, ਖਾਸ ਤੌਰ ਤੇ ਜਦੋਂ 26 ਜਨਵਰੀ ਦੀਆਂ ਘਟਨਾਵਾਂ ਵੀ ਹੁੰਦੀਆਂ ਨੇ, ਉਸ ਤੋਂ ਪਹਿਲਾਂ ਵੀ, ਕਿ ਉਹਨਾਂ ਦਾ ਜਿਹੜਾ ਉਹ ਟਵਿੱਟਰ ਅਕਾਊਂਟ ਹੀ ਜਿਹੜਾ ਉਹ ਬੰਦ ਕਰਤਾ ਜਾਂਦਾ ਹੈ ਕਿਸਾਨਾਂ ਦੇ ਮੋਰਚੇ ਦਾ। ਹੋਰ ਵੀ ਬਹੁਤ ਸਾਰੇ ਪੱਤਰਕਾਰ ਜਿਹੜੇ ਇੰਡੀਪੈਂਡੈਂਟ ਕਿਸਮ ਦੇ ਸਿੰਪਥੀ ਰੱਖਦੇ ਸੀ ਥੋੜਾ ਬਹੁਤ, ਜਾਂ ਮੌਕੇ ਤੇ ਜਾ ਕੇ ਜਿਨ੍ਹਾਂ ਨੇ ਕਵਰੇਜ ਕੀਤੀ, ਔਰ ਉਹਨਾਂ ਨੇ ਦੇਖਿਆ ਵੀ ਉੱਥੇ ਤਾਂ ਇੱਕ ਸ਼ਹਿਰ ਵੀ ਵਸਿਆ ਹੋਇਆ ਹੈ, ਔਰ ਕਿਸਾਨ ਮੋਰਚਾ ਇਹ ਤਾਂ ਇੱਕ ਸਾਂਝਾਂ ਦਾ ਪ੍ਰਤੀਕ, ਆਪਣੇ ਹੱਕਾਂ ਲਈ ਲੜਨ ਵਾਲੇ ਉਹ ਲੋਕ ਜਿਨ੍ਹਾਂ ਦੇ ਉਗਾਏ ਅੰਨ ਦੀ ਬਦੌਲਤ ਸ਼ਾਮ ਨੂੰ ਤੁਸੀਂ ਘਰਾਂ 'ਚ ਢਿੱਡ ਭਰਦੇ ਹੋ, ਅਦਰਵਾਈਜ਼ ਸਾਰੇ ਭੁੱਖੇ ਮਰੇ ਹੋ। ਸਭ ਜਿਹੜੇ ਨੇ ਉਹ ਇਥੋਪੀਆ ਸੋਮਾਲੀਆ ਬਣੇ ਹੋ, ਜਿਵੇਂ ਵਿਚਾਰੇ ਉਹ ਤਰਸਦੇ ਨੇ ਲੋਕ ਕਿ ਬਈ UN ਦਾ ਫੂਡ ਆਏਗਾ, ਇਹ ਡ੍ਰੌਪ ਕਰੇਗਾ, ਦੂਜਾ ਕਰੇਗਾ, ਉਹ ਵੀ ਉਹਨਾਂ ਕਿਸਾਨਾਂ ਦਾ ਉਗਾਇਆ ਹੋਇਆ। ਹੁਣ ਇਸ ਸਭ ਦੇ ਚਲਦਿਆਂ ਇੰਡੀਅਨ ਗਵਰਨਮੈਂਟ ਨੇ ਦੇਖਿਆ ਵੀ ਇਹ ਮਾਮਲਾ ਇੱਥੇ ਤਾਂ ਅਸੀਂ ਸੁਪਰੈਸ ਕਰਕੇ ਮੈਜੋਰਿਟੀ ਇੰਡੀਅਨਸ ਨੂੰ ਹਨੇਰੇ 'ਚ ਰੱਖਿਆ ਹੋਇਆ, ਬਾਰਿੰਗ ਛੋਟੀ ਬੈਲਟ ਇੱਕ ਵੈਸਟਰਨ UP ਦੀ ਜਾਂ ਹਰਿਆਣੇ ਦੇ ਜਾਟ ਆ ਕੇ ਖਲੋਤੇ। ਉਹਨਾਂ ਨੇ ਕਿਹਾ ਵੀ ਇੰਟਰਨੈਸ਼ਨਲੀ ਜਿਹੜਾ ਜੇ ਟਵਿੱਟਰ ਤੋਂ ਹੀ ਇਹਨਾਂ ਨੂੰ ਉਡਾਤਾ ਜਾਏ ਤਾਂ ਗੱਲ ਮੁੱਕ ਜਾਏਗੀ। ਹੁਣ ਉਦੋਂ ਤਾਂ ਜ਼ਾਹਰ ਹੈ ਵੀ ਕਿੰਨੇ ਸੌ ਪੱਤਰਕਾਰਾਂ ਦੇ ਔਰ ਆਮ ਲੋਕਾਂ ਦੇ ਜਿਹੜੇ ਲੋਕ ਮਾੜਾ ਮੋਟਾ ਉੱਥੇ ਤਾਂ ਬੰਦ ਹੋਏ ਅਕਾਊਂਟ। ਲੇਕਿਨ ਇਹ ਕਿਵੇਂ ਹੋਇਆ? ਕਿਉਂਕਿ ਜਿਹੜਾ ਇਸ ਦਾ ਮਾਲਕ ਜੈਕ ਡਾਰਸੀ ਔਰ CEO ਸੀ, ਇਹਦੇ ਬਾਰੇ ਇਹ ਤਾਂ ਲੰਬਰਦਾਰ ਹੈ ਫ੍ਰੀ ਸਪੀਚ ਦਾ ਔਰ ਬੜਾ ਸਟ੍ਰੇਟ ਫਾਰਵਰਡ ਜਿਹਾ ਬੰਦਾ ਹੈ। ਹੁਣ ਉਦੋਂ ਵੀ ਲੱਗਦਾ ਸੀ ਵੀ ਇੰਡੀਅਨ ਗਵਰਨਮੈਂਟ ਨੇ ਪ੍ਰੈਸ਼ਰ ਬਿਲਡ ਕਰਕੇ ਬੰਦ ਕਰਵਾਇਆ, ਹਾਲਾਂ ਜਦੋਂ ਬਹੁਤ ਸਾਰੇ ਬਾਕੀਆਂ ਨੇ ਅਪੋਜ਼ ਕੀਤਾ, ਫਿਰ ਕੁਝ ਦਿਨਾਂ ਬਾਅਦ ਜਾਂ ਕੁਝ ਘੰਟਿਆਂ ਬਾਅਦ ਰੀਸਟੋਰ ਵੀ ਕਰ ਦਿੱਤੇ ਗਏ। ਪਰ ਇੱਕ ਜਿਵੇਂ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੁੰਦੀ ਹੈ, ਕਮਿੰਗ ਫਰਮ ਦਾ ਹਾਰਸ ਮਾਊਥ, ਇਹਦਾ ਮਤਲਬ ਇਹ ਹੈ ਕਿ ਵੀ ਠੀਕ ਹੈ ਕੁਝ ਚੀਜ਼ਾਂ ਪੁਆਇੰਟ ਆਊਟ ਕਰ ਰਹੀਆਂ ਹੁੰਦੀਆਂ ਜੇ ਇਹਨਾਂ ਨੇ ਕਿਵੇਂ ਟਵਿੱਟਰ ਨੂੰ ਬੰਦ ਕਰ। ਫੇਸਬੁੱਕ ਬਾਰੇ ਵੀ ਸਾਹਮਣੇ ਆ ਗਿਆ ਵੀ ਜਿਹੜੀ ਉੱਥੇ ਰੱਖੀ ਹੋਈ ਸੀ ਇਹਨਾਂ ਦੀ ਹੈਡ, ਉਹ ਤਾਂ ਕੰਮ ਹੀ ਹਿੰਦੂ ਤਵੀਆਂ ਲਈ ਕਰਦੇ ਸੀ, ਔਰ ਕੀ ਕੀਤਾ। ਨਾਲੇ ਉਹ ਜ਼ਰਕਬਰਗ ਤਾਂ ਵੈਸੇ ਵੀ ਬੇਸ਼ਰਮ ਹੀ ਸੀ, ਉਹ ਤਾਂ ਪਤਾ ਹੈ ਵੀ ਇਹਨਾਂ ਨੇ ਜਿਹੜਾ ਸਟੇਕ ਵੀ ਕੁਝ ਇੰਡੀਅਨਸ ਨੇ ਵਿੱਚ ਪਾਇਆ ਹੋਇਆ ਸੀ, ਉਹਨਾਂ ਦੇ ਕਿਸੇ ਅਡਾਨੀ ਨੇ ਕਿ ਕਿਹਨੇ ਵਿੱਚ ਪਾਇਆ। ਲੇਕਿਨ ਅੱਜ ਜਿਹੜੀ ਖਬਰ ਇੰਟਰਨੈਸ਼ਨਲ ਮੀਡੀਆ 'ਚ ਹੈ, ਇਕੱਲਾ ਇਹ ਨਹੀਂ ਵੀ ਭਾਰਤ ਦਾ ਮੀਡੀਆ ਚੀਕਾਂ ਮਾਰ ਰਿਹਾ, ਇੰਟਰਨੈਸ਼ਨਲ BBC ਤੋਂ ਲੈ ਕੇ ਅਮਰੀਕਨ ਮੀਡੀਆ 'ਚ ਵੀ ਹੈ। ਇਹ ਇੱਕ US ਦੀ ਨਿਊਜ਼ ਸੀਰੀਜ਼ ਹੈ ਬ੍ਰੇਕਿੰਗ ਪੁਆਇੰਟ ਦੇ ਥੱਲੇ, ਉਹਦੇ ਤੇ ਅੱਜ ਇੱਕ ਇੰਟਰਵਿਊ ਜਿਹੜਾ ਜੈਕ ਡਾਰਸੀ ਟਵਿੱਟਰ ਦਾ ਫਾਊਂਡਰ ਔਰ CEO ਜਿਹੜਾ ਕਿਸਾਨ ਮੂਵਮੈਂਟ ਦੇ ਵੇਲੇ ਸੀ, ਉਸ ਦਾ ਆਇਆ, ਔਰ ਉਹਦੇ 'ਚ ਉਹ ਡਿਟੇਲ ਇੰਟਰਵਿਊ ਹੈ। ਪਰ ਜਿਹੜੀ ਭਾਰਤ ਨਾਲ ਸੰਬੰਧਿਤ ਗੱਲ ਹੈ, ਉਹਨੇ ਉਹਦੇ 'ਚ ਦੋ ਗੱਲਾਂ ਕਹੀਆਂ। ਉਹਨੇ ਕਿਹਾ ਕਿ ਵੀ, ਔਰ ਉਹਦੇ ਜੇ ਤੁਸੀਂ ਲਫ਼ਜ਼ਾਂ 'ਚ ਕਹਿਣਾ ਹੋਏ, ਔਰ ਇਹ BBC ਦੀ ਸਟੋਰੀ ਦੀ ਨੂੰ ਮੈਂ ਪਿਕ ਕੀਤਾ ਇਹਦੇ ਲਈ ਗੱਲ ਕਰਨ ਲਈ। ਜੈਕ ਡਾਰਸੀ, ਇੰਡੀਆ ਥ੍ਰੈਟਨਡ ਟੂ ਸ਼ਟ ਟਵਿੱਟਰ ਐਂਡ ਰੇਡ EMPLOYEES। ਉਹਨੇ ਕਿਹਾ ਵੀ ਮੈਨੂੰ ਇਹ ਇੰਡੀਆ ਨੇ ਧਮਕੀ ਦਿੱਤੀ ਕਿ ਵੀ ਅਸੀਂ ਇਹਨੇ ਟਵਿੱਟਰ ਅਕਾਊਂਟ ਉਹਨਾਂ ਨੇ ਲਿਸਟ ਭੇਜੀ ਕਿ ਵੀ ਇਹਨਾਂ ਨੂੰ ਬੰਦ ਕਰ ਦਿਓ, ਅਦਰਵਾਈਜ਼ ਅਸੀਂ ਭਾਰਤ ਚੋਂ ਹੀ ਇਸ ਟਵਿੱਟਰ ਨੂੰ ਬੰਦ ਕਰ ਦਿਆਂਗੇ ਔਰ ਤੁਹਾਡੇ EMPLOYEES ਦੇ ਘਰਾਂ ਤੇ ਛਾਪੇ ਮਾਰਾਂਗੇ। ਔਰ ਜਦੋਂ ਉਹਨੇ ਕਿਹਾ ਕਿ ਵੀ ਵਿਲ ਰੇਡ ਯੂਰ EMPLOYEES, ਫਿਰ ਉਹ ਕਹਿੰਦਾ ਦੇ ਡਿਡ, ਕਿ ਵੀ ਉਹਨਾਂ ਨੇ ਛਾਪੇ ਮਾਰੇ। ਸੋ ਉਹ ਉਸ ਦਾ ਇੰਟਰਵਿਊ ਜਿਹੜਾ ਉਹ ਇਸ ਵੇਲੇ ਸਾਰੇ ਪਾਸੇ, ਫਿਰ ਇਹ ਕਹਿ ਕੇ ਉਹਦੇ ਇੱਕ ਮਿੱਠੀ ਜਿਹੀ ਉਸ ਦੇ ਚਿਹਰੇ ਦੇ ਉੱਤੇ ਜਿਹੜਾ ਇੱਕ ਮਿੱਠੀ ਤਾਂ ਨਹੀਂ, ਇੱਕ ਸ਼ੱਕ ਜਿਹਨੂੰ ਤੁਸੀਂ ਕਹਿੰਦੇ ਹੋ, ਹਾਂ ਨਹੀਂ ਖਚਰਾ ਨਹੀਂ ਲਫ਼ਜ਼ ਹੈ, ਉਸ ਦੀ ਜਿਵੇਂ ਤੁਸੀਂ ਕਹਿੰਦੇ ਹੋ ਵਾਹ ਕਿਆ ਤੁਹਾਡੀ ਡੈਮੋਕ੍ਰੇਸੀ, ਇਸ ਕਿਸਮ ਦਾ। ਉਹਨੇ ਕਿਹਾ ਵੀ ਇੰਡੀਆ ਇਜ਼ ਏ ਡੈਮੋਕ੍ਰੈਟਿਕ ਕੰਟਰੀ, ਹਾਂ ਵਾਟ ਏ ਡੈਮੋਕ੍ਰੇਸੀ। ਸੋ ਇਹ ਹੁਣ ਜਿਹੜੇ ਉਹਦੇ ਲਫ਼ਜ਼ ਨੇ, ਜਿਹੜੇ ਉਹਨੇ ਤਿੰਨੋਂ ਹੀ ਗੱਲਾਂ ਕਹੀਆਂ ਕਿ ਭਾਈ ਕਿਵੇਂ ਉਹਨਾਂ ਨੇ ਇੰਟੀਮੀਡੇਟ ਕੀਤਾ ਵੀ ਟਵਿੱਟਰ ਅਸੀਂ ਬੰਦ ਕਰ ਦਿਆਂਗੇ, ਉਹਨਾਂ ਨੇ ਕਿਹਾ ਤੁਹਾਡੇ EMPLOYEES ਦੇ ਛਾਪੇ ਮਾਰਾਂਗੇ ਐਂਡ ਦੇ ਡਿਡ। ਉਹਨੇ ਕਿਹਾ ਵੀ ਇੰਡੀਆ ਇਜ਼ ਏ ਡੈਮੋਕ੍ਰੇਸੀ, ਵੀ ਆ ਜਮਹੂਰੀਅਤ ਹੈ, ਵਾਹ ਕਿਆ ਜਮਹੂਰੀਅਤ ਹੈ। ਹੁਣ ਇਸ ਸਾਰੇ ਦੇ ਚਲਦੇ ਆ, ਇਸ ਦੇ ਉੱਤੇ ਪੂਰਾ ਜਿਹੜੀ ਹੈ ਡਿਬੇਟ ਸਾਰੇ ਪਾਸੇ ਚੱਲ ਰਹੀ ਹੈ, ਔਰ ਉਹਦੇ 'ਚ ਇੰਡੀਆ ਨੇ ਫੌਰਨ ਜਿਹੜਾ ਇਸ ਤੇ ਰਿਐਕਟ ਕੀਤਾ ਝੂਠੇ ਨੂੰ। ਅਦਰਵਾਈਜ਼ ਉਹਨਾਂ ਨਾਲ ਜਿਹੜਾ ਉਹ ਭਲਵਾਨ ਬੱਚੀਆਂ ਦੇ ਮਾਮਲੇ 'ਚ 4 ਮਹੀਨੇ ਹੋ ਗਏ ਨੇ, ਰਿਐਕਟ ਕਰਨ ਦਾ ਟਾਈਮ ਨਹੀਂ ਹੈ ਮੋਦੀ ਨੂੰ ਜਾਂ ਦੂਜਿਆਂ ਨੂੰ। ਪਰ ਇਹ ਉਹਨਾਂ ਨੂੰ ਪਤਾ ਹੈ ਕਿ ਭਾਈ ਇਹ ਇਸ ਦਾ ਕਹਿਣਾ ਜੈਕ ਡਾਰਸੀ ਦਾ that matters, ਉਹ ਇਹਨਾਂ ਦਾ ਜਲੂਸ ਕੱਢ ਕੇ ਰੱਖ ਦਿੱਤਾ ਕਿ ਵੀ ਆ ਹੈ ਇਹਨਾਂ ਦੀ ਡੈਮੋਕ੍ਰੇਸੀ ਦਾ ਹਾਲ। ਔਰ ਉਹਦੇ 'ਚ ਇਹਨਾਂ ਨੇ ਕਿਹਾ this is an outright lie, ਇੰਡੀਅਨ ਗਵਰਨਮੈਂਟ ਦਾ
This is an outright lie. Perhaps an attempt to brush out that very dubious period of Twitter's history. Federal Minister Rajiv Chandrasekhar. ਹੁਣ ਗੱਲ ਕੱਲੀ ਇਹ ਨਹੀਂ ਹੈ, ਜਦੋਂ ਤੁਸੀਂ 2 and 2 ਮਿਲਾਉਂਦੇ ਹੋ 2+2 ਕਹਾਣੀ ਕੰਪਲੀਟ ਹੋ ਜਾਂਦੀ ਹੈ। ਹੁਣ ਇਹਦੇ ਤੋਂ ਜੈਕ ਡਾਰਸੀ ਤੋਂ ਟਵਿੱਟਰ ਬਾਏ ਕੀਤਾ ਐਲਨ ਮਸਕ ਨੇ, 40 ਕਿ 42 ਕਿੰਨੇ ਬਿਲੀਅਨ ਡਾਲਰ ਦੀ ਡੀਲ ਹੋਈ। ਅੱਛਾ, ਹੁਣ ਇਹੀ ਪੋਜੀਸ਼ਨ ਉਹਦੇ ਸਾਹਮਣੇ ਵੀ ਆਈ ਜਦੋਂ BBC ਨੇ 2 part ਡਾਕੂਮੈਂਟਰੀ ਬਣਾਈ ਮੋਦੀ ਦੀ, ਔਰ ਟਵਿੱਟਰ ਦੇ ਉੱਤੇ ਈਵਨ ਲਿੰਕ ਨੂੰ ਵੀ ਉਹਨਾਂ ਨੇ ਉਡਾਤਾ। ਤੇ ਉਹਨੂੰ ਪੁੱਛਿਆ ਗਿਆ ਐਲਨ ਮਸਕ ਨੂੰ ਕਿ ਵੀ ਤੂੰ ਤਾਂ ਟਰੰਪ ਦਾ ਵੀ ਅਕਾਊਂਟ ਰੀਸਟੋਰ ਕੀਤਾ ਸੀ, ਬੜਾ ਫ੍ਰੀ ਸਪੀਚ ਤੇ ਫਲਾਣੇ ਟਮਕੇ ਦਾ ਹਾਮੀ ਹੈ, ਇਹ ਕੀ ਹੋਇਆ? ਉਹਨੇ ਕਿਹਾ ਕਿ ਜੀ ਸਾਡੇ ਸਾਹਮਣੇ 2 ਹੀ ਰਾਹ ਨੇ, ਜਾਂ ਅਸੀਂ ਜੇਲ੍ਹਾਂ 'ਚ ਜਾਈਏ ਤੇ ਜਾਂ ਇੰਡੀਅਨ ਲਾਅ ਜੋ ਕਹਿੰਦੇ ਨੇ ਉਹਨੂੰ ਮੰਨੀਏ, ਤੇ ਵੀ ਪ੍ਰੈਫਰਡ ਕਿ ਵੀ ਅਸੀਂ ਇੰਡੀਆ ਦੀ ਗੱਲ ਹੀ ਮੰਨੀਏ। ਸੋ ਮਤਲਬ ਇਹ ਹੈ ਕਿ ਜਿਹੜਾ ਪਾਰਟ ਹੁਣ ਜਦੋਂ ਤੁਸੀਂ ਇੱਕ ਝੂਠ ਨੇ ਕੀ ਬੋਲਣਾ, ਨਾਲੇ ਜੈਕ ਡਾਰਸੀ ਨੇ ਜਿਹਨੇ ਵੇਚ ਦਿੱਤਾ, ਪੈਸੇ ਬਣਾਏ ਨੇ ਉਹਨੇ ਕੀ, ਪਰ ਉਹਨੇ ਇਹਨਾਂ ਦਾ ਜਿਹੜੀ ਟਰੂਥ ਹੈ ਉਹ ਦੁਨੀਆ ਨੂੰ ਦੱਸ ਦਿੱਤੀ ਕਿ ਵੀ ਆਹ ਹੈ ਜਮਹੂਰੀਅਤ, ਕਿ ਵੀ ਇਹ ਪਾਰਟ ਜਿਹੜਾ ਚੱਲ ਰਿਹਾ ਸੀ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇੰਡੀਆ ਨੇ ਤਾਂ ਆਪਣਾ ਉਸ ਕਿਸਮ ਦਾ ਹੀ ਡਿਫੈਂਸ ਦਿੱਤਾ ਹੈ, ਔਰ ਇਹਨੇ ਜਿਹੜਾ BBC ਨੇ ਇਹ ਸਾਰੇ ਨੂੰ ਇਵੇਂ ਹੀ ਕੋਟ ਕੀਤਾ। ਉਹਨੇ ਕਿਹਾ ਵੀ ਇਹ ਜਿਹੜਾ ਪਾਰਟ ਹੈ ਉਹਦੇ 'ਚ 3-4 ਮੁਲਕ, ਔਰ ਅਖੀਰ 'ਚ ਉਹਨੇ ਕਿਹਾ ਵੀ ਇਹ ਇੰਡੀਆ ਦਾ ਹਾਲ ਤਾਂ ਉਵੇਂ ਹੀ ਹੈ ਜਿਵੇਂ ਮਾਨੋ ਨਾਈਜੀਰੀਆ, ਸੋਮਾਲੀਆ ਔਰ ਟਰਕੀ, ਉੱਥੇ ਵੀ ਇਹੀ ਪ੍ਰੈਸ਼ਰ ਹੁੰਦਾ ਹੈ। ਔਰ ਉਹਨਾਂ ਨੇ ਕਿਹਾ ਵੀ ਇਸ ਦੇ ਉੱਤੇ ਈਵਨ ਐਲਨ ਮਸਕ ਨੂੰ ਉਹਨਾਂ ਨੇ ਕੋਟ ਕੀਤਾ ਜੀ, ਉਹਨੇ ਕਿਹਾ ਰੂਲਸ ਇਨ ਇੰਡੀਆ ਫॉर व्हाट कैन अपीयर ऑन सोशल मीडिया आर क्वाइट स्ट्रिक्ट। सो मतलब ये है कि भी ये ਜਿਹੜੇ ਕਾਰਪੋਰੇਟ ਘਰਾਣਿਆਂ ਵਾਲੇ ਜਿਨ੍ਹਾਂ ਨੇ ਆ ਵੱਡਾ ਕੀਤਾ, ਇੱਥੇ ਜਿੰਨੀਆਂ ਮਰਜ਼ੀ ਇਹ ਗੱਲਾਂ ਫ੍ਰੀ ਸਪੀਚ ਜਾਂ ਦੂਜਿਆਂ ਦੀਆਂ ਕਰਨ, ਅੱਛਾ, ਅਲਟੀਮੇਟਲੀ ਮਨੀ, ਔਰ ਉਹਨੇ ਵੀ ਜਿਹੜਾ ਗਿਵਨ ਕੀਤਾ ਔਰ ਐਲਨ ਮਸਕ ਨੇ ਵੀ ਕੀਤਾ। ਔਰ ਕੱਲੀ ਗੱਲ ਇਹ ਇੱਕ ਲੈਵਲ ਤੇ ਨਹੀਂ ਹੈ, ਜਦੋਂ ਅਸੀਂ ਇਹ ਖਬਰ ਅੱਜ ਦੁਨੀਆ ਭਰ ਦੇ ਵਿੱਚ ਡਿਸਕਸ ਹੋ ਰਹੀ ਹੈ, ਦੂਸਰੀ ਖਬਰ ਜਿਹੜੀ ਹੈ ਨਾਲ ਹੀ ਆ ਜਾਂਦੀ ਹੈ, ਐਡੀਟਰਸ ਗਿਲਡ ਐਕਸਪ੍ਰੈਸ ਕੰਸਰਨ ਓਵਰ ਹਰਾਸਮੈਂਟ ਇੰਟੀਮੀਡੇਸ਼ਨ ਆਫ ਜਰਨਲਿਸਟ ਬਾਈ ਸਮ੍ਰਿਤੀ ਇਰਾਨੀ। ਹੁਣ ਸਮ੍ਰਿਤੀ ਇਰਾਨੀ ਮੋਦੀ ਦੀ ਚਹੇਤੀ ਖਾਸਮ ਖਾਸ, ਇਸ ਬਾਰੇ ਹੋਰ ਕੀ ਕਹਿਣਾ, ਸਾਸ ਵੀ ਕभी ਬਹੂ ਥੀ ਜੋ ਨਿਕਲ ਕੇ ਕਿਸ ਲੈਵਲ ਦੇ ਉੱਤੇ ਆਈ, ਟੋਟਲ ਅਨਪੜ੍ਹ ਮੋਦੀ ਵਾਂਗ, ਲੇਕਿਨ ਉਹ ਜਿਹੜੀ ਹੈ ਉਹਨਾਂ ਦੀ ਹਿੰਦੂਤਵਾ ਦੀ ਪੂਰੀ ਨਫ਼ਰਤੀ ਐਂਬੈਸਡਰ। ਇਹ ਅਮੇਠੀ ਜਿਹੜੀ ਹੈ ਉੱਥੋਂ ਰਾਜੀਵ ਗਾਂਧੀ ਦੇ ਹਲਕੇ ਚੋਂ ਖਲੋਤੀ ਸੀ, ਰਾਹੁਲ ਗਾਂਧੀ ਤਾਂ ਹੁਣ ਕਿਸੇ ਹੋਰ ਹਲਕੇ 'ਚ ਕੇਰਲਾ ਤੇ ਮੇਰੇ ਖਿਆਲ ਚਲਾ ਗਿਆ, ਉੱਥੋਂ ਜਿੱਤੀ ਹੋਈ ਔਰ ਉੱਥੇ ਸੀ। ਔਰ ਉੱਥੇ ਇੱਕ ਦੈਨਿਕ ਭਾਸਕਰ ਪ੍ਰੋਮਿਨੈਂਟ ਅਖਬਾਰ ਹੈ ਹਿੰਦੀ ਦਾ, ਇਹਨਾਂ ਦਾ ਕ੍ਰਿਟਿਕ ਹੈ ਥੋੜਾ ਬਹੁਤ ਗਵਰਨਮੈਂਟ ਦਾ, ਉਹਨਾਂ ਦੇ ਕੈਮਰਾਮੈਨ ਨੇ ਕਿਹਾ ਕਿ ਜੀ ਜਿਹੜਾ ਐਨੀ ਸਾਊਂਡ ਬਾਈਟ, ਤੇ ਉਹਨੂੰ ਇਹ ਕਹਿ ਗਈ ਕਿ ਵੀ ਤੇਰਾ ਬਿਹੇਵ ਬਹੁਤ ਮਾੜਾ ਹੈ, ਮੈਂ ਤੇਰੇ ਮਾਲਕਾਂ ਨੂੰ ਕਵਾਂਗੀ। ਔਰ ਵਿਦਨ ਆਵਰਸ ਉਹਦੀ ਨੌਕਰੀ ਖਤਮ ਹੋ ਗਈ। ਔਰ ਉਹ ਦੈਨਿਕ ਭਾਸਕਰ ਨੇ ਤਾਂ ਕਿਹਾ ਜੀ ਸਾਡਾ ਕਦੇ EMPLOYE ਨਹੀਂ ਰਿਹਾ। ਹੁਣ ਇਸ ਦੇ ਉੱਤੇ ਐਡੀਟਰ ਗਿਲਡ ਜਿਹੜੀ ਇਹ ਸਾਰੀ ਮੀਡੀਆ ਨੂੰ ਕੰਟਰੋਲ ਕਰਦੀ ਬਾਡੀ ਹੈ, ਉਹ ਹੈ ਤਾਂ ਸਿੰਬੋਲਿਕ ਹੀ। ਉਹਨਾਂ ਐਡੀਟਰਸ ਗਿਲਡ ਐਕਸਪ੍ਰੈਸਿਸ ਕੰਸਰਨ ਓਵਰ ਹਰਾਸਮੈਂਟ ਇੰਟੀਮੀਡੇਸ਼ਨ ਆਫ ਜਰਨਲਿਸਟ ਬਾਈ ਸਮ੍ਰਿਤੀ ਇਰਾਨੀ। It referred to recent incident involving Union Minister Smriti Irani in Amethi। और ये सारे चों असी ये देख सकते हैं कि भाई ये कला जे असी शिकायत असी तो इत्थे बैठे कहते हैं कि जी साडा TV 84 ब्लॉक करता है, बाकी पंथक चैनल दा भी यही हशर है, उत्थे बैठिया नाल की हुंदा है। और ट्विटर दे जिहड़ा ओन करन वाले ने उहदा प्रीवियस फाउंडर CEO और अज दा की है, ਉਹਦੇ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਇਹ ਕਿਸ ਕਿਸਮ ਦੀ ਜਮਹੂਰੀਅਤ ਹੈ। ਜਦੋਂ ਕਿ ਮੋਦੀ ਇਹ ਕਹਿੰਦਾ ਹੈ ਕਿ ਜੀ, ਜਦੋਂ ਇਹ ਕਿਹਾ ਜਾਂਦਾ ਸੀ ਕਿ ਜੀ ਜਿਹੜਾ ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ, ਹੁਣ ਉਹ ਨਹੀਂ ਕਹਿੰਦੇ ਲਾਰਜੈਸਟ, ਹੁਣ ਕਹਿੰਦੇ ਨੇ ਇੰਡੀਆ ਇਜ਼ ਦਾ ਮਦਰ ਆਫ ਆਲ ਡੈਮੋਕ੍ਰੇਸੀਜ਼। ਔਰ ਰਵੀਸ਼ ਕੁਮਾਰ ਨੇ ਅੱਜ ਕਿਹਾ ਵੀ ਉਹ ਇਹਨਾਂ ਨੂੰ ਪੂਰਾ ਇਸ ਤੇ ਕਹਿੰਦਾ ਇੰਡੀਆ ਮਦਰ ਆਫ ਆਲ ਡੈਮੋਕ੍ਰੇਸੀਜ਼, ਫਾਦਰ ਆਫ ਆਲ ਪਾਵਰ। ਸੋ ਉਹ ਜਿਹੜਾ ਉਹਨਾਂ ਦੀ ਹਕੀਕਤ ਟਵਿੱਟਰ ਨੇ
ਸਾਹਮਣੇ ਲੈ ਆਉਂਦੇ ਹੈ ਕਿ ਭਾਈ ਹਕੀਕਤ ਕੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ ਟੀਵੀ 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ, ਯੂਕੇ, ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਸਿੱਖਾਂ ਦੀ ਤਾਕਤਵਰ ਸਿਆਸੀ ਹੋਂਦ ਨੂੰ ਭਾਰਤੀ ਹਕੂਮਤ ਇੱਕ ਬਹੁਤ ਵੱਡੇ ਖਤਰੇ ਵਜੋਂ ਦੇਖਦੀ ਹੈ। ਕੈਨੇਡਾ ਅਤੇ ਆਸਟ੍ਰੇਲੀਆ ਨਾਲ ਭਾਰਤ ਦੇ ਡਿਪਲੋਮੈਟਿਕ ਸਬੰਧ ਜਿਹੜੇ ਸਿੱਖ ਫੈਕਟਰ ਕਰਕੇ ਬੜੇ ਤਣਾਅਪੂਰਨ ਹਨ ਔਰ ਭਾਰਤੀ ਮੀਡੀਆ ਵੱਲੋਂ ਵੀ ਇਸ ਨੂੰ ਖੂਬ ਹਵਾ ਦਿੱਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਮੈਂ ਤਾਂ 39 ਸਾਲ ਦੇ ਕੌਮੀ ਆਜ਼ਾਦੀ ਦੇ ਸਫ਼ਰ ਨੂੰ ਇੱਕ ਮੁਸਾਫਰ ਵਾਂਗ, ਕਿਉਂਕਿ ਇਸ ਰਸਤੇ ਤੇ ਤੁਰੇ ਤਾਂ ਪਹਿਲਾਂ ਹੀ ਹੋਏ ਸੀ, ਲੇਕਿਨ ਗੁਰੂ ਨੇ ਕਦਮ ਸਾਬਤ ਰੱਖਦਿਆਂ ਇਸ ਪਾਸੇ ਤੋਰ ਲਿਆ। ਅੱਛਾ। ਤੇ ਉਹ ਵਕਤ ਵੀ ਦੇਖਿਆ ਹੋਇਆ ਹੈ ਜਿਸ ਮਾਹੌਲ ਚੋਂ ਜੂਨ 84 ਤੋਂ ਇੱਕਦਮ ਬਾਅਦ ਕੌਮ ਦਾ ਵੈਰਾਗ ਔਰ ਬੇਬਸੀ ਸੀ। 31 ਅਕਤੂਬਰ 1984 ਤੋਂ ਬਾਅਦ ਦਾ ਮਾਹੌਲ ਵੀ ਦੇਖਿਆ ਹੋਇਆ ਹੈ ਕਿ ਜਿੱਥੇ ਭਾਰਤ ਭਰ ਦੇ ਵਿੱਚ ਕੌਮ ਖੌਫਜ਼ਦਾ ਸੀ, ਭਾਵੇਂ ਖੁਸ਼ੀ ਸੀ ਕਿ ਇੱਕ ਦੁਸ਼ਟ ਨੂੰ ਪਾਪੀ ਕੋ ਦੰਡ ਦਿਓ ਹੈ, ਕਿ ਅਕਾਲ ਪੁਰਖ ਨੇ ਜਿਹੜਾ ਉਹ ਉਸ ਨੂੰ ਦੰਡ ਦਿੱਤਾ ਹੈ, ਲੇਕਿਨ ਇੱਕ ਅਨਿਸ਼ਚਿਤਤਾ ਸੀ। ਪੰਜਾਬ ਦੇ ਵਿੱਚ ਇੱਕ ਉਸ ਕਿਸਮ ਦੀ ਫੌਜੀ ਛਾਉਣੀ ਜਿਸ ਦੇ ਵਿੱਚ ਤੁਸੀਂ ਨਾ ਆਪਣੀ ਆਵਾਜ਼ ਉੱਚੀ ਲੈ ਸਕਦੇ ਹੋ ਔਰ ਕੋਈ ਪਤਾ ਨਹੀਂ ਹੈ ਕਿਹਦੇ ਘਰ ਤੇ ਅੱਧੀ ਰਾਤ ਨੂੰ ਛਾਪਾ ਪੈਣਾ ਹੈ, ਕਿਹਦਾ ਜਵਾਨ ਪੁੱਤਰ, ਕਿਸ ਦੀ ਬੱਚੀ ਉਹਨਾਂ ਨੇ, ਪੁਲਿਸ ਨੇ ਜਿਹੜੀ ਹੈ ਉਹਨਾਂ ਦੇ ਦਰਿੰਦਿਆਂ ਨੇ ਉਹ ਲੈ ਜਾਣੇ ਨੇ। ਸੋ ਇਸ ਸਾਰੇ ਦੇ ਤੁਰਦਿਆਂ ਇਹ ਉਹ ਪੀਰੀਅਡ ਸੀ ਜਦੋਂ ਮੌਜੂਦਾ ਜਿਹੜਾ ਹੁਣ ਬੀਜੇਪੀ 'ਚ ਬੈਠਾ ਸੁਨੀਲ ਜਾਖੜ, ਇਹਦੇ ਪਿਓ ਬਲਰਾਮ ਜਾਖੜ ਨੇ ਜਿਹੜਾ ਸਪੀਕਰ ਵੀ ਸੀ ਇੰਡੀਅਨ ਪਾਰਲੀਮੈਂਟ ਦਾ ਔਰ ਬਾਅਦ ਦੇ ਵਿੱਚ ਮਿਨਿਸਟਰ ਵੀ ਰਿਹਾ, ਐਗਰੀਕਲਚਰ ਮਿਨਿਸਟਰ ਸੀ ਇੰਦਰਾ ਗਾਂधी ਦੀ ਕੈਬਨਿਟ ਦਾ, ਉਹਨੇ ਇਹ ਬਿਆਨ ਦਿੱਤਾ ਸੀ कि अगर भारत की एकता अखंडता के लिए हमें 20 मिलियन 2 करोड़ सिखों को भी मारना पड़ा तो हम इससे हिचकिचाएंगे नहीं। और ये लगता सी कि भी इन्हां दे किस किस्म के इरादे ने, इन्होंने क्यों जी तैयारी की हुई है, मैंटली किस हद तक चले गए। फिर ये वो पीरीयड सी जदों उन्होंने फिर चैलेंज होया जुझारूवाद का। फिर असी लेट 80s ਦੇ ਵਿੱਚ ਉਹ ਜੇ ਬਿਆਨ ਦੇਖਦੇ ਹਾਂ ਕਿ ਭਾਈ 30-35 ਪਿੰਡਾਂ ਦੇ ਝਬਾਲ ਏਰੀਆ ਦੇ ਸਰਪੰਚਾਂ ਪੰਚਾਂ ਨੂੰ ਬਾਹਰ ਕੱਢ ਕੇ ਇਕੱਠੇ ਕਰਕੇ ਉਹਨਾਂ ਦਾ ਬ੍ਰਿਗੇਡੀਅਰ ਜਿਹੜਾ ਉਸ ਛਾਉਣੀ ਦਾ ਇੰਚਾਰਜ ਉਹ ਧਮਕੀ ਦਿੰਦਾ ਹੈ ਕਿ ਭਾਈ ਤੁਸੀਂ ਜਿਹੜਾ ਬੰਦੇ ਬਣ ਜਾਓ, ਨਹੀਂ ਤਾਂ ਅਸੀਂ ਤੁਹਾਡੇ ਸਾਰੇ ਮੇਲ ਬੰਦੇ ਮਾਰ ਦਿਆਂਗੇ ਔਰ ਤੁਹਾਡੀਆਂ ਔਰਤਾਂ ਨੂੰ ਆਪਣੀਆਂ ਛਾਉਣੀਆਂ 'ਚ ਰੱਖਾਂਗੇ ਔਰ ਉਹ ਇੱਕ ਨਵੀਂ ਨਸਲ ਪੈਦਾ ਕਰਾਂਗੇ ਜਿਹੜੀ ਕਿ ਭਾਰਤ ਦੇ ਲਈ ਲਾਇਲ ਹੋਏ। ਹੁਣ ਉਸ ਔਰ ਮਾਝੇ ਦੇ ਧੁੰਨੀ ਦੇ ਵਿੱਚ ਝਬਾਲ ਏਰੀਆ ਔਰ ਦੂਜੇ ਇਸੇ ਤਰ੍ਹਾਂ ਅਸੀਂ ਇਹਨਾਂ ਇਲਾਕਿਆਂ 'ਚ ਗੁਰਦਾਸਪੁਰ 'ਚ ਜਿੱਥੇ ਗੋਬਿੰਦ ਰਾਮ ਬਾਜ ਤਾਂ ਉਹਦੇ ਮਾਸ ਤੇ ਟੁਕੜੇ ਨਹੀਂ ਲੱਭੇ ਜਦੋਂ ਸਿੰਘਾਂ ਨੇ ਉਹਨੂੰ ਸਜ਼ਾ ਯਾਫਤਾ ਕੀਤਾ, ਉਸ ਨੇ ਜਿਵੇਂ ਇਲਾਕੇ ਦੇ ਵਿੱਚ ਇੱਕ ਖੌਫ ਦਾ ਮਾਹੌਲ ਪੈਦਾ ਕੀਤਾ, ਔਰਤਾਂ ਨੂੰ ਬੇਪਤ ਕੀਤਾ, ਨੌਜਵਾਨਾਂ ਨੂੰ ਮਾਰਿਆ ਔਰ ਉਹ ਪਿਸ਼ਾਬ ਕਰਕੇ ਤੇ ਇਹ ਕਹਿੰਦਾ ਸੀ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਪੀਤਾ,
ਹੁਣ ਗੋਬਿੰਦ ਰਾਮ ਦਾ ਅੰਮ੍ਰਿਤ ਪੀਓ। ਸੋ ਇਸ ਲੈਵਲ ਦੇ ਮਾਹੌਲ 'ਚੋਂ ਜਦੋਂ ਇਹ ਲੱਗਦਾ ਸੀ ਕਿ ਵੀ ਇਹ ਤਾਂ ਜ਼ੁਲਮ ਦੀ ਤਾਂ ਆਪਣੀ ਥਾਂ ਹੈ, ਇਹ ਸਾਡਾ ਫਿਊਚਰ ਕੀ ਹੈ, ਅਸੀਂ ਕਿੱਥੇ ਜਾ ਕੇ ਐਂਡ ਹੋਵਾਂਗੇ। ਬਿਲਕੁਲ। ਔਰ ਅੱਜ ਜਦੋਂ ਅਸੀਂ ਭਾਰਤ ਦੀ ਹਕੂਮਤ ਉਸ ਨੂੰ ਜਦੋਂ ਪੰਜਾਬ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ, ਅੱਜ ਵੀ ਜਦੋਂ 6 ਜੂਨ ਔਰ 4 ਜੂਨ ਤੋਂ 6 ਜੂਨ ਤੱਕ ਸਮਾਗਮ ਹੁੰਦੇ ਨੇ, ਖਾਲਿਸਤਾਨ ਜ਼ਿੰਦਾਬਾਦ ਉਸ ਅਕਾਲ ਤਖਤ ਦੀ ਸਾਰੀ ਵਿਸਿਨਿਟੀ ਦੇ ਵਿੱਚ ਗੂੰਜ ਰਿਹਾ ਹੈ। ਬਿਲਕੁਲ। ਔਰ ਪੂਰਾ ਇੱਕ ਮਾਰਚ ਜਿਹੜਾ ਕਮੈਮੋਰੇਸ਼ਨ ਮਾਰਚ ਹੈ ਉਹ ਅੰਮ੍ਰਿਤਸਰ ਚ ਨਿਕਲਦਾ, ਹਜ਼ਾਰਾਂ, ਅਸੀਂ ਤਾਂ ਚਲੋ ਦਾੜੀਆਂ ਚਿੱਟੀਆਂ ਹੋ ਗਈਆਂ, ਕਾਲੀਆਂ ਦਾੜੀਆਂ ਵਾਲੇ ਜਾਂ ਅਜੇ ਮੁੱਛ-ਫੁੱਟ ਗੱਭਰੂ ਉਹਨੂੰ ਜੁਆਇਨ ਕਰ ਰਹੇ ਨੇ। ਉਹੀ ਅੰਮ੍ਰਿਤਸਰ ਸ਼ਹਿਰ ਦਾ ਹਿੰਦੂ ਵਪਾਰੀ, ਹਿੰਦੂ ਦੁਕਾਨਦਾਰ ਜਿਹੜਾ 39 ਸਾਲ ਪਹਿਲਾਂ ਉਹਨਾਂ ਨੂੰ ਫੌਜੀਆਂ ਨੂੰ ਕੜਾਹ ਔਰ ਪੂੜੀਆਂ ਤੇ ਛੋਲੇ ਖਵਾ ਰਿਹਾ ਸੀ, ਵਧਾਈਆਂ ਦੇ ਰਿਹਾ ਸੀ, ਉਹ 6 ਜੂਨ ਦੇ ਦਿਨ ਜਦੋਂ ਸਿੰਘਾਂ ਦੀ ਇਹ ਕਾਲ ਜਾਂਦੀ ਹੈ ਦਲ ਖਾਲਸਾ ਔਰ ਬਾਕੀ ਜੁਝਾਰੂ ਜਥੇਬੰਦੀਆਂ ਦੇ ਕਿ ਬੰਦ ਰੱਖੋ, ਤੇ ਉੱਥੇ ਇੱਕ ਚਿੜੀ ਵੀ ਨਹੀਂ ਫੜਕਦੀ ਹੈ, ਸਭ ਕੁਝ ਬੰਦ ਹੈ। ਸੋ ਇਹ ਜਿਹੜੀ ਸਟਰੈਂਥ ਹੈ, ਇਕੱਲੀ ਅਸੀਂ ਉੱਥੋਂ ਦੇ ਹਵਾਲੇ ਨਾਲ ਇਸ ਲਈ ਗੱਲ ਕਰਦੇ ਹਾਂ ਕਿ ਜਿਸ ਧਰਤੀ ਦੇ ਉੱਤੇ ਸਾਡੀ ਸਟਰਗਲ ਹੈ। ਔਰ ਅੱਜ ਜੇ 4 ਮੁਲਕਾਂ ਦੇ ਨਾਲ ਭਾਰਤ ਦਾ ਇਸ ਕਿਸਮ ਦਾ ਜਿਹੜਾ ਹੈ ਉਹ ਸਬੰਧ ਬਣ ਗਿਆ, ਦੋਵਾਂ ਨਾਲ ਤਾਂ ਆਲਮੋਸਟ ਡਿਪਲੋਮੈਟਿਕ ਜ਼ਬਰਦਸਤ ਜਿਹੜਾ ਹੈ ਉਹ ਕੱਲੀ ਫ੍ਰਿਕਸ਼ਨ ਨਹੀਂ, ਉਹ ਤਾਂ ਮਤਲਬ ਕੈਨੇਡਾ ਨਾਲ ਤਾਂ ਤੋੜਨ ਤੱਕ ਵੀ ਆਸਟ੍ਰੇਲੀਆ ਵੀ, ਰੈਫਰੈਂਡਮ ਦੇ ਹਵਾਲੇ ਨਾਲ ਵੀ ਅਸੀਂ ਦੇਖਿਆ, ਅਮਰੀਕਾ ਦੇ ਨਾਲ, ਕਿਉਂਕਿ ਅਮਰੀਕਾ ਦੇ ਖਿਲਾਫ ਅਜੇ ਉਹ ਚੀਨ ਤੋਂ ਆਪਣੇ ਜੁੱਤੀਆਂ ਖਾ ਕੇ ਅਮਰੀਕਾ ਦੇ ਗਲ 'ਚ ਵੜੇ ਨੇ, ਇਹਨਾਂ ਖਿਲਾਫ ਅੰਦਰ ਖਾਤੇ ਕਹਿੰਦੇ ਹੋਣਗੇ, ਕੋਈ ਬਾਹਰ ਬਿਆਨਬਾਜ਼ੀਆਂ ਤਾਂ ਨਹੀਂ ਹੁੰਦੀਆਂ। ਤੇ ਯੂਕੇ 'ਚ ਉਹਨਾਂ ਨੂੰ ਲੱਗਦਾ ਵੀ ਸਾਡਾ ਮੌਲੀ ਦੇ ਧਾਗੇ ਵਾਲਾ, ਗਾਂ ਦੀ ਪੂਜਾ ਕਰਨ ਵਾਲਾ ਰਿਸ਼ੀ ਸੋਨਕ ਆ ਗਿਆ, ਔਰ ਉਹ ਵੀ ਅੰਦਰ ਖਾਤੇ, ਜਿਵੇਂ ਉਹਨਾਂ ਨੇ ਪਿਛਲੀ ਹਕੂਮਤ ਨੇ ਜੱਗੀ ਜੌਲ ਫੜਵਾਇਆ, ਉਹਨਾਂ ਦੀ MI6 ਨੇ ਜਾਂ ਦੂਜੇ। ਲੇਕਿਨ ਉਹਨਾਂ ਨਾਲ ਵੀ ਜਦੋਂ ਹਾਈ ਕਮਿਸ਼ਨ ਤੋਂ ਤਿਰੰਗਾ ਲੱਥਦਾ ਹੈ ਔਰ ਖਾਲਸਾਈ ਝੰਡਾ ਝੂਲਦਾ ਹੈ, ਤੇ ਜਿਸ ਕਿਸਮ ਦਾ ਵਰਤਾਰਾ ਇਹਨਾਂ ਨੇ ਕੀਤਾ, ਡਿਮਾਰਸ਼ੇ ਵੀ ਦਿੱਤਾ, ਕਿਉਂਕਿ ਲੰਡਨ ਤੋਂ ਹੀ ਖਾਲਿਸਤਾਨ ਰੈਫਰੈਂਡਮ ਸ਼ੁਰੂ ਹੋਇਆ ਸੀ, ਉਹ ਪਹਿਲਾ ਡਿਪਲੋਮੈਟਿਕ ਕਲੈਸ਼ ਸੀ। ਫਿਰ ਅਸੀਂ ਦੇਖਦੇ ਹਾਂ ਕਿ ਜੀ ਇਹਨਾਂ ਨੇ ਉਹ ਹਾਈ ਕਮਿਸ਼ਨ ਬ੍ਰਿਟਾਨੀਆ ਦਾ ਉੱਥੇ ਕੀਤਾ। ਲੇਕਿਨ ਇਸ ਵੇਲੇ ਜਿਹੜੇ ਰਡਾਰ ਦੇ ਉੱਤੇ ਮੁੱਖ ਤੌਰ ਤੇ ਇਸ ਲਈ ਜਦੋਂ ਅਸੀਂ ਕੈਨੇਡਾ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਭਾਈ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਇਹਨਾਂ ਨੇ ਜਿਹੜਾ ਪਲੈਟਿਓ ਘੱਲੂਘਾਰਾ ਹਫ਼ਤੇ ਨਗਰ ਕੀਰਤਨ ਦੇ ਮੌਕੇ ਇੰਦਰਾ ਗਾਂਧੀ ਨੂੰ ਸੋਧਣ ਦਾ ਔਰ ਉਸ ਨੂੰ ਪਿਕਚਰਾਈਜ਼ ਕੀਤਾ ਗਿਆ ਸੀ ਮਾਡਲ ਦੇ ਰੂਪ ਦੇ ਵਿੱਚ, ਉਹਨਾਂ ਨੇ ਬੜਾ ਚੀਕਾਂ ਮਾਰੀਆਂ। ਤਾਂ ਈਵਨ ਕੈਨੇਡੀਅਨ ਗਵਰਨਮੈਂਟ ਨੇ ਫੈਡਰਲ ਲੈਵਲ ਜਾਂ ਸਟੇਟ ਲੈਵਲ ਦੇ ਉੱਤੇ ਤਾਂ ਕੀ ਰਿਐਕਟ ਕਰਨਾ ਸੀ, ਉਹ ਬਰੈਂਪਟਨ ਦੇ ਮੇਅਰ ਨੇ ਕਿਹਾ ਕਿ ਜੀ ਬਿਲਕੁਲ ਇਹ ਕੋਈ ਹੇਟ ਕ੍ਰਾਈਮ ਨਹੀਂ ਹੈ, ਇਹ ਡੈਪਿਕਸ਼ਨ ਹੈ ਹਿਸਟਰੀ ਦੀ, ਔਰ ਉਸ ਜਿਹੜਾ ਸੈਕਸ਼ਨ 2 ਹੈ ਉਹਨਾਂ ਦੇ ਚਾਰਟਰ ਆਫ ਰਾਈਟਸ ਦਾ, ਉਹਦੇ ਥੱਲੇ ਇਹ ਫਰੀडम ਆਫ ਐਕਸਪ੍ਰੈਸ਼ਨ ਔਰ ਬਿਲੀਫ ਔਰ ਇਹ ਉਹਦਾ ਹਿੱਸਾ ਹੈ, ਇਸ ਲਈ ਇਹ ਕੋਈ ਹੇਟ ਕ੍ਰਾਈਮ ਨਹੀਂ ਹੈ। ਹੁਣ ਇਸ ਤੋਂ ਪਹਿਲਾਂ ਕਿਉਂਕਿ ਐਸ ਜੈ ਸ਼ੰਕਰ ਨੇ ਦੂਜੇ ਤੀਜੇ ਪੂਰਾ ਇਸ ਦੇ ਉੱਤੇ ਜਿਹੜਾ ਉਹ ਵਾਵੇਲਾ ਕੀਤਾ ਹੋਇਆ ਸੀ। ਹੁਣ ਮੈਂ ਦੇਖ ਰਿਹਾ ਕਿ ਵੀ ਇਹ ਜਿਹੜਾ ਸਿੱਖਾਂ ਦਾ ਕਲਾਊਟ ਹੈ, ਇਵੇਂ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਗ੍ਰਿਫਿਥ ਗੇਮਸ ਦੇ ਵਿੱਚ ਜਿਹੜਾ ਸ਼ਹੀਦੀ ਟੂਰਨਾਮੈਂਟ ਹੋਇਆ, 25,000 ਤੋਂ ਜ਼ਿਆਦਾ ਜਿਹੜੇ ਨੇ ਉਹ ਉਸ ਵਿੱਚ ਪਾਰਟਿਸਿਪੇਸ਼ਨ ਕੀਤੀ ਲੋਕਾਂ ਨੇ, ਔਰ ਬੜਾ ਜ਼ਬਰਦਸਤ ਦਿਨ ਵੀ ਬੜਾ ਵਧੀਆ ਲੱਗਾ ਸੀ। ਔਰ ਉਸ ਦੇ ਉੱਤੇ ਇਹਨਾਂ ਨੇ ਕਿਵੇਂ ਲਿਜਾ ਕੇ ਇੱਕ ਕਾਰਾਂ ਦਾ ਕਾਫਲਾ ਉੱਥੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ, ਤਿਰੰਗੇ ਲਾ ਕੇ, ਤੇ ਸਾਡੇ ਇੱਕ ਵੀਰ ਉਹ ਤਾਊ ਜੀ ਕਰਕੇ ਲਿਖਦਾ, ਵੀਰ ਰਹਿ ਜਾਂ ਭੈਣ ਹੈ, ਤਾਊ ਜੀ ਕਰਕੇ ਲਿਖਦਾ ਮੈਂ, ਉਹ ਕਹਿੰਦਾ ਜੀ ਤੁਹਾਡੀ ਇਹ ਗੱਲ ਬਹੁਤ ਚੰਗੀ ਲੱਗੀ ਕਿ ਨਾ ਤਿਰੰਗੇ ਲੱਭੇ ਨਾ ਗੱਡੀਆਂ ਦੇ ਸ਼ੀਸ਼ੇ ਲੱਭੇ। ਅਸੀਂ ਕਿਉਂਕਿ ਵਾਇਲੈਂਟ ਲੈਂਗੁਏਜ ਵੀ ਸ਼ੀਸ਼ੇ ਤੋੜੇ ਤਾਂ ਅਸੀਂ ਕਹਿਣਾ ਨਹੀਂ, ਲੱਭੇ ਨਹੀਂ, ਕੌਣ ਲੈ ਗਿਆ ਇਹ ਤਾਂ ਹੁਣ ਇਹੀ ਦੱਸ ਸਕਦਾ, ਨਾ ਇਹਨਾਂ ਦੇ ਝੰਡੇ ਲੱਭੇ ਨਾ ਸ਼ੀਸ਼ੇ ਲੱਭੇ। ਲੇਕਿਨ ਇਹਨਾਂ ਨੇ ਉੱਥੇ ਵੀ ਬੜਾ ਵਾਵੇਲਾ, ਉਹ ਇੱਕ ਪੂਰਾ ਗਰੁੱਪ ਖੜਾ ਹੋ ਕੇ ਉਹ ਆਪਣੀ ਵੀਡੀਓ ਬਣਾ ਰਿਹਾ, ਜਿਹੜੇ ਉਹ ਹੈਬਿਚੁਅਲ ਕ੍ਰਿਮੀਨਲ ਲੱਗਦੇ ਨੇ ਸ਼ਕਲੋਂ ਹੀ ਸਾਰੇ, ਕਿ ਜੀ ਦੇਖੋ ਨਾ ਪੁਲਿਸ ਨੇ ਕਿਸੇ ਨੂੰ ਗ੍ਰਿਫਤਾਰ ਕੀਤਾ, 2 ਘੰਟੇ ਤੋਂ ਅਸੀਂ ਪੁਲਿਸ ਥਾਣੇ ਦੇ ਬਾਹਰ ਖੜੇ ਹਾਂ ਔਰ ਸਾਨੂੰ ਕੋਈ ਜਿਹੜਾ ਨਹੀਂ ਇਨਸਾਫ ਮਿਲ ਰਿਹਾ ਹੈ, ਪਹਿਲਾਂ ਵੀ ਇਸ ਤਰ੍ਹਾਂ ਹੋਇਆ ਸੀ ਔਰ ਇਹ ਉਹ। ਲੇਕਿਨ ਮੈਂ ਸਮਝਦਾ ਵੀ ਇੱਕ ਪਾਸੇ, ਔਰ ਸਾਰੇ ਹਿੰਦੂ ਤੋਂ ਵੀ ਅਸੀਂ ਕੱਲ ਡਿਸਕਸ ਕੀਤਾ ਸੀ ਵੀ ਇਹਨਾਂ ਦਾ ਵਕੀਲ ਕੌਣ ਹੈ, ਪੈਸੇ ਕੌਣ ਦੇ ਰਿਹਾ ਹੈ। ਸਿਡਨੀ ਜਿਹੜੇ 2 ਨਾਈਫ ਵੀਲਡਿੰਗ ਹਿੰਦੂ ਤੋਂ ਵੀ ਗਏ ਨਿਕਲਿਆ, ਇੱਧਰ ਵੀ 2 ਫੜੇ ਗਏ ਜਿਨ੍ਹਾਂ ਨੂੰ ਚਾਰਜ ਕੀਤਾ ਹੈ ਨਾਈਫ ਵੀਲਡਿੰਗ, ਔਰ ਇੱਥੇ ਤਾਂ ਸਾਹਮਣੇ ਹੀ ਆ ਗਿਆ ਕਿ ਭਾਈ ਬਿਨਾਂ ਪਰਮਿਸ਼ਨ ਲਏ ਇਹ ਗ੍ਰਿਫਿਥ ਗੇਮਸ ਨੂੰ ਬਰਬਾਦ ਕਰਨ ਆਏ। ਲੇਕਿਨ ਮਤਲਬ ਲੋਕਲ ਕੀ ਹੈ, ਹੁਣ ਹੈਲਨ ਡੈਲਟਨ MP ਹੈ ਉਸ ਖਿੱਤੇ ਦੀ,
ਉਹਨੇ ਅੱਜ ਟਵੀਟ ਕੀਤਾ, ਉਹਨੇ ਕਿਹਾ ਉਹ ਗ੍ਰਿਫਿਥ ਗੇਮਸ ਦੇ ਵਿੱਚ ਹਿੱਸਾ ਲਿਆ ਸੀ ਉਹਨੇ ਕਿਹਾ, ਓ ਮਾਈ ਗॉड, what a crowd at Ted Scorby Oval at Colina today for the 25th Shahidi Sikh Games in Griffith. So ਉਹਨੇ ਪੂਰਾ ਕਿ 5ਵਾਂ ਸ਼ਹੀਦੀ Sikh Games in Griffith. Oh my God, what a crowd at Ted Scorby Oval at Colina today for 25th Shahidi Sikh Games in Griffith. So much food, so much fun, so much entertainment. I was invited to welcome the massive crowd of spectators watching the kabaddi competition. कि मैंने invite किया सी, मैं गई है. It is a wrestling sport. ये हुन क्योंकि कबड्डी ਨੂੰ ਅਸੀਂ ਜਾਣਦੇ ਹਾਂ, क्योंकि MP mainstream Australians ਨੂੰ ਦੱਸ ਰਹੀ ਹੈ ਵੀ ਕਬੱਡੀ ਕੀ ਹੈ. ਉਹਨੇ ਕਿਹਾ it is a wrestling sport originating from very early Indian civilization. कि जदों पुरानी सभ्यता चों निकली हुई गेम है. बिल्कुल. Watching on it looked more like wrestling meets NRL to me, but the athleticism was incredible. ਹੁਣ ਐਥਲੈਟਿਕਸ ਕਿਉਂਕਿ ਗੇਮ ਤਾਂ ਉਹਨੇ ਰੈਫਰ ਕੀਤਾ NRL ਨੂੰ ਕਿ ਮੈਨੂੰ ਇਵੇਂ ਲੱਗਾ ਜਿਵੇਂ ਮੈਂ ਉਹ ਦੇਖ ਰਹੀ ਹਾਂ, ਪਰ ਕਿਉਂਕਿ ਹੁਣ ਕਬੱਡੀ ਦੇ ਵਿੱਚ ਜਿਹੜਾ ਰੀਡਰ ਹੈ ਜਿਹਨੇ ਕਰਨਾ ਔਰ ਜਿਹੜਾ ਜਾਫੀ ਹੈ, ਹੁਣ ਉਹਦੇ ਚ ਜਿਹੜੀ ਉਸ ਦੇ ਵਿੱਚ ਐਜਿਲਿਟੀ ਹੈ, ਉਹਦੇ ਚ ਫੁਰਤੀ ਹੈ ਜਿਹਨੂੰ ਅਸੀਂ ਕਹਾਂਗੇ ਪਹਿਲਾਂ ਤਾਂ ਧਾਵੇ ਦੀ ਤੇ ਫਿਰ ਹਾਂ, ਉਹਨੇ ਕਿਹਾ ਕਿ ਐਥਲੈਟਿਸਿਜ਼ਮ ਵਾਸ ਇਨਕ੍ਰੈਡੀਬਲ. ਔਰ ਇਹ ਹੁਣ ਇਹ ਹੈ ਜਵਾਬ ਇਹਨਾਂ ਹਿੰਦੂ ਤਵੀਆਂ ਨੂੰ ਕਿ ਭਾਈ ਤੁਹਾਡੇ ਪ੍ਰਚਾਰ ਦਾ, ਤੁਹਾਡੀ ਨੈਗੇਟਿਵਿਟੀ, ਤੁਸੀਂ ਕਹਿ ਰਹੇ ਹੋ ਜੀ ਸ਼ਹੀਦੀ ਜੂਨ 84 ਦੇ ਸ਼ਹੀਦਾਂ ਨੂੰ ਕਹਿੰਦੇ ਨੇ, ਇਹ ਸਭ ਐਕਸੈਪਟੈਂਸ ਹੈ. ਔਰ ਹੁਣ ਹਿੰਦੂ ਅਖਬਾਰ ਜਿਹੜਾ ਅਦਰਵਾਈਜ਼ ਰਿਲੇਟਿਵਲੀ ਨਾਰਥ ਦੀਆਂ ਡਿਵੈਲਪਮੈਂਟਸ ਦੇ ਉੱਤੇ ਕੋਈ ਬਹੁਤੀ ਮੇਨ ਕੋਈ ਖਬਰ ਪਿਕ ਕਰਦੇ ਨੇ, ਪਰ ਹੁਣ ਇਹ ਇੰਡੀਅਨ ਮੀਡੀਆ ਦੇ ਵਿੱਚ ਵੀ ਰੌਲਾ ਤਾਂ ਇਹਨਾਂ ਨੇ ਆਪ ਹੀ ਪਾਇਆ ਹੋਇਆ ਸੀ, ਵਿਸ਼ਵ ਗੁਰੂ ਬਣ ਕੇ ਜੀ ਉਹ ਵੀ ਸਾਡੀ ਮੰਨਦਾ. ਉਹ ਕਹਿੰਦਾ ਨਾ UK ਤੁਹਾਡੀ ਮੰਨੇ, ਉੱਥੇ ਤੁਹਾਡੇ ਝੰਡੇ ਲੱਥ ਰਹੇ ਨੇ, ਕੈਨੇਡਾ 'ਚ ਤੁਹਾਨੂੰ ਜੁੱਤੀਆਂ ਪੈ ਰਹੀਆਂ, ਉੱਥੇ ਵੀ ਰੈਫਰੈਂਡਮ ਹੋਇਆ, ਉੱਥੇ ਵੀ ਆਸਟ੍ਰੇਲੀਆ 'ਚ ਵੀ. ਔਰ ਉਹਦੇ 'ਚ ਇਹ ਵਿਵੇਕ ਕਾਟਜੂ ਨਾਂ ਦਾ ਕਾਲਮਨਿਸਟ ਹੈ, ਉਹਦੇ 'ਚ ਉਹਨੇ ਪੂਰਾ 3 ਸਫ਼ੇ ਦਾ ਆਰਟੀਕਲ ਲਿਖ ਮਾਰਿਆ, ਮਿਊਜ਼ਿੰਗਸ ਔਨ ਦਾ ਫ੍ਰਿਕਸ਼ਨਸ ਇਨ ਇੰਡੀਆ ਕੈਨੇਡਾ ਟਾਈਜ਼. ਮਿਊਜ਼ਿੰਗਸ ਕਿ ਵੀ ਇੰਡੀਆ ਕੈਨੇਡਾ ਟਾਈਜ਼ ਕੀ ਨੇ, ਲੰਬਾ ਚੌੜਾ ਆਰਟੀਕਲ ਹੈ, ਪਰ ਸ਼ੁਰੂ ਹੀ ਉਹ ਇੱਥੋਂ ਕਰਦਾ ਹੈ ਕਿ ਡਿਊਰਿੰਗ ਏ ਪ੍ਰੋ ਖਾਲਿਸਤਾਨੀ ਪੈਰੇਡ ਔਨ June 4th in Brampton, Canada, there was a tableau that depicted a lady clad in a white sari, ਹੁਣ ਇਹ lady ਹੋ ਗਈ ਹੈ, who was blooded with 2 soldiers training their guns on her. The board behind her read revenge of attack on Shri Darbar Sahib. ਉਹਨੇ ਕਿਹਾ ਜੀ ਉਹਦੇ ਪਿੱਛੇ ਸੀ ਕਿ ਬਦਲਾ ਲਿਆ. ਔਰ ਇਹ the side of the float carried the words never forget 1982. ਆਪ ਹੀ ਪ੍ਰਚਾਰ ਰਹੇ ਨੇ, ਅਦਰਵਾਈਜ਼ ਉੱਥੇ ਕਿੰਨਿਆਂ ਕਿੰਨੇ ਦੇਖਿਆ ਹੋਣਾ, ਲੋਕਲ ਨਹੀਂ ਦੇਖਿਆ ਹੋਣਾ. ਹੁਣ ਇਹ ਕਹਿ ਰਹੇ ਨੇ ਵੀ ਇੱਕ ਪਾਸੇ ਇਹ ਸੀ ਵੀ ਅਸੀਂ ਬਦਲਾ ਲਿਆ, ਦੂਜਾ ਪਾਸਾ ਸੀ never forget 1984. ਔਰ ਇਸ ਸਾਰੇ ਨੂੰ ਕਹਿ ਕੇ ਉਹਨੇ ਕਿਹਾ ਜੀ ਇੰਡੀਅਨ ਰਿਸਪੌਂਸ ਐਸ ਜੈਸ਼ੰਕਰ ਨੇ ਇਹਦੇ ਤੇ ਇਹ ਕਿਹਾ, ਉਹਦੇ ਤੇ ਉਹ ਕਿਹਾ. ਪਰ ਉਹਨੇ ਨਾਲ ਦੀ ਨਾਲ ਇਹ ਕਿਹਾ ਵੀ ਇਹ ਜਿਹੜੀ ਡਾਇਸਪੋਰਾ ਕਮਿਊਨਿਟੀ ਹੈ ਇਹ ਸਿੱਖਾਂ ਦੀ ਬਹੁਤ ਪਾਵਰਫੁਲ, ਉਹਦੇ ਤੇ ਉਹਨੇ ਕਿਹਾ ਡਾਇਸਪੋਰਾ ਐਂਡ ਫੋਰਨ ਪਾਲਿਸੀ. ਔਰ ਇਸ ਸਾਰੇ ਦਾ ਗੱਲ ਕਰਦੇ ਉਹਨੇ ਕਿਹਾ ਜੀ ਸਿੱਖ ਔਰ ਦੂਜੇ ਵੀ ਬੜੇ ਪਾਵਰਫੁਲ ਨੇ ਔਰ ਬੜਾ ਰੋਲ ਪਲੇ ਕਰ ਰਹੇ ਨੇ. ਔਰ ਇਸ ਹੁਣ ਗੱਲ ਕੱਲੀ ਇਹ ਨਹੀਂ ਹੈ, ਇਹਦੇ 'ਚ ਉਹ ਉਸ ਨੂੰ ਵੀ ਲੈ ਆਉਂਦਾ ਹੈ ਜਿਹੜੀ ਥਾਮਸ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਵੀ ਇੰਡੀਆ ਜਿਹੜਾ ਉਹ ਇੰਟਰਫੀਅਰ ਕਰ ਰਿਹਾ ਹੈ ਕੈਨੇਡਾ ਦੀ ਅੰਦਰੂਨੀ ਪੋਲਿਟਿਕਸ ਦੇ ਵਿੱਚ. ਹੁਣ ਜਿਹਨੂੰ ਇਹ ਬਾਰ-ਬਾਰ ਪ੍ਰੋਟੈਸਟ ਨਾਂ ਦੇ ਥੱਲੇ ਜਾਂ ਡਿਮਾਰਸ਼ੇ ਦੇ ਥੱਲੇ ਟਰੈਵਲ ਐਡਵਾਈਜ਼ਰੀ ਕਰਦੇ ਨੇ, ਕੈਨੇਡਾ ਕਹਿ ਰਿਹਾ ਵੀ ਤੁਹਾਡੀਆਂ ਏਜੰਸੀਆਂ ਜਿਹੜੀਆਂ ਨੇ ਉਹ ਸਾਡੇ ਸਿਟੀਜ਼ਨ ਦੇ ਮਾਮਲਿਆਂ 'ਚ ਇੰਟਰਫੀਅਰ ਕਰ ਰਹੀਆਂ ਨੇ. ਔਰ ਉਹਦੇ 'ਚ ਉਹਨਾਂ ਨੇ ਕਿਹਾ, ਔਰ ਇਸ ਦੇ ਉੱਤੇ ਐਸ ਜੈਸ਼ੰਕਰ ਟੋਟਲੀ ਇਹ ਤਾਂ ਟੈਬਲਿਊ ਤੇ ਫਲਾਣਾ ਕਰ ਰਿਹਾ ਸੀ, ਤਾਂ ਉਹਦੇ 'ਚ ਇਹਨਾਂ ਕੋਲ ਕੁਝ ਨਹੀਂ ਹੈ. ਔਰ ਉਹ ਕਹਿ ਰਿਹਾ ਜੀ ਦੇਖੋ ਉਲਟਾ ਚੋਰ ਕੋਤਵਾਲ ਕੋ ਡਾਂਟੇ. ਹੁਣ ਜੇ ਗੱਲ ਇਸ ਹੱਦ ਤੱਕ ਚਲੀ ਗਈ ਹੈ ਤੇ ਹੁਣ ਇਸ ਆਰਟੀਕਲ 'ਚ ਵੀ ਮਿਊਜ਼ਿੰਗਸ ਔਨ ਫ੍ਰਿਕਸ਼ਨ ਇੰਡੀਆ ਕੈਨੇਡਾ ਟਾਈਜ਼, ਇਹ ਮਿਸਟਰ ਵਿਵੇਕ ਕਾਟਜੂ ਕਹਿੰਦਾ ਹੈ ਕਿ ਵੀ ਐਸਾ ਕੀ ਹੈ ਕਿ ਵੀ ਕੈਨੇਡਾ ਨੂੰ ਕੋਈ ਇੱਕ ਪਾਸੇ ਦਾ ਸਿੱਖ ਬਹੁਤ ਐਕਟਿਵ ਨੇ ਪੋਲਿਟਿਕਸ 'ਚ ਨੇ, ਪਰ ਇਹ ਕਨਕਲੂਡ ਕਰਦਾ ਕੈਨੇਡੀਅਨ ਪੋਲਿਟਿਕਸ the harsh reality of current Canadian political system is that Mr. Trudeau is critically dependent on New Democratic Party for his government survival and Jagmeet Singh
द NDP ਲੀਡਰ ਇਜ਼ ਏ ਕਮਿਟਡ ਖਾਲਿਸਤਾਨ ਸਿੰਪੈਥਾਈਜ਼ਰ। ਉਹਨੇ ਕਿਹਾ ਜੀ ਜਸਟਿਨ ਟਰੂਡੋ ਦੀ ਆਪਣੀ ਮੈਜੋਰਟੀ ਨਹੀਂ ਹੈ, ਉਹਨੂੰ NDP ਦੀ ਲੋੜ ਹੈ ਹਮਾਇਤ ਦੀ ਸਰਕਾਰ ਰੱਖਣ ਲਈ, ਉਹ ਜਗਮੀਤ ਸਿੰਘ ਖਾਲਿਸਤਾਨੀ ਬੈਠਾ ਹੈ। ਹੁਣ ਇਹ ਹੈ ਤੁਹਾਡੀ ਸਟਰੈਂਥ ਕਿ ਵੀ ਕਿੱਥੇ ਉਹ 2 ਕਰੋੜ ਸਿੱਖਾਂ ਨੂੰ ਮਾਰਨ ਲਈ ਤਿਆਰ ਸੀ, ਕਿੱਥੇ ਉਹ ਇੱਕ ਨਵੀਂ ਨਸਲ ਬਣਾਉਣ ਨੂੰ ਤਿਆਰ ਸੀ, ਔਰ ਇਹ ਸਿੱਖਾਂ ਦੀ ਪਾਵਰ ਰਿਜ਼ਿਲੀਅੰਸ ਹੈ। ਹੁਣ ਇਹਨਾਂ ਨੂੰ ਹੋਰ ਹੁਣ ਮੈਨੂੰ ਲੱਗ ਰਿਹਾ ਸੀ ਵੀ ਨਵਾਂ ਨੈਰੇਟਿਵ ਕੀ ਬਣਾਉਣਗੇ ਇਹਦੇ 'ਚ। ਹੁਣ ਉਹਦੇ 'ਚ ਇੱਕ ਇਹਨਾਂ ਦਾ KJ ਸਿੰਘ ਨਾਂ ਦਾ ਇਹਨਾਂ ਦਾ ਟੁਚਾ ਜਿਸ ਨੇ ਅੱਗੋਂ ਇੱਕ ਸਟੋਰੀ ਕੀਤੀ ਹੋਈ ਹੈ ਫੇਅਰ ਆਬਜ਼ਰਵਰ ਦੇ ਵਿੱਚ, ਖਾਲਿਸਤਾਨੀ ਟੈਰਰਿਸਟ ਨਾउ ਥ੍ਰੈਟਨ ਬੋਥ ਇੰਡੀਆ ਐਂਡ ਦਾ ਵੈਸਟ, ਕਿ ਜੀ ਇਹ ਹੁਣ ਖਤਰਾ ਬਣ ਗਏ ਨੇ ਕੱਲਾ ਇੰਡੀਆ ਲਈ ਨਹੀਂ ਵੈਸਟਰਨ ਕੰਟਰੀ ਲਈ ਵੀ। ਉਹਨੇ ਕਿਹਾ ਜੀ ਫਾਰ ਲੌਂਗ the movement for Khalistan was seen as India's problem. Now Germany, UK, Australia and especially Canada have large Sikh minorities. Therefore, this ethno-nationalist movement with many engaging in terrorism is now a problem for multi-ethnic liberal democracies themselves. कि जी सिख ਜਿਹੜੇ ਨੇ ਵੱਡੀ ਪ੍ਰੋਬਲਮ, ਉਹ ਤੁਸੀਂ ਤਾਂ ਇਹਨਾਂ ਨੂੰ ਕਹਿੰਦੇ ਸੀ ਹਮ ਮਸਲ ਦੇਂਗੇ, ਮੱਛਰ ਦੀ ਤਰ੍ਹਾਂ ਮਸਲ ਦੇਾਂਗੇ, ਦੂਜਿਆਂ ਦੀ ਤਰ੍ਹਾਂ ਕਰ ਦੇਾਂਗੇ। ਔਰ ਮੈਂ ਜਦੋਂ ਇਹ ਸਾਰਾ ਦੇਖਦਾ ਆਈ ਇੰਜੋਏ, ਮੈਨੂੰ ਇਹ ਲੱਗਦਾ ਕਿ ਬਈ ਅੱਜ ਅਸੀਂ ਇਹਨਾਂ ਨੂੰ ਚੀਕਾਂ ਮਾਰਨ ਤੇ ਲਾਇਆ। ਔਰ ਕਦੇ ਜਦੋਂ 84 ਪੀਰੀਅਡ ਦੇ ਵਿੱਚ ਇਹ ਚੱਲ ਰਿਹਾ ਸੀ ਔਰ ਕੁਦਰਤੀ ਇੱਕ ਵੱਡਾ ਬੋਰਡ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਲਾਇਆ ਹੋਇਆ ਸੀ ਗੁਰਦੁਆਰਾ ਰਿਚਮੰਡ ਹਿੱਲ, ਜਿੱਦਣ ਦੀਵਾਨ ਹੋਇਆ ਪਰਸੋਂ, ਤੇ ਭਾਈ ਹਿੰਮਤ ਸਿੰਘ ਵੀ ਨਾਲ ਸੀ। ਮੈਂ ਕਿਹਾ ਜੀ ਇਹਦੀ ਜਿਹੜਾ ਫੋਟੋ ਕਾਪੀ ਦੇ ਥੱਲੇ ਜਿਹੜੀ ਪੰਜਾਬੀ ਕੋਟ ਸੀ, ਹਾਲਾਂ ਅੱਜ ਮੈਂ ਕੋਸ਼ਿਸ਼ ਕੀਤੀ ਕਿ ਮੈਨੂੰ ਅੰਗਰੇਜ਼ੀ 'ਚ ਦੀ ਓਰੀਜਨਲ ਕੋਟ ਮਿਲੇ ਵੀ ਕਿਹਦੀ ਹੈ, ਪਰ ਜ਼ਾਹਰ ਹੈ ਇਹ ਕਿਸੇ ਦੀ ਵੀ ਹੋ ਸਕਦੀ ਹੈ, ਚੀ ਗੁਵੇਰਾ ਤੋਂ ਲੈ ਕੇ ਕਿਸੇ ਵੀ ਵੈਸਟਰਨ ਜਿਹੜਾ ਰੈਵੋਲੂਸ਼ਨਰੀ ਹੈ ਇਸ ਦੁਨੀਆ ਦਾ। ਔਰ ਉਹਦੇ 'ਚ ਉੱਪਰ ਟੱਠਾ ਅਕਾਲ ਤਖਤ ਹੈ ਜੀ, ਔਰ ਜੇ ਆਪਣੀ ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਮੈਂ ਉਹਨਾਂ ਨੂੰ ਭੇਜ, ਥੱਲੇ ਉਸ ਦੇ ਟੈਂਕ ਹੈ ਔਰ ਵਿਚਕਾਰ ਪੰਜਾਬੀ 'ਚ ਲਫ਼ਜ਼ ਲਿਖੇ ਹੋਏ ਨੇ ਜਿਹੜੀ ਕਿਸੇ ਰੈਵੋਲੂਸ਼ਨਰੀ ਦੀ ਟਰਾਂਸਲੇਸ਼ਨ ਹੈ, ਜਾਓ ਮੇਰੀ ਜ਼ਮੀਨ ਦਾ ਆਖਰੀ ਟੁਕੜਾ ਵੀ ਚੋਰੀ ਕਰ ਲਵੋ। ਜਾਓ ਮੇਰੀ ਜ਼ਮੀਨ ਦਾ ਆਖਰੀ ਟੁਕੜਾ ਵੀ ਚੋਰੀ ਕਰ ਲਵੋ, ਜੇਲ੍ਹ ਦੀ ਕੋਠੜੀ ਵਿੱਚ ਮੇਰੀ ਜਵਾਨੀ ਸੁੱਟੋ, ਮੇਰੀ ਵਿਰਾਸਤ ਲੁੱਟੋ, ਮੇਰੀਆਂ ਕਿਤਾਬਾਂ ਸਾੜੋ, ਮੇਰੀ ਥਾਲੀ ਵਿੱਚ ਆਪਣੇ ਕੁੱਤਿਆਂ ਨੂੰ ਖਵਾਓ। ਜਾਓ ਮੇਰੀ ਜ਼ਮੀਨ ਦਾ ਆਖਰੀ ਟੁਕੜਾ ਵੀ ਚੋਰੀ ਕਰ ਲਵੋ, ਜੇਲ੍ਹ ਦੀ ਕੋਠੜੀ ਵਿੱਚ ਮੇਰੀ ਜਵਾਨੀ ਸੁੱਟੋ, ਮੇਰੀ ਵਿਰਾਸਤ ਲੁੱਟੋ, ਮੇਰੀਆਂ ਕਿਤਾਬਾਂ ਸਾੜੋ, ਮੇਰੀ ਥਾਲੀ ਵਿੱਚ ਆਪਣੇ ਕੁੱਤਿਆਂ ਨੂੰ ਖਵਾਓ। ਜਾਓ ਮੇਰੇ ਪਿੰਡ ਦੇ ਕੋਠਿਆਂ ਤੇ ਆਪਣੀ ਦਹਿਸ਼ਤ ਦੇ ਜਾਲ ਫੈਲਾਓ, ਮਨੁੱਖਤਾ ਦੇ ਦੁਸ਼ਮਣ ਬਣੋ, ਪਰ ਮੈਂ ਸਮਝੌਤਾ ਨਹੀਂ ਕਰਾਂਗਾ ਤੇ ਆਖਰੀ ਸਾਹ ਤੱਕ ਮੈਂ ਲੜਾਂਗਾ। ਹੁਣ ਇਹ ਹੈ ਸਪਿਰਿਟ। ਹੁਣ ਅੱਜ ਜਦੋਂ 39 ਸਾਲ ਬਾਅਦ ਜਿਹੜੀ ਸਾਡੀ ਜਨਰੇਸ਼ਨ ਖਾਲਸਾਈ ਪਰਚਮ ਫੜ ਕੇ ਖੜੀ ਹੈ, ਉਹਨਾਂ ਨੂੰ ਇਹ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਇਹਨਾਂ ਸਮਿਆਂ ਦੇ ਵਿੱਚ ਜਦੋਂ ਜਿਹੜੀਆਂ ਗੱਲਾਂ ਇਹ ਕਹੀਆਂ ਨੇ ਵਾਪਰ ਰਹੀਆਂ ਸੀ, ਤੁਹਾਡੀ ਜ਼ਮੀਨ ਖੜੀਆਂ ਫਸਲਾਂ ਜਿਹੜੀਆਂ ਨੇ ਉਵੇਂ ਹੀ ਡੰਗਰ ਕਿੰਨੇ ਸਾਲ ਪੰਜਵੜ ਦਾ ਘਰ ਹੋਏ, ਮਾਨੋਚਾਲ ਦਾ ਹੋਏ, ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ ਹੋਏ, ਗੁਰਜੰਟ ਸਿੰਘ ਰਾਜਸਥਾਨੀ ਦਾ ਹੋਏ, ਰਿਸ਼ਪਾਲ ਸਿੰਘ ਚੰਦੜਾ ਦਾ ਹੋਏ, ਤਾਂ ਮੈਂ ਅਪਰ ਲੈਵਲ ਦੇ ਕਹਿ ਰਿਹਾ, ਜਿਨ੍ਹਾਂ ਦੇ ਚੁੱਲ੍ਹਿਆਂ ਦੇ ਵਿੱਚ ਘਾਹ ਉੱਗਿਆ ਰਿਹਾ, ਜਿਨ੍ਹਾਂ ਦੀਆਂ ਮਾਵਾਂ ਜਦੋਂ ਲੁੱਕ ਲਗਾ ਕੇ ਪਤਾ ਨਹੀਂ ਕਿੱਥੇ ਉਹ ਦਿਨ ਉਹਨਾਂ ਨੇ ਕੱਟੇ, ਫਸਲਾਂ ਬਰਬਾਦ, ਔਰ ਕਈਆਂ ਦੇ ਘਰਾਂ 'ਚ ਪੁਲਿਸ ਨੇ ਆਪਣੇ ਥਾਣੇ ਬਣਾਏ ਹੋਏ ਸੀ। ਔਰ ਜਦੋਂ ਉਹਨਾਂ ਨੇ ਕਿਹਾ ਕਿ ਭਾਈ ਮੇਰਾ ਚੋਰੀ ਕਰ ਲਓ ਜ਼ਮੀਨ ਦਾ ਆਖਰੀ ਟੁਕੜਾ ਵੀ, ਜੇਲ੍ਹਾਂ ਦੀਆਂ ਕਾਲ ਕੋਠੀਆਂ 'ਚ ਕਿਹੜੇ CIA ਇੰਟਰੋਗੇਸ਼ਨ ਸੈਂਟਰ ਅੰਮ੍ਰਿਤਸਰ, ਸੰਗਰੂਰ, ਲੱਦਾ ਕੋਠੀ, ਕਿੰਨੀਆਂ ਪ੍ਰਾਈਵੇਟ ਹਾਊਸਿਸ ਜਿਨ੍ਹਾਂ 'ਚ ਲਿਜਾ ਕੇ ਨੌਜਵਾਨਾਂ ਨੂੰ ਟਾਰਚਰ ਕੀਤਾ ਜਾਂਦਾ ਸੀ। ਔਰ ਵਿਰਾਸਤ ਕਿਤਾਬਾਂ ਜੋ ਸਿੱਖ ਆਰਕਾਈਵਜ਼ ਨਾਲ ਕੀਤਾ ਲਗਾਤਾਰਤਾ ਨਾਲ, ਔਰ ਕਿਵੇਂ ਜਿਹੜਾ ਮੈਂ ਪਹਿਲੇ ਸੈਗਮੈਂਟ ਜ਼ਿਕਰ ਕੀਤਾ ਵੀ ਕਿਸ ਕਿਸਮ ਦਾ ਵਰਤਾਰਾ ਜੇਲ੍ਹਾਂ 'ਚ ਕੱਲਾ ਨੌ ਪੁੱਟਣ ਸੀ, ਤੂੰਬਾ ਕਰਕੇ ਜਿਹੜਾ ਸਰੀਰ ਨੂੰ ਪੱਛ ਦੇਣਾ। ਔਰ ਉਹਨਾਂ ਨੇ ਕਿਹਾ ਵੀ ਜਿੰਨਾ ਮਰਜ਼ੀ ਦਹਿਸ਼ਤ ਦਾ ਜਾਲ ਫੈਲਾ ਲਓ, ਪਰ ਇਹ ਧਰਤੀ ਮੇਰੀ ਹੈ ਔਰ ਮੈਂ ਅਖੀਰਲੇ ਸਾਹ ਤੱਕ ਇਸ ਦੇ ਉੱਤੇ ਹੋਏ ਜ਼ੁਲਮਾਂ ਨੂੰ ਜਿਹੜਾ ਉਹ ਖਤਮ ਕਰਨ ਦੇ ਲਈ ਲੜਦਾ ਰਹਾਂਗਾ। ਉਹ ਸਪਿਰਿਟ ਹੈ ਜਿਹਨੇ 39 ਸਾਲ ਬਾਅਦ ਉੱਥੇ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਅੱਜ ਭਾਰਤੀ ਹਕੂਮਤ ਚੀਕਾਂ ਮਾਰ ਰਹੀ ਹੈ ਕਿ ਜੀ ਡਿਪਲੋਮੈਟਿਕ ਟਿਫ UK ਨਾਲ, ਆਸਟ੍ਰੇਲੀਆ ਨਾਲ, ਕੈਨੇਡਾ ਨਾਲ
ਤੇ ਅੰਦਰ ਖਾਤੇ ਅਮਰੀਕਾ ਨੂੰ ਤਾਂ ਪਤਾ ਨਹੀਂ ਕੀ ਕਹਿੰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟਰਾਈ ਸਟੇਟ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ, ਜਿਵੇਂ ਕਿ ਆਪ ਜੀ ਨੂੰ ਪਤਾ ਆ ਕਿ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਉਣ ਵਾਲੀ 22 ਜੂਨ ਨੂੰ ਵਾਈਟ ਹਾਊਸ ਦੇ ਵਿੱਚ ਆ ਰਿਹਾ ਆ। ਸੋ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ, ਸਿੱਖ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਇੱਕ ਵੱਡੇ ਰੂਪ ਦੇ ਵਿੱਚ ਰੈਲੀ ਉਲੀਕੀ ਗਈ ਆ, ਜਿਹੜੀ ਕਿ ਵਿਰੋਧ ਵਜੋਂ, ਨਰਿੰਦਰ ਮੋਦੀ ਦੇ ਵਿਰੋਧ ਵਜੋਂ ਇਹ ਰੈਲੀ ਜਿਹੜੀ ਆ, ਕਿਉਂਕਿ ਸੈਂਟਰ ਸਰਕਾਰ ਦੀਆਂ, ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀਆਂ ਜਿਹੜੀਆਂ ਮਾਰੂ ਨੀਤੀਆਂ ਸਿੱਖਾਂ ਪ੍ਰਤੀ, ਪੰਜਾਬ ਪ੍ਰਤੀ, ਉਹਨਾਂ ਨੀਤੀਆਂ ਦਾ ਵਿਰੋਧ ਕਰਨ ਵਾਸਤੇ, ਸਿੱਖਾਂ ਦੀ ਆਜ਼ਾਦੀ ਦੀ ਗੱਲ, ਖਾਲਿਸਤਾਨ, ਕੌਮੀ ਘਰ ਖਾਲਿਸਤਾਨ ਦੀ ਗੱਲ ਕਰਨ ਵਾਸਤੇ ਇਹ ਰੈਲੀ ਜਿਹੜੀ ਆ ਵਾਈਟ ਹਾਊਸ ਦੇ ਅੱਗੇ ਜਿਹੜੀ ਆ 22 ਜੂਨ ਨੂੰ ਉਲੀਕੀ ਗਈ ਆ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਲਗਾਤਾਰ ਇਹ ਭਾਰੀ ਵਿਰੋਧ ਵਾਈਟ ਹਾਊਸ ਦੇ ਸਾਹਮਣੇ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਗਤਾਂ ਵੱਲੋਂ ਕੀਤਾ ਜਾਣਾ ਆ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਕਿ ਪਰਿਵਾਰਾਂ ਸਮੇਤ ਵੱਧ ਚੜ ਕੇ ਉਸ ਰੈਲੀ ਦੇ ਵਿੱਚ ਜੁੜੋ, ਤਾਂ ਕਿ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ, ਜਨਰੇਸ਼ਨਾਂ ਨੂੰ ਆਪਣੀਆਂ ਨੂੰ ਮਹਿਫੂਜ਼ ਕਰਨ ਲਈ, ਕੌਮੀ ਘਰ ਖਾਲਿਸਤਾਨ ਦੀ ਲੜਾਈ ਹੋਰ ਮਜ਼ਬੂਤ ਤਰੀਕੇ ਨਾਲ ਲੜਨ ਲਈ ਇਹ ਵਿਰੋਧ ਕਰਨਾ ਬਹੁਤ ਜ਼ਰੂਰੀ ਆ। ਇਹ ਬੇਨਤੀ ਪ੍ਰਵਾਨ ਕਰਿਓ ਜੀ। ਬੜੇ ਸੋਹਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਮ ਪਣਿਓ ਸ੍ਰੀ ਗਰੀਬ ਨਿਵਾਜ, शस्त्रन के अधीन है राज, को किसी को राज न दे है, जो ले है निज बल से ले है। ट्राई स्टेट के केंद्रीय स्थान गुरुद्वारा सिख कल्चर सोसायटी रिचमंड हिल न्यूयॉर्क की समुची प्रबंधक कमेटी, सेवादारां दा सहयोग, समुचियां संगतां दे सहयोग नाल सतगुरु सच्चे पातशाह जी की बख्शिश कृपा सदका बाबा बंदा सिंह बहादुर इंटरनेशनल सिख सोसायटी के समुचे सेवादारां वालों बाबा बंदा सिंह बहादुर तिन्हां दा शहीदी दिहाड़ा 23, 24 ਅਤੇ 25 ਜੂਨ ਨੂੰ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਬੜੀ ਵੱਡੀ ਪੱਧਰ ਦੇ ਉੱਤੇ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਪ੍ਰਸਿੱਧ ਵਿਦਵਾਨ, ਕਥਾਵਾਚਕ, ਕੀਰਤਨੀਏ ਉਚੇਚੇ ਤੌਰ ਤੇ ਜਿੱਥੇ ਹਾਜ਼ਰੀਆਂ ਭਰਨਗੇ, ਉੱਥੇ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਜੀ ਉਦੋਂ ਕੇ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਉਹ ਵੀ ਉਚੇਚੇ ਤੌਰ ਤੇ ਦੀਵਾਨਾਂ ਵਿੱਚ ਹਾਜ਼ਰੀਆਂ ਲਵਾਉਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਰਹਿਮਤਾਂ, ਗੁਰੂ ਦੀਆਂ ਰਹਿਮਤਾਂ ਨਾਲ ਝੋਲੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि पिछले दिनी अमरीकन कांग्रेस की पावरफुल सिलेक्ट कमेटी ने यह पेशकश की है कि भारत को नैटो प्लस का मैंबर बनाया जा सकता है। याद रहे नैटो की होंद सोवियत यूनीयन के खिलाफ हुई सी ते हुण नैटो मुल्क यूक्रेन के मुद्दे ते रूस के खिलाफ लड़ रहे हैं। सो बेशक हाल की घड़ी भारत ने इस पेशकश नूं नहीं मन्निया, पर भारत लई रूस ते अमरीका दोनों नूं इक्को वेले खुश रख सकना नामुमकिन है। सो पर यह नीति भारत की आपस हेड़ी है। सो इस बारे कहा जाता है कि आ बैल मुझे मार। सो इस बारे आप गलबात करन जा रहे हैं। सो असीं चाहांगे कि तुसां इस तरह बने रहना, देखण सुनने या लिखण लई तुहाडा सब दा बहुत बहुत धन्नवाद जी। डॉक्टर साहब की विचार ने? देखो वैसे तो यह हुंदा है भी अक्सर ਜਿਹੜੇ ਲੋਕ ਸ਼ਰੀਕਾਬਾਜ਼ੀ ਨੂੰ ਆਪਣਾ ਵੱਡਾ ਦੁਸ਼ਮਣ ਸਮਝਦੇ ਸੀ ਔਰ ਅੱਜ ਵੀ ਸਾਡੇ ਕਲਚਰ 'ਚ ਉਸ ਨੂੰ ਕਿਹਾ ਹੀ ਜਾਂਦਾ ਹੈ, ਤੇ ਉਹ ਇਸ ਗੱਲ ਤੋਂ ਜਦੋਂ ਮੁੰਡਾ ਜਵਾਨ ਹੋ ਰਿਹਾ ਹੁੰਦਾ ਸੀ 15-16 ਸਾਲ ਦਾ, ਤੇ ਉਹਨੂੰ ਰੋਕਦੇ ਸੀ ਕਿ ਵੀ ਸ਼ਰੀਕਾਂ ਦੇ ਨਾ ਜਾਇਆ ਕਰ, ਉਹਨਾਂ ਨਾਲ ਨਾ ਮਿਲਿਆ ਕਰ, ਕਿਉਂਕਿ ਉਹਨਾਂ ਨੂੰ ਹੁੰਦਾ ਸੀ ਵੀ
ਇਹਨਾਂ ਨੇ ਇਹਨੂੰ ਕੋਈ ਨਾ ਕੋਈ ਅਮਲ ਲਾ ਦੇਣਾ ਔਰ ਇੱਕ ਵਾਰੀ ਜਦੋਂ ਲੱਗ ਗਿਆ ਫਿਰ ਉਹ ਹੁੰਦਾ ਕਿ ਵੀ ਇਹ ਅੱਗੇ ਨਾ ਵਧੇ, ਉਹ ਅਮਲ 'ਚ ਹੀ ਫਸ-ਫਸਾ ਕੇ ਖਤਮ ਹੋ ਜਾਂਦਾ ਸੀ। ਸੋ ਇਹ ਇੱਕ ਪਾਰਟ ਸੀ ਕਿ ਵੀ ਇਹ ਸ਼ਰੀਕਾਂ ਤੋਂ ਬਚੋ, ਇਹਨਾਂ ਨੇ ਕੋਈ ਨਾ ਕੋਈ ਜਿਹੜਾ ਆਪਣਾ ਉਹਨਾਂ ਦਾ ਅੰਦਾਜ਼ ਹੋਣਾ ਬਦਲਾ ਲੈਣ ਦਾ ਵੀ ਔਰ ਅੱਗੋਂ ਤਰੱਕੀ ਨਾ ਹੋਏ। ਹੁਣ ਇਹ ਠੀਕ ਹੈ ਵੀ ਸੈਕੰਡ ਵਰਲਡ ਵਾਰ ਤੋਂ ਬਾਅਦ ਦੋ ਵੱਡੇ ਬਲਾਕ ਦੁਨੀਆ ਦੇ ਵਿੱਚ ਬਣੇ, ਦੋ ਪਾਵਰ ਸੈਂਟਰ। ਬ੍ਰਿਟਿਸ਼ ਅੰਪਾਇਰ ਦਾ ਜਿਹੜਾ ਸੂਰਜ ਸੀ, ਜਿਹੜਾ ਇੱਕ ਜ਼ਮਾਨੇ 'ਚ ਉਸ ਆਰੂਜ਼ ਦੇ ਉੱਤੇ ਸੀ ਜਿਸ ਬਾਰੇ ਕਿਹਾ ਜਾਂਦਾ ਸੀ ਕਿ ਦੁਨੀਆ 'ਚ ਇਹਨਾਂ ਦੇ ਰਾਜ ਕਦੇ ਸੂਰਜ ਛੁਪਦਾ ਨਹੀਂ, ਜਿੱਥੋਂ ਸੂਰਜ ਨਿਕਲਦਾ ਛੁਪਦਾ, ਇਹਨਾਂ ਦੀ ਟੈਰੀਟਰੀ ਸੀ। ਪਰ ਜਿਹੜਾ ਆਰੂਜ਼ ਹੁੰਦਾ ਉਹ ਫਿਰ ਜਿਹੜਾ ਉਹ ਸਨਸੈਟ ਵੀ ਹੁੰਦਾ ਹੈ, ਉਹ ਗਰੂਬ ਵੀ ਹੁੰਦਾ ਹੈ। ਇਹਦਾ ਆਪੋਜ਼ਿਟ ਲਫ਼ਜ਼ ਗਰੂਬ ਹੁੰਦਾ, ਡੁੱਬਣਾ। ਉਹ ਡੁੱਬਿਆ ਔਰ ਅਮਰੀਕਾ ਜਿਹੜਾ ਚੁੱਪਚਾਪ ਜਿਹੜਾ 2.5 ਸਦੀਆਂ ਤੋਂ ਆਪਣੀ ਹੋਂਦ 1776 ਸ਼ੁਰੂ ਹੋਈ ਔਰ ਚੁੱਪਚਾਪ ਆਪਣੇ ਲੱਗਾ ਹੋਇਆ ਸੀ, ਸੈਕੰਡ ਵਰਲਡ ਵਾਰ ਨੇ ਉਸ ਨੂੰ ਇੱਕ ਸੁਪਰ ਪਾਵਰ ਬਣਾ ਕੇ ਲਿਆਂਦਾ। ਔਰ ਸੋ ਉਸੇ ਤਰ੍ਹਾਂ ਸੋਵੀਅਤ ਯੂਨੀਅਨ ਯੂਰਪ ਦੇ ਵਿੱਚ ਜਰਮਨੀ ਦਾ ਥੱਲੇ ਨੂੰ ਗਿਆ ਗ੍ਰਾਫ, ਜਾਪਾਨ ਦਾ ਥੱਲੇ ਨੂੰ ਗਿਆ, ਜਿਹੜੀਆਂ ਵੱਡੀਆਂ ਪਾਵਰ ਜਾਪਾਨ ਏਸ਼ੀਆ ਦੇ ਵਿੱਚ ਸੀ, ਜਰਮਨੀ ਇਹਦੇ 'ਚ ਸੀ। ਔਰ ਇੱਕ ਨਵੀਂ ਦੌੜ ਸ਼ੁਰੂ ਹੋ ਗਈ ਔਰ ਇਹ ਕੋਈ ਇਹ ਨਹੀਂ ਹੈ ਵੀ ਉਹਨੂੰ ਕੋਈ ਲੰਬਾ ਵਕਤ ਲੱਗਾ। ਈਵਨ ਜਦੋਂ ਯੂਰਪ ਨੂੰ ਹੀ ਡਿਵਾਈਡ ਕਰ ਰਹੀਆਂ ਸੀ ਜੇਤੂ ਫੋਰਸਿਸ, ਈਸਟਰਨ ਯੂਰਪ 'ਚ ਦੇ ਜਿਹੜੇ ਮੁਲਕ ਬਾਅਦ ਦੇ ਵਿੱਚ ਚੈਕੋਸਲੋਵਾਕੀਆ, ਹੰਗਰੀ, ਪੋਲੈਂਡ, ਰੋਮਾਨੀਆ, ਇਹ ਸਾਰੇ ਜਿਹੜੇ ਰਸ਼ੀਅਨ ਬਲਾਕ 'ਚ ਗਏ ਜਾਂ ਈਸਟ ਜਰਮਨੀ ਨੂੰ ਡਿਵਾਈਡ ਕਰ ਦਿੱਤਾ ਗਿਆ। ਉਹ ਤੇ ਜਦੋਂ ਉਹਨਾਂ ਦੀ ਕੈਪੀਟਲ ਬਰਲਿਨ ਦੇ ਵਿੱਚ ਹੀ ਸੋਵੀਅਤ ਔਰ ਇਹ ਆਮੋ ਸਾਹਮਣੇ ਹੋ ਗਏ ਸੀ ਤਾਂ ਕਿੰਨੀ ਦੇਰ ਤਾਂ ਇਹ ਜਿਹੜਾ ਉਹ ਰੌਲਾ ਖੜਾ ਹੋ ਗਿਆ ਸੀ ਆਪਸ। ਬਰਲਿਨ ਵਾਲ ਤੋਂ ਬਾਅਦ 'ਚ ਟੁੱਟੀ, ਜਦੋਂ ਕਿ ਜਿਹਨੂੰ ਆਇਰਨ ਕਰਟਨ ਕਿਹਾ ਸੀ ਉਸਨੇ, ਚਰਚਲ ਨੇ, ਔਰ ਬਾਅਦ ਦੇ ਵਿੱਚ ਇਹਨੇ ਰੂਜ਼ਾਵੈਲਟ ਨੇ ਰੀਗਨ ਦੇ ਵੇਲੇ ਉਸ ਦਾ ਖਾਤਮਾ ਹੋਇਆ। ਲੇਕਿਨ ਉਸ ਤੋਂ ਬਾਅਦ ਦੁਨੀਆ ਜਿਹੜੀ ਹੈ ਉਹ ਬਾਈਪੋਲਰ ਹੋ ਕੇ ਦੋ ਧਰੁਵਾਂ 'ਚ ਦੁਨੀਆ ਦੇ ਅੱਧੇ ਕੁ ਮੁਲਕ ਸੋਵੀਅਤ ਯੂਨੀਅਨ ਦੇ ਖਾਤੇ 'ਚ ਭੁਗਤ ਰਹੇ ਸੀ, ਅੱਧੇ ਇੱਕ ਹਿੱਸਾ ਵੱਡਾ ਇੱਧਰ ਭੁਗਤ ਰਿਹਾ ਸੀ। ਲੇਕਿਨ ਭਾਰਤ ਵਰਗੇ ਮੁਲਕ ਜਿਹੜੇ ਨਵੇਂ ਕਾਲੋਨੀਜ਼ ਚੋਂ ਆਜ਼ਾਦ ਹੋ ਕੇ ਮੁਲਕ ਬਣੇ ਸੀ ਔਰ ਇਸੇ ਤਰ੍ਹਾਂ ਕਿਉਂਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਨਵੀਂ ਮੈਪ ਮੇਕਿੰਗ ਹੋਈ। ਮਿਡਲ ਈਸਟ 'ਚ ਤਾਂ ਫਸਟ ਵਰਲਡ ਵਾਰ ਤੋਂ ਬਾਅਦ ਹੀ ਹੋ ਗਈ ਸੀ ਜਦੋਂ ਕਿ ਆਟੋਮੈਨ ਅੰਪਾਇਰ ਟੁੱਟਿਆ ਔਰ ਕਈ ਮੁਲਕ ਬਣੇ। ਔਰ ਉਹ ਜਿਹੜੇ ਨਵੇਂ ਨਿਕਲੇ ਉਹਨਾਂ 'ਚੋਂ ਇੱਕ ਵੱਡੇ ਤਬਕੇ ਨੇ ਜਿਨ੍ਹਾਂ ਦੀ ਅਗਵਾਈ ਭਾਰਤ ਕਰ ਰਿਹਾ ਸੀ, ਉਹਨਾਂ ਸ਼ਾਇਦ 60-65 ਮੁਲਕ ਇੱਕ ਸਟੇਜ ਤੇ ਇਹਨਾਂ ਦੇ ਮੈਂਬਰ ਸੀ ਨਾਨ ਅਲਾਈਨਡ ਕਿ ਜੀ ਅਸੀਂ ਕਿਸੇ ਵੀ ਤੁਹਾਡੇ ਨਾਲ ਨਹੀਂ ਹੈ, ਕਿਉਂਕਿ ਇਹ ਜ਼ਰੂਰੀ ਵੀ ਸੀ ਉਹਨਾਂ ਦੇ ਲਈ ਕਿ ਬਈ ਬਜਾਏ ਕਿਸੇ ਇੱਕ ਦਾ ਪ੍ਰੋਟੇਜੇ ਬਣ ਕੇ ਉਹ ਹੋਣ, ਤੇ ਭਾਰਤ ਉਹਨਾਂ ਦੇ ਵਿੱਚ ਪੇਸ਼ ਸੀ। ਨਹਿਰੂ ਹਾਲਾਂਕਿ ਬਾਈ ਕਨਵਿਕਸ਼ਨ ਉਹ ਸੋਸ਼ਲਿਸਟ ਮਾਈਂਡਸੈਟ ਦਾ ਜਾਂ ਸੋਵੀਅਤ ਯੂਨੀਅਨ ਪੱਖੀ ਸੀ, ਲੇਕਿਨ ਅਮਰੀਕਾ ਦੇ ਨਾਲ ਵੀ ਉਸ ਨੂੰ ਕਿਉਂਕਿ ਅਮਰੀਕਨ ਇਨਵੈਸਟਮੈਂਟ ਵੀ ਚਾਹੀਦੀ ਸੀ, ਖਾਣ ਲਈ ਕਣਕ ਤੱਕ ਨਹੀਂ ਸੀਗੀ, ਉਹ ਅਮਰੀਕਾ ਤੋਂ ਹੀ ਮਿਲਦੀ ਸੀ ਹਥਿਆਰ, ਔਰ ਦੂਸਰਾ ਪ੍ਰੋਸੈਸ ਸੋਵੀਅਤ ਯੂਨੀਅਨ ਦੇ ਹਵਾਲੇ ਨਾਲ ਰਿਹਾ। ਸੋ ਉਹ ਜਿਹੜੀ ਨਾਨ ਅਲਾਈਨਡ ਮੂਵਮੈਂਟ ਸੀ, ਇੰਦਰਾ ਗਾਂਧੀ ਤੱਕ ਪਹੁੰਚਦੇ ਆ। ਇੰਦਰਾ ਗਾਂਧੀ ਦੀ ਟਿਲਟ ਜਦੋਂ 1971 ਦੀ ਜਦੋਂ ਇਹਨਾਂ ਨੇ ਬੰਗਲਾਦੇਸ਼ ਬਣਾਇਆ, ਉਸ ਤੋਂ ਪਹਿਲਾਂ ਟੀਟੀ ਜਿਹੜੀ ਸੋਵੀਅਤ ਯੂਨੀਅਨ ਔਰ ਭਾਰਤ 'ਚ ਕੀਤੀ, ਉਸ ਕਿਸਮ ਦੀ ਟੀਟੀ ਜਿਹੜੀ ਸੋਵੀਅਤ ਯੂਨੀਅਨ ਨੇ ਹੰਗਰੀ, ਪੋਲੈਂਡ, ਚੈਕੋਸਲੋਵਾਕੀਆ ਜਾਂ ਅਫਗਾਨਿਸਤਾਨ ਨਾਲ ਵੀ ਕੀਤੀ ਹੋਈ ਸੀ, ਜਿਹਦਾ ਫਾਇਦਾ ਚੱਕ ਕੇ 1979 ਸੋਵੀਅਤ ਯੂਨੀਅਨ ਦੀਆਂ ਫੌਜਾਂ ਅਫਗਾਨਿਸਤਾਨ 'ਚ ਆਈਆਂ ਸੀ। ਸੋ ਉਦੋਂ ਇਹ ਲੱਗਾ ਵੀ ਇੰਦਰਾ ਗਾਂਧੀ ਜਿਹੜੀ ਹੈ ਉਹ ਹੁਣ ਖੁੱਲ੍ਹ ਕੇ ਹੀ ਇਸ ਬਲਾਕ ਚਲੀ ਗਈ ਹੈ, ਕਿਉਂਕਿ ਉਸ ਤੋਂ ਬਾਅਦ ਤਾਂ ਇੰਦਰਾ ਗਾਂਧੀ ਨੇ ਉਹੀ ਤਾਂ ਜਦੋਂ ਐਮਰਜੈਂਸੀ ਲਾਈ ਉਦੋਂ ਤਾਂ ਵੈਸਟ ਦੇ ਵਿੱਚ ਬਹੁਤ ਕ੍ਰਿਟਿਸਿਜ਼ਮ ਹੋਇਆ ਔਰ ਉਹ ਸੋਵੀਅਤ ਯੂਨੀਅਨ ਦੀ ਲਾਈਨ ਦੇ ਉੱਤੇ ਹੀ ਪਾਵਰਫੁਲ ਵੱਧ ਰਹੀ ਸੀ। ਇਹ ਵੱਖਰੀ ਗੱਲ ਹੈ ਕਿ ਇੰਦਰਾ ਗਾਂਧੀ ਦੇ ਰੱਥ ਨੂੰ ਵੀ ਸਿੱਖਾਂ ਨੇ ਰੋਕਿਆ ਐਮਰਜੈਂਸੀ ਦੇ ਖਿਲਾਫ ਮੋਰਚਾ ਲਾ ਕੇ, ਔਰ ਵਾਪਸ ਪਾਵਰ 'ਚ ਆ ਕੇ ਉਹਨੇ ਫਿਰ ਸਿੱਖਾਂ ਨੂੰ ਟਾਰਗੇਟ ਕੀਤਾ। ਇਹ ਇੱਕ ਵੱਖਰੀ ਕਹਾਣੀ ਹੈ। ਲੇਕਿਨ ਇਸ ਸਾਰੇ ਪੀਰੀਅਡ 'ਚ ਜਿਹੜੀ ਟਿਲਟ ਜਾ ਰਹੀ ਸੀ ਸੋਵੀਅਤ ਯੂਨੀਅਨ ਵੱਲ, ਉਸ ਨੂੰ ਥੋੜਾ ਜਿਹਾ ਬੈਕ ਗੇਅਰ ਲੱਗਦਾ ਹੈ ਰਾਜੀਵ ਗਾਂਧੀ ਦੇ ਪੀਰੀਅਡ ਥੋੜਾ ਜਿਹਾ, ਕਿਉਂਕਿ ਆਈਟੀ ਸੈਕਟਰ ਆ ਗਿਆ ਔਰ ਉਹਦੇ 'ਚ। ਲੇਕਿਨ 91-92 ਤੱਕ ਪਹੁੰਚਦੇ ਆ ਜਦੋਂ ਹਾਲ ਇੰਡੀਆ ਦੀ ਇਕਨੋਮੀ ਦਾ ਇਹ ਹੋ ਗਿਆ ਕਿ ਵਰਸਟ ਡੈਟਰ ਇੰਡੀਆ ਬਣ ਗਿਆ ਬ੍ਰਾਜ਼ੀਲ ਔਰ ਮੈਕਸੀਕੋ ਤੋਂ ਬਾਅਦ, ਔਰ ਆਪਣਾ IMF ਦਾ ਜੋ ਹਾਲ ਅੱਜ ਪਾਕਿਸਤਾਨ ਦਾ ਹੋ ਰਿਹਾ, ਕਰਜ਼ਾ ਚੁਕਾਉਣ ਦੇ ਲਈ ਕਿੰਨੇ ਟਨ ਸੋਨਾ, ਚੰਦਰ ਸ਼ੇਖਰ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੂੰ
ਫਲਾਈ ਕਰਕੇ ਲੰਡਨ ਲਿਆਣਾ ਪਿਆ ਤੇ ਮੋੜਿਆ। ਉਦੋਂ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣ ਗਿਆ ਔਰ ਉਹਨਾਂ ਨੇ ਇਹ ਦੇਖਿਆ ਕਿ ਭਾਈ ਇਹ ਤਾਂ ਬਿਲਕੁਲ ਡੁੱਬਾਂਗੇ, ਹਾਲ ਸਾਡਾ ਯੂਗੋਸਲਾਵੀਆ ਔਰ ਸੋਵੀਅਤ ਯੂਨੀਅਨ ਦੇ ਟੁੱਟਣ ਵਾਂਗ ਜਾ ਰਿਹਾ। ਹਾਂਜੀ। ਫਿਰ ਅਮਰੀਕਾ ਦਾ ਦਬਾਅ ਬਣ ਗਿਆ। ਮਨਮੋਹਨ ਸਿੰਘ ਰਿਜ਼ਰਵ ਬੈਂਕ ਲਈ ਕਰਦਾ ਸੀ, ਵਰਲਡ ਬੈਂਕ ਲਈ ਵੀ ਕੰਮ ਕਰਦਾ ਸੀ, ਵਰਲਡ ਬੈਂਕ ਲਈ। ਸੋ ਮਨਮੋਹਨ ਸਿੰਘ ਨੂੰ ਨਰਸਿਮਹਾ ਰਾਓ ਦੀ ਕੈਬਨਿਟ 'ਚ ਫਾਈਨੈਂਸ ਮਿਨਿਸਟਰ ਬਣਾਉਣਾ। ਇਕੱਲਾ ਇਹ ਨਹੀਂ ਸੀ ਜੀ ਨਰਸਿਮਹਾ ਰਾਓ ਨੂੰ ਨਜ਼ਰ ਆਇਆ, ਉਹਨੇ ਇਹ ਅਮਰੀਕਾ ਦਾ ਰੋਲ ਸੀ ਤਾਂ ਕਿ ਭਾਰਤ ਨੂੰ ਜਿਹੜਾ ਇਸ ਪਾਸੇ ਮੋੜਿਆ ਜਾਏ। ਔਰ ਅਸੀਂ ਦੇਖਦੇ ਹਾਂ ਕਿ ਰੈਸਟ ਇਜ਼ ਦਾ ਹਿਸਟਰੀ। ਫਾਈਨੈਂਸ਼ੀਅਲ ਰਿਫਾਰਮਸ ਦੇ ਨਾਂ ਥੱਲੇ ਬਾਹਰਲੀਆਂ ਕੰਪਨੀਆਂ ਦੀਆਂ ਮਲਟੀ ਕਾਰਪੋਰੇਟ ਅਮਰੀਕਾ ਦੀ ਪਹੁੰਚ ਭਾਰਤ 'ਚ ਹੋਈ ਔਰ ਜਿਹੜਾ ਭਾਰਤ ਹੁਣ ਤੱਕ ਕਈ ਟੁਕੜੇ ਹੋ ਚੁੱਕੇ ਹੋਣਾ ਸੀ, ਉਹਨੂੰ ਜੇ 20-25 ਸਾਲ ਲੀਜ਼ ਆਫ ਲਾਈਫ ਦਿੱਤੇ ਤੇ ਉਹ ਮਨਮੋਹਨ ਸਿੰਘ ਪੀਰੀਅਡ 'ਚ ਦਿੱਤੇ ਔਰ ਅਮਰੀਕਾ ਦੀ ਬਦੌਲਤ। ਔਰ ਉਹਦੇ ਥੱਲੇ ਉਹਨਾਂ ਦੀ ਇਕਨੋਮੀ ਵਾਪਸ ਔਰ ਇੱਕ ਸਟੇਜ ਤੇ ਉਹਨਾਂ ਦਾ ਫੋਰਨ ਐਕਸਚੇਂਜ ਰਿਜ਼ਰਵ ਜਿਹੜਾ ਉਹ $8-9 ਬਿਲੀਅਨ ਤੋਂ ਜ਼ਿਆਦਾ ਨਹੀਂ ਸੀ, ਜਿਹੜਾ ਹੁਣ ਮੇਰਾ ਖਿਆਲ ਹੈ $300 ਬਿਲੀਅਨ ਦੇ ਨੇੜੇ ਤੇੜੇ ਹੋਏਗਾ। ਔਰ ਇਕਨੋਮੀ ਵੀ ਉਸ ਪੀਰੀਅਡ 'ਚ ਜਿਹੜੀ ਹੈ ਉਹ ਫਿਰ ਉਹ ਜਿਹੜਾ ਰਿਫਾਰਮ ਦੇ ਨਾਂ ਥੱਲੇ ਇਨਫੈਕਟ ਇਨਫਲਕਸ ਹੋਇਆ ਉਹ ਬਰਾਬਰ ਜਾਰੀ। ਔਰ ਇੱਧਰ ਵੀ ਹਾਲਾਂ ਮਨਮੋਹਨ ਸਿੰਘ ਨੇ ਇਹਦੇ ਬਾਵਜੂਦ ਕਿ ਅਮਰੀਕਾ ਦੇ ਪ੍ਰਭਾਵ ਥੱਲੇ ਔਰ ਜਦੋਂ ਇੰਡੋ US ਨਿਊਕਲੀਅਰ ਟ੍ਰੀਟੀ ਹੋਈ ਉਦੋਂ ਤੱਕ ਇਹ ਜ਼ਾਹਰ ਸੀ ਕਿ ਇੰਡੀਆ ਜਿਹੜਾ ਹੈ ਉਹ ਅਮਰੀਕਾ ਵੱਲ ਸ਼ਿਫਟ ਕਰ ਗਿਆ, ਲੇਕਿਨ ਫਿਰ ਵੀ ਉਹਨੇ ਕਦੇ ਵੀ ਇਸ ਕਿਸਮ ਦਾ ਚਾਈਨਾ ਦੇ ਖਿਲਾਫ ਉਹਨਾਂ ਨੇ ਆਪਣਾ ਬੈਲੈਂਸ ਰੱਖਿਆ। ਉਹ ਵਾਜਪਾਈ ਦੀ ਸਰਕਾਰ ਨੇ ਵੀ 1998 'ਚ, ਉਸ ਤੋਂ ਪਹਿਲਾਂ ਐਜ਼ ਏ ਫੋਰਨ ਮਿਨਿਸਟਰ ਵੀ ਉਹ ਚਾਈਨਾ 'ਚ ਗਿਆ ਸੀ। ਲੇਟਰ ਔਨ ਵੀ ਮੋਦੀ 2014 'ਚ ਇੱਕ ਪਾਸ ਮੇਰਾ ਖਿਆਲ ਹੈ ਘੱਟੋ ਘੱਟ 18 ਵਿਜ਼ਿਟਸ ਮੋਦੀ ਦੀਆਂ ਨੇ। ਜਦੋਂ ਇਹ ਚੀਫ ਮਿਨਿਸਟਰ ਵੀ ਸੀ ਗੁਜਰਾਤ ਦਾ, ਚਾਈਨਾ ਵੀ ਗਿਆ। ਪਰ ਐਸਾ ਹੁਣ ਅੱਜ ਜਦੋਂ ਅਸੀਂ ਅੰਬਾਨੀ ਅਡਾਨੀ, ਖਾਸ ਤੌਰ ਤੇ ਅਡਾਨੀ ਟੱਬਰ ਜਿਹਨੂੰ ਬਿਲਡ ਕੀਤਾ ਹੈ, ਜਿਹਨੂੰ ਉਹਨੇ ਸਤਪਾਲ ਮਲਿਕ ਨੇ ਕਿਹਾ ਇਹਦੇ ਮੋਦੀ ਦੇ ਹੀ ਪੈਸੇ ਨੇ, ਔਰ ਇਹਨੇ ਬਿਲਕੁਲ ਉਸ ਕਿਸਮ ਦਾ ਐਂਟਾਈ ਚਾਈਨਾ ਇਸ ਪੀਰੀਅਡ ਦੇ ਵਿੱਚ ਚਾਈਨਾ ਐਜ਼ ਏ ਇਕਨੋਮਿਕਲ ਪਾਵਰ ਐਮਰਜ ਹੋਇਆ। ਰਸ਼ੀਆ ਛੋਟਾ ਭਰਾ ਬਣ ਗਿਆ ਚਾਈਨਾ ਦਾ। ਯੂਕਰੇਨ ਵਾਰ ਨੇ ਹੋਰ ਵੀ ਚਾਈਨਾ ਰਸ਼ੀਆ ਨੂੰ ਨੇੜੇ ਲਿਆਂਦਾ। ਔਰ ਇੰਡੀਆ ਨੇ ਆਪਣੀ ਜਿਹੜੀ ਨਿਊਟਰੈਲਿਟੀ ਇੱਕ ਪਾਸੇ ਇੰਟਰਨੈਸ਼ਨਲ ਲੈਵਲ ਤੇ ਤਾਂ ਉਹ ਹੁਣ ਦੇ ਆਰ ਸਟਰਗਲਿੰਗ ਵੈਰੀ ਹਾਰਡ ਕਿ ਰਸ਼ੀਆ ਔਰ ਅਮਰੀਕਾ 'ਚ ਬੈਲੈਂਸ ਕਿਵੇਂ ਰੱਖਣ, ਕਿਉਂਕਿ ਯੂਕਰੇਨ ਦੇ ਉੱਤੇ ਹਮਲੇ ਤੋਂ ਬਾਅਦ ਪ੍ਰੈਸ਼ਰ ਹੈ। ਫਿਰ ਜਿਵੇਂ ਕਰੂਡ ਆਇਲ ਲੈ ਰਹੇ ਨੇ, ਪ੍ਰੋਡਕਟ ਬਣਾ ਕੇ ਯੂਰਪ 'ਚ ਵੇਚ ਰਹੇ ਨੇ, ਉਹਦੇ ਤੇ ਹੈ ਪ੍ਰੈਸ਼ਰ। ਔਰ ਹੁਣ ਕਿਉਂਕਿ ਅਮਰੀਕਾ ਨੇ ਦੇਖ ਲਿਆ ਕਿ ਵੀ ਇਹਨਾਂ ਨੇ ਤਾਂ ਬੇਟ ਫਸਾਇਆ ਸੀ, ਮੱਛੀ ਜਿਹੜੀ ਹੈ ਉਹ, ਔਰ ਖਿੱਚ ਲਿਆ ਨਾਲ ਹੀ ਉਹਦੇ 'ਚ ਜਿਹੜਾ ਉਸ ਦੇ ਵਿੱਚ ਉਹਨਾਂ ਨੂੰ ਸੀ। ਹੁਣ ਮੋਦੀ ਨੇ ਆਉਣਾ, ਸਪੈਸ਼ਲ ਇਨਵੀਟੇਸ਼ਨ, ਵਾਈਟ ਹਾਊਸ ਡਿਨਰ 22 ਜੂਨ ਦਾ ਡਿਨਰ ਹੈ, ਹੋਏਗਾ ਸ਼ਾਇਦ ਪਹਿਲਾਂ, ਕਿੰਨੀ ਉਹਦੇ ਅਜੇ ਮਾਈਨਿਊਟ ਡਿਟੇਲਸ ਨਹੀਂ ਆਈਆਂ। ਹੁਣ ਉਸ ਤੋਂ ਪਹਿਲਾਂ ਜਿਹੜਾ ਅਮਰੀਕਾ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਜੈਕ ਸਲੀਵਾਨ, ਉਹ 13-14 ਜੂਨ ਨੂੰ ਭਾਰਤ ਦੇ ਵਿੱਚ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਇਹ ਸੀ ਕਿ ਵੀ ਇਹ ਕੀ ਡਿਸਕਸ ਹੋਏਗਾ, ਇਹ ਕੀ ਦੇਣਗੇ, ਉਹ ਕਿਹਦੇ ਬਾਇਰ ਨੇ। ਔਰ ਇਹ ਸਾਹਮਣੇ ਆ ਗਿਆ ਵੀ ਅਮਰੀਕਾ ਜਿਹੜਾ ਹੈ ਉਹ ਇੰਡੀਆ ਨੂੰ, ਔਰ ਮੈਂ ਤਾਂ ਇਸ ਗੱਲ ਨੂੰ ਬੜੀ ਪਹਿਲਾਂ ਤੋਂ ਹੀ ਕਿਹਾ, ਪਹਿਲੇ ਦਿਨ ਤੋਂ ਹੀ, ਕਿ ਅਮਰੀਕਾ ਜਿਹੜਾ ਹੈ ਉਹ ਇੰਡੀਆ ਨੂੰ ਯੂਕਰੇਨ ਬਣਾਉਣਾ ਚਾਹੁੰਦਾ ਹੈ। ਜਿਵੇਂ ਯੂਕਰੇਨ ਰੂਸ ਦੇ ਖਿਲਾਫ ਖੜਾ ਕੀਤਾ, ਉਹਨੂੰ ਰੂਸ ਦੇ ਜਿਹੜਾ ਮਾਰਚ ਹੈ ਉਹਨੂੰ ਚੈੱਕ ਕਰ ਦਿੱਤਾ, ਇਸੇ ਤਰ੍ਹਾਂ ਇੰਡੀਆ ਨੂੰ ਖੜਾ ਕਰਕੇ ਉਹ ਚੀਨ ਨੂੰ ਚੈੱਕ ਕਰਨਾ ਚਾਹੁੰਦੇ ਨੇ। ਪਰ ਕੀ ਯੂਕਰੇਨੀਅਨ ਤਾਂ ਲੜ ਰਹੇ ਨੇ ਆਪਣੀ, ਉਹਨਾਂ ਨੇ ਹੁਣ 2 ਪਿੰਡ ਹੋਰ ਵਾਪਸ ਲੈ ਲਏ, ਪਰ ਕੀ ਇੰਡੀਆ ਦੇ ਵਿੱਚ ਇੰਨਾ ਦਮਖਮ ਹੈ ਕਿ ਇਹ ਚੀਨ ਦੇ ਖਿਲਾਫ ਖਲੋ ਸਕਣ ਦੀ ਹਿੰਮਤ ਰੱਖਦੇ ਨੇ? ਔਰ ਕੀ ਕਦੇ ਖਲੋਣਗੇ ਵੀ, ਜਿਹਨਾਂ ਨੇ ਜੁੱਤੀਆਂ ਖੁਦ ਖਾਧੀਆਂ 20 ਜੂਨ ਗਲਵਾਨ ਔਰ ਪੈਪਸੋਂਗ ਔਰ ਦੂਜੇ ਤੀਜੇ ਜਿਹੜੇ ਨੇ ਡੈਪਸੋਂਗ, ਉਸ ਤੋਂ ਪਹਿਲਾਂ ਡੋਕਲਾਮ, ਭੂਟਾਨ ਵੀ ਚੀਨ ਦੇ ਉਸ ਦੇ ਵਿੱਚ ਚਲਾ ਗਿਆ। ਹੁਣ ਇਹਨੂੰ ਲੈ ਕੇ ਇੱਕ ਹੋਰ ਉਹਨਾਂ ਨੇ ਜਿਹੜਾ ਸ਼ਿਕਾਰ ਸੁੱਟਿਆ ਇੰਡੀਆ ਦੇ ਸਾਹਮਣੇ, ਉਹਨੂੰ ਕਰਨ ਲਈ ਐਨ ਕੁਝ ਦਿਨ ਪਹਿਲਾਂ ਜਿਹੜੀ ਇਹਨਾਂ ਦੀ US ਸਿਲੈਕਟ ਕਮੇਟੀ ਹੈ ਔਰ CCP ਦੇ ਉੱਤੇ, ਚਾਈਨੀਜ਼ ਕਮਿਊਨਿਸਟ ਪਾਰਟੀ ਤੇ, ਉਹਨਾਂ ਨੇ ਆਫਰ ਕੀਤਾ। ਔਰ ਇਹ ਖਬਰ ਮੇਨਲੀ ਲੱਗੀ ਸਾਰੇ ਪਾਸੇ ਮਈ 27 ਨੂੰ ਕਿ US ਸਿਲੈਕਟ ਕਮੇਟੀ ਔਨ CCP ਰਿਕਮੈਂਡਸ ਇੰਡੀਆ ਟੂ ਬੀ ਪਾਰਟ ਆਫ NATO ਪਲੱਸ। ਨੈਟੋ ਕੀ ਹੈ? ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਇਹ ਜਦੋਂ ਸੋਵੀਅਤ ਯੂਨੀਅਨ ਦਾ ਪ੍ਰਭਾਵ ਈਸਟਰਨ ਯੂਰਪ 'ਚ ਆ ਗਿਆ ਤੇ ਉਹਨੂੰ ਘੇਰਨ ਦੇ ਲਈ ਅਮਰੀਕਾ ਨੇ ਇਹ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨਸ ਦੀ ਬਾਡੀ ਬਣਾਈ। ਔਰ ਉਹੀ ਨੈਟੋ ਹੁਣ ਜਿਹੜੀ ਹੈ ਯੂਕਰੇਨ ਦੇ ਨਾਲ ਖੜੀ ਹੈ ਅਮਰੀਕਾ ਦੇ ਬਿਡ ਦੇ ਉੱਤੇ ਰੂਸ ਨੂੰ ਘੇਰਨ ਦੇ ਲਈ।
ਪਰ ਕੱਲਾ ਨੈਟੋ ਨੂੰ ਉੱਥੇ ਤੱਕ ਨਹੀਂ ਰੱਖਿਆ ਅਮਰੀਕਾ ਨੇ, ਕਿਉਂਕਿ ਨਾਰਥ ਐਟਲਾਂਟਿਕ ਹੈ। ਹੁਣ ਉਹ ਮੁਲਕ ਜਿਹੜੇ ਐਟਲਾਂਟਿਕ ਓਸ਼ਨ ਦੇ ਨੇੜੇ ਤੇੜੇ ਨਹੀਂ ਨੇ, ਉਹ ਭਾਵੇਂ ਏਸ਼ੀਆ 'ਚ ਨੇ ਜਾਂ ਅਫਰੀਕਾ 'ਚ ਨੇ, ਕਿਤੇ ਹੋਰ ਨੇ, ਇਹਨਾਂ ਨੇ ਉਹਨਾਂ ਨੂੰ ਵੀ ਤਾਂ ਕਿ ਸੋਵੀਅਤ ਯੂਨੀਅਨ ਤੋਂ ਔਰ ਅੱਜ ਦੇ ਰਸ਼ੀਆ ਤੋਂ ਦੂਰ ਰੱਖਣ ਲਈ ਉਹਨਾਂ ਨੇ 5 ਮੈਂਬਰ ਨੈਟੋ ਪਲੱਸ ਦੇ ਵੀ ਬਣਾਏ, ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ, ਜਾਪਾਨ, ਇਜ਼ਰਾਈਲ ਤੇ ਸਾਊਥ ਕੋਰੀਆ ਇਹਨਾਂ ਦੇ ਪ੍ਰਭਾਵ ਵਾਲੇ ਨੇ। ਹੁਣ ਇਹ ਜਿਹੜੀ ਸਿਲੈਕਟ ਕਮੇਟੀ ਹੈ ਉਹਨਾਂ ਨੇ ਆਫਰ ਕੀਤਾ ਇੰਡੀਆ ਨੂੰ ਐਨ ਮੋਦੀ ਦੀ ਵਿਜ਼ਿਟ ਤੋਂ ਪਹਿਲਾਂ, ਔਰ ਜੈਕ ਸਲਵਾਨ ਜਦੋਂ ਉੱਥੇ ਜਾ ਕੇ ਬੈਠਾ ਕਿ ਇੰਡੀਆ ਨੂੰ ਉਹ ਨੈਟੋ ਪਲੱਸ ਦਾ ਮੈਂਬਰ ਬਣਾਉਣਾ ਚਾਹੁੰਦੇ ਨੇ, ਪੇਸ਼ਕਸ਼ ਕੀਤੀ ਹੈ ਕਿ ਆ ਜਾਓ ਨੈਟੋ ਪਲੱਸ ਦਾ ਮੈਂਬਰ ਬਣੋ। ਹੁਣ ਇਹ ਭਾਰਤ ਜਿਸ ਪਾਸੇ ਵੱਲ ਖਿੱਚਿਆ ਜਾ ਰਿਹਾ ਹੈ, ਮੈਂ ਵਕਤ ਦੇਖ ਰਿਹਾ ਲੰਬੇ 'ਚ ਮੈਂ ਨਹੀਂ ਜਾਵਾਂਗਾ, ਔਰ ਹਾਲਾਂਕਿ ਭਾਰਤ ਨੇ ਆਊਟਰਾਈਟ ਇਸ ਨੂੰ ਨਹੀਂ ਮੰਨਿਆ। ਇੰਡੀਆ ਡਿਕਲਾਈਨਸ US ਆਫਰ, ਵੋਂਟ ਜੁਆਇਨ ਨੈਟੋ ਪਲੱਸ ਅਹੈਡ ਆਫ PM ਮੋਦੀਜ਼ ਵਿਜ਼ਿਟ। ਹੁਣ ਇਹਨਾਂ ਨੂੰ ਵੀ ਇਹ ਲੱਗਦਾ ਹੈ ਵੀ ਇਹ ਤਾਂ ਬਿਲਕੁਲ ਹੀ ਰਸ਼ੀਆ ਮਾਰੇਗਾ ਚਪੇੜ, ਕਿ ਤੁਸੀਂ ਨੈਟੋ ਦਾ ਤਾਂ ਕਾਨਸੈਪਟ ਹੀ ਅਗੇਂਸਟ ਰਸ਼ੀਆ ਹੈ, ਤੇ ਉਹਨਾਂ ਨੂੰ ਵੀ ਪਤਾ ਹੈ ਵੀ ਚਾਈਨਾ ਦੇ ਬਰਾਬਰ ਅਸੀਂ ਕਿੱਥੇ ਜਾ ਕੇ ਖਲੋਣਾ। ਪਰ ਜਿਹੜਾ ਆਰਗੂਮੈਂਟ ਅਮਰੀਕਾ ਵਾਲੇ ਦੇ ਰਹੇ ਨੇ ਕਿ ਉਹ ਇਹਨਾਂ ਨੂੰ ਕਹਿ ਰਹੇ ਨੇ ਵੀ ਤੁਹਾਡੀ ਔਕਾਤ ਨਹੀਂ ਹੈ ਚੀਨ ਦੇ ਖਿਲਾਫ ਖਲੋਣ ਦੀ, ਜੇ ਤੁਸੀਂ ਨੈਟੋ ਪਲੱਸ ਦਾ ਮੈਂਬਰ ਬਣ ਜਾਂਦੇ ਹੋ ਤੇ ਚੀਨ ਜੇ ਤੁਹਾਡੇ ਤੇ ਹਮਲਾ ਕਰੇਗਾ ਤੇ ਜ਼ਾਹਰ ਹੈ ਨੈਟੋ ਤੁਹਾਡੀ ਮਦਦ ਤੇ ਆਏਗੀ। ਉਹ ਅਮਰੀਕਾ ਦੀ ਮਦਦ ਤੇ ਅੱਗੇ ਕਿੰਨੇ ਕੁ ਜਿੱਤੇ ਨੇ ਔਰ ਕਿੰਨਾ ਕੁ ਦੂਜੇ, ਵੱਖਰੀ ਕਹਾਣੀ ਹੈ। ਔਰ ਇਹ ਆਰਗੂਮੈਂਟ ਜਿਹੜਾ, ਪਰ ਇੰਡੀਆ ਨੇ ਕਿਹਾ ਕਿ ਜੀ ਅਸੀਂ ਜਿਹੜਾ ਉਹ ਬਿਲਕੁਲ ਅਸੀਂ ਆਪਣੀ ਸਮਰੱਥਾ ਰੱਖਦੇ ਹਾਂ ਔਰ ਅਸੀਂ ਇਹਦੇ ਮੈਂਬਰ ਨਹੀਂ ਬਣਾਂਗੇ। ਪਰ ਇਸ ਸਾਰੇ ਚੋਂ ਅਸੀਂ ਜਿਹੜਾ ਦਾ US believes that India should join NATO in order to safeguard its boundaries from neighboring China and to strengthen global security against Chinese aggression in Indo-Pacific region, ਕਿ ਬਈ ਇਹਨੂੰ ਪ੍ਰੋਟੈਕਟ ਕਰਨ ਲਈ ਫਿਰ ਇਹ ਜਿਹੜੇ ਨੈਟੋ ਪਲੱਸ ਨੇ ਇਹ ਆਪਸ ਦੇ ਵਿੱਚ ਇੰਟੈਲੀਜੈਂਸ ਸ਼ੇਅਰ ਕਰਦੇ ਨੇ, ਹੋਰ ਕਰਦੇ ਨੇ। ਸੋ ਜਿਵੇਂ ਤੁਸੀਂ ਕਿਹਾ ਕਨਕਲੂਜਨ ਦੇ ਵਿੱਚ ਕਿ ਇਹ ਜਿਹੜੀ ਨੀਤੀ ਆਲਰੇਡੀ ਚੱਲ ਰਹੀ ਸੀ ਪਿਛਲੀਆਂ ਸਰਕਾਰਾਂ ਦੀ, ਇਨਕਲੂਡਿੰਗ ਵਾਜਪਾਈ ਦੀ, ਜੇ ਉਹਨੂੰ ਇਹ ਰੱਖਦੇ ਤਾਂ ਫਿਰ ਇਹ ਸਿਚੁਏਸ਼ਨ ਨਹੀਂ ਸੀ ਆਣੀ। ਹੁਣ ਅਮਰੀਕਾ ਉਸ ਪਾਸੇ ਵੱਧ ਰਿਹਾ, ਔਰ ਇਹ ਗੱਲ ਮੇਰੀ ਨਹੀਂ ਹੈ, ਇੱਕ ਇਹਨਾਂ ਦਾ ਐਸ਼ਲੀ ਟੈਲਸ ਜਿਹੜਾ ਉਹ ਥਿੰਕ ਟੈਂਕ 'ਚ ਰਿਹਾ ਹੈ ਵਾਸ਼ਿੰਗਟਨ ਦੇ ਆਰਡਰ, ਬੜਾ ਪ੍ਰੋ ਇੰਡੀਆ ਰਿਹਾ, ਪਰ ਉਹਨੂੰ ਵੀ ਹੁਣੇ ਲੱਗਣ ਲੱਗ ਗਿਆ ਵੀ ਇੱਕ ਪਾਸੇ ਅਮਰੀਕਾ ਜਿੰਨੀਆਂ ਤਵੱਕੋ ਕਰ ਰਿਹਾ ਇੰਡੀਆ ਤੋਂ ਕੁਝ ਨਹੀਂ ਹੋਣਾ। ਉਹਦਾ ਇੱਕ ਆਰਟੀਕਲ ਜਿਹੜਾ ਫੋਰਨ ਅਫੇਅਰਸ ਦੇ ਵਿੱਚ ਲੱਗਾ, ਅਮਰੀਕਾਜ਼ ਬੈਡ ਬੈਟ ਔਨ ਇੰਡੀਆ, ਨਿਊ ਦਿੱਲੀ ਵੋਂਟ ਸਾਈਡ ਵਿਦ ਵਾਸ਼ਿੰਗਟਨ ਅਗੇਂਸਟ ਬੀਜਿੰਗ। ਹੁਣ ਇਹਨੂੰ ਐਸ਼ਲੀ ਟੈਲਸ ਨੂੰ ਨਜ਼ਰ ਵੀ ਆਉਂਦਾ ਵੀ ਇਹਨਾਂ ਦੇ ਪੱਲੇ ਕੀ ਹੈ, ਕਿਉਂਕਿ ਇਹਨਾਂ ਦਾ ਇਹ ਬੱਚਾ ਰਿਹਾ ਐਸ਼ਲੀ ਟੈਲਸ, ਇਹਨਾਂ ਦੇ ਪੱਖ 'ਚ ਹੀ ਲਿਖਦਾ ਰਿਹਾ। ਉਹ ਕਹਿੰਦਾ ਅਮਰੀਕਾਜ਼ ਬੈਡ ਬੈਟ ਔਨ ਇੰਡੀਆ। ਪਰ ਅਸੀਂ ਇਹ ਸਮਝਦੇ ਹਾਂ ਵੀ ਅਮਰੀਕਨ ਅਲਟੀਮੇਟਲੀ ਅਜੇ ਤੱਕ ਤਾਂ ਉਹ ਦੇ ਰਹੇ ਨੇ ਲਿਬਰਲੀ ਕਿ ਭਾਈ ਕੋਈ ਨਹੀਂ ਇਹ ਸ਼ਾਇਦ ਖਲੋ ਜਾਏ, ਤੇ ਫਿਰ ਜਦੋਂ ਇਹਨਾਂ ਨੇ ਉਹਨੂੰ ਬਿਟਰੇ ਕੀਤਾ ਅਮਰੀਕਾ ਨੂੰ ਤੇ ਇਹਨਾਂ ਨੇ ਭੰਨਿਆ, ਫਿਰ ਇਹਨਾਂ ਦਾ ਇੱਕ ਆਪਣਾ ਸਟਾਈਲ ਹੁੰਦਾ ਭੰਨਣ ਦਾ, ਫਿਰ ਇਹੀ ਹੋਏਗਾ ਕਿ ਭਾਈ ਉਹਨੂੰ ਇੰਡੀਅਨ ਹੀ ਕਹਿਣਗੇ ਕਿ ਜੀ ਇਹ ਤਾਂ ਕੰਮ ਇਹੀ ਕੀਤਾ, ਆ ਬਹਿਲ ਮੁਝੇ ਮਾਰ, ਬੜੀ ਚੰਗੀ ਵਿਚਕਾਰਲੇ ਜੇ ਰਸਤੇ ਤੇ ਤੁਰੇ ਜਾਂਦੇ ਸੀ, ਤੁਹਾਨੂੰ ਕਿਹੜੇ ਹਕੀਮ ਨੇ ਕਿਹਾ ਸੀ ਕਿ ਤੁਸੀਂ ਜਿਹੜਾ ਉਹ ਚੀਨ ਦੇ ਖਿਲਾਫ ਲਾਈਨ ਲਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਥਲੈਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਰਾਈ ਸਟੇਟ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ, ਜਿਵੇਂ ਕਿ ਆਪ ਜੀ ਨੂੰ ਪਤਾ ਆ ਕਿ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਉਣ ਵਾਲੀ 22 ਜੂਨ ਨੂੰ ਵਾਈਟ ਹਾਊਸ ਦੇ ਵਿੱਚ ਆ ਰਿਹਾ ਆ। ਸੋ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ, ਸਿੱਖ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਇੱਕ ਵੱਡੇ ਰੂਪ ਦੇ ਵਿੱਚ ਰੈਲੀ ਉਲੀਕੀ ਗਈ ਆ, ਜਿਹੜੀ ਕਿ ਵਿਰੋਧ ਵਜੋਂ, ਨਰਿੰਦਰ ਮੋਦੀ ਦੇ ਵਿਰੋਧ ਵਜੋਂ ਇਹ ਰੈਲੀ ਜਿਹੜੀ ਆ, ਕਿਉਂਕਿ ਸੈਂਟਰ ਸਰਕਾਰ ਦੀਆਂ, ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀਆਂ ਜਿਹੜੀਆਂ ਮਾਰੂ ਨੀਤੀਆਂ ਸਿੱਖਾਂ ਪ੍ਰਤੀ, ਪੰਜਾਬ ਪ੍ਰਤੀ, ਉਹਨਾਂ ਨੀਤੀਆਂ ਦਾ ਵਿਰੋਧ ਕਰਨ ਵਾਸਤੇ, ਸਿੱਖਾਂ ਦੀ ਆਜ਼ਾਦੀ ਦੀ ਗੱਲ, ਖਾਲਿਸਤਾਨ, ਕੌਮੀ ਘਰ ਖਾਲਿਸਤਾਨ ਦੀ ਗੱਲ ਕਰਨ ਵਾਸਤੇ ਇਹ ਰੈਲੀ ਜਿਹੜੀ ਆ ਵਾਈਟ ਹਾਊਸ ਦੇ ਅੱਗੇ ਜਿਹੜੀ ਆ 22 ਜੂਨ ਨੂੰ ਉਲੀਕੀ ਗਈ ਆ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਲਗਾਤਾਰ ਇਹ ਭਾਰੀ ਵਿਰੋਧ ਵਾਈਟ ਹਾਊਸ ਦੇ ਸਾਹਮਣੇ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਗਤਾਂ ਵੱਲੋਂ ਕੀਤਾ ਜਾਣਾ ਆ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਕਿ ਪਰਿਵਾਰਾਂ ਸਮੇਤ ਵੱਧ ਚੜ ਕੇ
ਉਸ ਰੈਲੀ ਦੇ ਵਿੱਚ ਜੁੜੋ ਤਾਂ ਕਿ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਜਨਰੇਸ਼ਨਾਂ ਨੂੰ ਆਪਣੀਆਂ ਨੂੰ ਮਹਿਫੂਜ਼ ਕਰਨ ਲਈ ਕੌਮੀ ਘਰ ਖਾਲਿਸਤਾਨ ਦੀ ਲੜਾਈ ਹੋਰ ਮਜ਼ਬੂਤ ਤਰੀਕੇ ਨਾਲ ਲੜ ਲਈ ਇਹ ਵਿਰੋਧ ਕਰਨਾ ਬਹੁਤ ਜ਼ਰੂਰੀ ਆ। ਇਹ ਬੇਨਤੀ ਪ੍ਰਵਾਨ ਕਰਿਓ ਜੀ। ਬੜੇ ਸੋਹਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि हिंदू तमिया वालों हर प्लेटफॉर्म तो मुसलमानों ਨੂੰ ਸਿੱਧਾ ਸਿੱਧਾ ਨਿਸ਼ਾਨਾ ਜਿਹੜਾ ਬਣਾਇਆ ਜਾ ਰਿਹਾ ਔਰ ਇਸ ਦਾ ਮਕਸਦ ਮੁਸਲਮਾਨਾਂ ਦੇ ਖਿਲਾਫ ਹਿੰਦੂਆਂ ਵਿੱਚ ਨਫ਼ਰਤ ਖੜੀ ਕਰਕੇ ਉਹਨਾਂ ਦੀ ਨਸਲਕੁਸ਼ੀ ਕਰਨਾ ਹੈ। ਔਰ ਪਹਿਲਾਂ ਫਿਲਮ ਕਸ਼ਮੀਰ ਫਾਈਲਸ, ਫਿਰ ਕੇਰਲਾ ਸਟੋਰੀ ਅਤੇ ਹੁਣ 72 ਹੂਰੇ ਇਹ ਮੁਸਲਮਾਨਾਂ ਦੀ ਕਿਰਦਾਰਕੁਸ਼ੀ ਹੀ ਹੈ। ਪਰ ਅਫਸੋਸ ਦੁਨੀਆ ਵਿਚਲੇ 57 ਇਸਲਾਮਿਕ ਮੁਲਕਾਂ ਨੇ ਮੂੰਹ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਨੇ। ਸੋ ਇਸ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਜਿਹੜੇ YouTube ਤੇ ਉੱਪਰ ਲਾਈਵ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਔਰ ਕੁਲਦੀਪ ਕੌਰ ਜੀ ਸਾਨੂੰ ਕਹਿੰਦੇ ਨੇ ਕਿ ਪੰਜਾਬ ਹੱਲ ਖਾਲਿਸਤਾਨ ਐਂਡ ਫਿਰ ਹੈਗਾ ਬਲੈਕੀਆ ਗੇਮਿੰਗ ਰਾਜ ਕਰੇਗਾ ਖਾਲਸਾ। ਔਰ ਇਸੇ ਤਰ੍ਹਾਂ ਮੈਸੇਜ ਹੈਗਾ ਰਾਜਕੁਮਾਰ ਜੀ ਕਹਿੰਦੇ ਨੇ ਕਿ ਪੰਜਾਬ ਦੀਆਂ ਸਾਰੀਆਂ ਬਿਮਾਰੀਆਂ ਦਾ ਇੱਕੋ ਇੱਕ ਹੱਲ ਰੈਫਰੈਂਡਮ ਦੀਆਂ ਵੋਟਾਂ ਬਣਾਓ ਜੀ। ਬੇਨਤੀ ਹੈ ਸਾਰੇ ਸਿੱਖ ਕੌਮ ਨੂੰ ਆਜ਼ਾਦੀ ਦਿਵਾਉਣ ਪੰਜਾਬ ਨੂੰ। ਸੋ ਹਰਨੇਕ ਸਿੰਘ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਆਪ ਜੀ ਨੂੰ। ਔਰ ਜ਼ੁਬੇਰ ਜਾਕਪੁਰੀ ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ। ਸੋ ਕਹਿੰਦੇ ਨੇ कि डॉक्टर साहब मेरा ख्याल है USA कभी भी किसी सूरत में इंडिया को नाराज नहीं कर सकेगा। ਤੁਹਾਡਾ ਕੀ ਖਿਆਲ ਹੈ? ਦੇਖੋ ਯਾਕੂਬ ਸਾਹਿਬ ਠੀਕ ਹੈ, ਇਸ ਵੇਲੇ ਸ਼ਾਇਦ ਅਮਰੀਕਾ ਨੂੰ ਲੱਗਦਾ ਹੈ ਵੀ ਚਾਈਨਾ ਦੇ ਖਿਲਾਫ ਇੰਡੀਆ ਨੂੰ ਉਹ ਯੂਕਰੇਨ ਬਣਾ ਲੈਣਗੇ, ਲੇਕਿਨ ਇਹਨਾਂ ਦੀ ਫਰਸਟ੍ਰੇਸ਼ਨ ਬਹੁਤ ਜਲਦੀ ਸਾਹਮਣੇ ਆ ਜਾਏਗੀ ਅਮਰੀਕਾ ਦੀ, ਕਿਉਂਕਿ ਇਹ ਨਾ 3 ਚ ਨੇ ਨਾ 13 ਚ ਨੇ, ਇਹਨਾਂ ਨੇ ਕਿਸੇ ਵੀ ਪਾਸੇ ਚੱਜ ਨਾਲ ਖਲੋਣਾ ਨਹੀਂ ਹੈ। ਬਿਲਕੁਲ। ਔਰ ਜਗਜੀਰ ਸਿੰਘ ਸਿੱਧੂ ਜੀ ਖਾਲਸਾਨ ਜ਼ਿੰਦਾਬਾਦ ਕਹਿੰਦੇ ਨੇ ਔਰ ਫਤਿਹ ਵੀ ਬੁਲਾਉਂਦੇ ਨੇ। ਔਰ ਬਲਜੀਤ ਵੜੈਚ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਸ਼ਿੰਦਾ ਗਿੱਲ ਜੀ ਵੀ ਆਏ ਨੇ। ਸੋ ਇਸੇ ਤਰ੍ਹਾਂ ਫਿਰ ਉਹਨਾਂ ਦਾ ਮੈਸੇਜ ਹੈਗਾ ਜ਼ੁਬੇਰ ਜੀ ਹੋਰਾਂ ਦਾ, ਕਹਿੰਦੇ ਨੇ ਕਿ ਪੱਤਾ ਪੱਤਾ ਵੈਰੀ ਸਿੰਘਾਂ ਦਾ ਬਚ ਬੁਰੇ ਹਾਲਾਤਾਂ ਤੋਂ। ਹਾਂ, ਇਹ ਬਹੁਤ ਪਪੂਲਰ ਸੌਂਗ ਸੀ ਕਿਸੇ ਜ਼ਮਾਨੇ 'ਚ ਜੀ। ਇਹ ਵੱਖਰੀ ਗੱਲ ਹੈ ਵੀ ਇਹ ਗਾਣ ਵਾਲਾ ਹੰਸਰਾਜ ਹੰਸ ਅੱਜ BJP ਦਾ MP ਹੈ ਔਰ ਕਿਸਾਨ ਮੂਵਮੈਂਟ ਦੇ ਵੇੜੇ ਜਿਹੜਾ ਹੈ ਉਹ ਉਸ ਮੂਵਮੈਂਟ ਦੇ ਖਿਲਾਫ ਭੁਗਤ ਰਿਹਾ ਸੀ। ਹਾਂਜੀ। ਸੋ ਇਹਨਾਂ ਦਾ ਫਿਰ ਮੈਸੇਜ ਕਹਿੰਦੇ ਨੇ डॉक्टर साहब इंडिया वाले अपने डेड फौजी को शहीद क्यों बोलते हैं? हिंदू का क्या लेना देना है शहीद के साथ? ये तो सरासर हिंदू की बेगैरत है। ਬੇਗੈਰਤੀ ਹੈ ਔਰ ਇਹਨਾਂ ਦਾ ਤਾਂ ਹੈ ਹੀ ਨਹੀਂ ਸ਼ਹੀਦ, ਨਾ ਲਫ਼ਜ਼ ਇਹਨਾਂ ਦਾ, ਨਾ ਇਹਨਾਂ 'ਚ ਕਦੇ ਕੋਈ ਸ਼ਹੀਦ ਹੋਇਆ। ਇਹ ਤਾਂ ਜਿਹੜੇ ਨੇ ਉਹ ਪਰਮ ਗਤੀ ਨੂੰ ਪ੍ਰਾਪਤ ਹੁੰਦੇ ਨੇ। ਸੋ ਉਹ ਹੁਣ ਪਰਮ ਗਤੀ ਇਹਨਾਂ ਦੀ ਕੀ ਹੈ, ਪਰ ਇਹਨਾਂ ਦੀ ਹਕੂਮਤ ਹੈ ਇਸ ਵੇਲੇ ਜੋ ਮਰਜ਼ੀ ਕਹਿਣ। ਆਪਣੀ ਜਿਹੜਾ ਗਾਂ ਦਾ ਮੂਤ ਵੇਚ ਸਕਦੇ ਨੇ ਤਾਂ ਗੋਹਾ ਜਿਹੜਾ ਉਹ ਇਹਨਾਂ ਦੇ ਮੁਸਾਫਰ ਉੱਥੋਂ ਲੈ ਕੇ ਆਉਂਦੇ ਨੇ ਏਅਰਪੋਰਟਾਂ ਨੂੰ ਪੁੱਛਣ ਲੱਗ ਗਏ ਵੀ ਤੁਸੀਂ ਕੋਈ ਉਹ ਗੋਹਾ ਤਾਂ ਨਹੀਂ ਰੱਖਿਆ ਨਾਲ ਜੀ। ਪੀਅਟਵਾਲ ਕਹਿੰਦੇ ਨੇ ਕਿ ਖਾਲਸਾਨ ਜ਼ਿੰਦਾਬਾਦ। ਜਸਟਿਸ ਕਹਿੰਦੇ ਨੇ ਕਿ BBC ਡਾਕੂਮੈਂਟਰੀ ਬੀਇੰਗ ਸ਼ੋਨ ਇਨ USA ਨੈਕਸਟ ਵੀਕ। ਸੋ ਇਸ ਤਰ੍ਹਾਂ ਮੈਸੇਜ ਹੈਗਾ ਸਮਰਜੀਤ ਸਿੰਘ ਆਜ਼ਾਦੀ ਹਾਲ ਕਹਿੰਦੇ ਨੇ। ਔਰ ਫਿਰ ਉਹਨਾਂ ਦਾ ਜਸਟਿਸ ਹੋਰਾਂ ਦਾ ਮੈਸੇਜ ਹੈ। ਔਰ ਸ਼ਿੰਦਾ ਗਿੱਲ ਜੀ ਖਾਲਸਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਜਸਟਿਸ ਕਹਿੰਦੇ ਨੇ ਕਬੱਡੀ ਕੰਬੀਨੇਸ਼ਨ ਆਫ ਰੈਸਲਿੰਗ ਐਂਡ ਰਗਬੀ ਗ੍ਰਿਫਿਥ ਇਜ਼ ਏ ਕੈਪੀਟਲ ਆਫ MIA ਔਰ ਗ੍ਰਿਫਿਥ ਐਂਡ Canberra planned cities by the same architect Walter Burley Griffin। ਬਹੁਤ ਸ਼ੁਕਰੀਆ, ਕਿਉਂਕਿ ਜਿਹੜੀ ਗੇਮ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਮੈਂ ਵੀ ਅਵੇਅਰ ਨਹੀਂ ਸੀ। ਅੱਛਾ। ਸੋ ਤੁਸੀਂ ਮੈਂਸ਼ਨ ਕਰ ਦਿੱਤਾ ਵੀ ਰਗਬੀ ਦਾ ਵੀ ਉਹਦੇ ਚ ਐਲੀਮੈਂਟ ਹੈ। ਸੋ MP ਉਸ ਪਾਸੇ ਵਾਲੀ ਪੁਆਇੰਟ ਆਊਟ ਕਰ ਰਹੀ ਸੀ ਜੀ। ਹਰਵਿੰਦਰ ਸਿੰਘ ਜੀ ਕਹਿੰਦੇ ਪੰਜਾਬ ਦਾ ਇੱਕੋ ਇੱਕ ਹਾਲ ਆਜ਼ਾਦੀ ਆਜ਼ਾਦ ਖਾਲਸਾ ਰਾਜ। ਔਰ ਗੁਰਨੇਕ ਨਿੱਜਰ ਵੀ ਫਤਿਹ ਬੁਲਾਉਂਦੇ ਨੇ ਸਾਨੂੰ। ਸੋ ਇਸੇ ਤਰ੍ਹਾਂ ਮੇਰੇ ਕੋਲ ਮੈਸੇਜ ਹੈ ਜਤਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਇਸੇ ਤਰ੍ਹਾਂ ਚੀਮਾ ਜੀ ਵੀ ਗੁਰਫਤਿਹ ਕਹਿੰਦੇ ਨੇ। ਜਸ ਜੀ ਵੀ ਕਹਿੰਦੇ ਨੇ। ਔਰ ਇਸੇ ਤਰ੍ਹਾਂ ਬਲੈਕੀਆ ਜੀ ਉਹਨਾਂ ਦਾ ਮੈਂ ਕਰ ਦਿੱਤਾ। ਉਹ ਕਹਿੰਦੇ ਨੇ ਕਿਸਾਨਾਂ ਨਾਲ ਕੁੱਟਮਾਰ ਵੀ ਕੀਤੀ, ਇੱਕ ਦੀ ਮੌਤ ਵੀ ਹੋ ਗਈ ਜੀ। ਹਾਂ, ਇਹ ਹਰਿਆਣੇ 'ਚ ਵੀ ਚੱਲ ਰਿਹਾ ਸੀ ਕਿਉਂਕਿ ਉਹਨਾਂ ਨੇ ਮੇਰਾ ਖਿਆਲ ਹੈ ਸਨਫਲਾਵਰ ਜਾਂ ਕਿਸੇ ਹੋਰ ਚੀਜ਼ ਦੇ ਪ੍ਰਾਈਸਿਸ ਨੂੰ ਲੈ ਕੇ ਐਜੀਟੇਸ਼ਨ ਤਾਂ ਅੱਜ ਖਤਮ ਹੋ ਗਏ, ਲੇਕਿਨ ਕਾਫੀ ਉਹਨਾਂ ਨੇ ਜਿਹੜਾ ਦਿੱਲੀ ਹਾਈਵੇ ਬਲੌਕ ਕਰਤਾ ਸੀ ਜਿਹੜਾ ਹਰਿਆਣੇ 'ਚੋਂ ਗੁਜ਼ਰਦਾ ਸੀ। ਸੋ ਉਹਨਾਂ ਦੀਆਂ MSP ਦੇ ਨਾਲ ਸੰਬੰਧਿਤ ਕੁਝ ਮੰਗਾਂ ਮੰਨੀਆਂ ਗਈਆਂ ਨੇ। ਮੈਂ ਕਿਉਂਕਿ ਉਹਨੂੰ ਬਹੁਤਾ ਕਲੋਜ਼ਲੀ ਫੋਲੋ ਨਹੀਂ ਕੀਤਾ, ਲੇਕਿਨ ਜਿਹੜਾ ਚੜੂਨੀ ਗਰੁੱਪ ਹੈ ਕਿਸਾਨਾਂ ਦਾ ਉਹਨਾਂ ਨੇ ਕਾਫੀ ਲੀਡ ਰੋਲ
ਇਸ ਧਰਨੇ 'ਚ ਅਦਾ ਕੀਤਾ। ਜੀ ਗੁਰਮੇਲ ਸਿੰਘ ਜੀ ਕਹਿੰਦੇ ਲੌਂਗ ਲਿਵ ਟੀਵੀ 84 ਸੱਚੋ ਸੱਚ। ਤੁਹਾਡੇ ਵਰਗੇ ਵੀਰਾਂ ਭੈਣਾਂ ਦੀ ਅਸੀਸ ਔਰ ਇਮਦਾਦ ਰਹੇਗੀ ਤੇ ਫਿਰ ਅਸੀਂ ਤਾਂ ਇਹ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜਿੰਨੇ ਸਾਡੇ ਸਾਹ ਨੇ ਅਖੀਰਲੇ ਸਾਹ ਤੱਕ ਇਹ ਖਾਲਿਸਤਾਨ ਦਾ ਪਰਚਮ ਝੂਲਦਾ ਰੱਖੀਏ। ਔਰ ਫਿਰ ਅਸੀਂ ਤੁਹਾਡੇ ਹਵਾਲੇ ਕਰ ਦਿਆਂਗੇ ਵੀ ਇਹਨੂੰ ਟੀਵੀ 84 ਨੂੰ ਖਾਲਿਸਤਾਨ ਦਾ ਅਫੀਸ਼ੀਅਲ ਚੈਨਲ ਬਣਾ ਲਓ। ਹੁਣ ਤਾਂ ਚਲੋ ਪੰਥਕ ਚੈਨਲ ਹੋਣ ਦਾ ਮਾਣ ਤਾਂ ਸਾਨੂੰ ਦਿੱਤਾ ਹੈ ਜਿਹੜਾ ਅੱਡ ਪਲੇਟਫਾਰਮਸ ਤੋਂ। ਹੁਣ ਅਸੀਂ ਆਪਣੇ ਟੌਪਿਕ ਵੱਲ ਆਉਂਦੇ ਹਾਂ। ਦੇਖੋ ਇਸ ਵੇਲੇ ਜਦੋਂ ਅਸੀਂ ਆਬਾਦੀ ਦੇ ਲਿਹਾਜ਼ ਨਾਲ ਦੇਖਦੇ ਹਾਂ ਦੁਨੀਆ ਦੇ ਵਿੱਚ 2.25 ਬਿਲੀਅਨ ਤੋਂ ਲਗਭਗ 2 ਬਿਲੀਅਨ ਤੱਕ ਹੁਣ ਮੁਸਲਮਾਨਾਂ ਦੀ ਆਬਾਦੀ ਹੋਏਗੀ ਜੀ। 57 ਮੁਲਕ 57 ਜਿਹੜੇ ਨੇ ਉਹ OIC ਦੇ ਮੈਂਬਰ ਮੁਲਕ ਨੇ ਔਰ ਜਿਹੜੇ ਦੁਨੀਆ ਦਾ ਕੋਈ ਖਿੱਤਾ ਐਸਾ ਨਹੀਂ ਹੈ ਜਾਂ ਕੋਈ ਮੁਲਕ ਐਸਾ ਨਹੀਂ ਹੈ, ਬਹੁਤ ਥੋੜੇ ਜਿਹੇ ਮੁਲਕ ਨੇ ਜਿਨ੍ਹਾਂ ਬਾਰੇ ਆਉਂਦਾ ਜਿੱਥੇ ਮਸੀਤ ਨਹੀਂ ਹੈ ਜਾਂ ਇਜਾਜ਼ਤ ਨਹੀਂ ਮਿਲਦੀ। ਅਦਰਵਾਈਜ਼ ਇਸ ਵੇਲੇ ਕ੍ਰਿਸਚੀਅਨਿਟੀ ਤੋਂ ਬਾਅਦ ਇਸਲਾਮ ਦੂਸਰਾ ਵੱਡਾ ਧਰਮ ਹੈ। ਔਰ ਜੇ ਅਸੀਂ ਆਪਣੇ ਖਿੱਤੇ ਦੇ ਹਵਾਲੇ ਨਾਲ ਗੱਲ ਕਰੀਏ, ਹਾਲਾਂਕਿ ਜੇ ਅਸੀਂ ਇੱਥੋਂ ਮੋਰਾਕੋ ਤੋਂ ਸ਼ੁਰੂ ਕਰੀਏ ਜਿਹੜਾ ਮੋਰਾਕੋ ਇਸਲਾਮਿਕ ਮੁਲਕ ਹੈ ਔਰ ਵਾਗਾ ਤੱਕ ਆ ਜਾਈਏ ਤੇ ਇਹ ਸਾਰੀ ਬੈਲਟ ਜਿਹੜੀ ਸੈਂਟਰਲ ਏਸ਼ੀਆ ਔਰ ਇਧਰੋਂ ਫਿਰ ਜੇ ਯੂਰਪ 'ਚ ਜਾਣਾ ਹੈ ਪਾਕਿਸਤਾਨ, ਅਫਗਾਨਿਸਤਾਨ, ਉਜ਼ਬੇਕਿਸਤਾਨ ਵਾਇਆ ਟਰਕੀ ਬਾਈ ਰੋਡ, ਇਹ ਸਾਰੇ ਇਸਲਾਮਿਕ ਮੁਲਕ ਨੇ। ਭਾਰਤ ਦੇ ਹਵਾਲੇ ਨਾਲ ਅਕਸਰ ਇਹ ਜਦੋਂ ਕਿ ਭਾਰਤੀ ਇਹ ਦਾਅਵਾ ਕਰਦੇ ਨੇ ਕਿ ਜੀ ਸਾਡੇ ਜਦੋਂ ਤੁਸੀਂ ਆਬਾਦੀ ਲਿਹਾਜ਼ ਨਾਲ ਦੇਖਦੇ ਹੋ ਇਹ ਕਿਹਾ ਜਾਂਦਾ ਵੀ ਇੰਡੋਨੇਸ਼ੀਆ 'ਚ ਸਭ ਤੋਂ ਜ਼ਿਆਦਾ ਮੁਸਲਮਾਨ ਆਬਾਦੀ ਹੈ, ਫਿਰ ਪਾਕਿਸਤਾਨ 'ਚ ਹੈ, ਫਿਰ ਭਾਰਤ 'ਚ ਹੈ। ਪਰ ਭਾਰਤ ਵਾਲੇ ਹੁਣ 22 ਕਰੋੜ ਜਾਂ ਦੂਸਰੇ ਦੇ ਪਾਕਿਸਤਾਨ 'ਚ ਤਾਂ ਕਾਫੀ ਸਾਲਾਂ ਤੋਂ ਸੈਂਸਸ ਨਹੀਂ ਹੋਈ ਲੇਕਿਨ ਇੱਕ ਅੰਦਾਜ਼ੇ ਮੁਤਾਬਕ 24 ਕਰੋੜ ਮੁਸਲਮਾਨ ਪਾਕਿਸਤਾਨ 'ਚ ਨੇ ਔਰ ਇੰਨੇ ਕੁ ਜੇ ਇਸ ਤੋਂ ਜ਼ਿਆਦਾ ਨਹੀਂ ਜਾਂ ਇਸ ਤੋਂ ਥੋੜੇ ਬਹੁਤ ਘੱਟ ਹੋ ਸਕਦੇ ਨੇ ਉਹ ਭਾਰਤ ਦੇ ਵਿੱਚ ਨੇ। ਹੁਣ ਇੰਨੀ ਵੱਡੀ ਆਬਾਦੀ ਔਰ ਉਹਨਾਂ 'ਚ ਉਹ ਨੇ ਜਦੋਂ ਕਿ ਲਾਈਨ ਖਿੱਚੀ ਜਾ ਰਹੀ ਸੀ, ਇੱਕ ਪਾਸੇ ਮਜ਼ਹਬ ਦੇ ਨਾਂ ਤੇ ਪਾਕਿਸਤਾਨ ਬਣ ਰਿਹਾ ਸੀ, ਦੂਸਰੇ ਪਾਸੇ ਗਾਂਧੀ ਨਹਿਰੂ ਨੇ ਸੈਕੂਲਰਿਜ਼ਮ ਦਾ ਜਿਹੜਾ ਛੁੰਛਣਾ ਫੜਿਆ ਹੋਇਆ ਸੀ ਕਿ ਇਹਨਾਂ ਮੁਸਲਮਾਨਾਂ ਨੇ ਸੈਕੂਲਰ ਇੰਡੀਆ ਦੇ ਵਿੱਚ ਰਹਿਣਾ ਕਬੂਲਿਆ। ਇੱਕ ਵੱਖਰੀ ਕਹਾਣੀ ਹੈ ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਦੂਸਰੇ ਤੀਸਰੇ ਕਿਵੇਂ ਉਹ ਵੀ ਉਵੇਂ ਹੀ ਫਸ ਗਏ ਇਹਨਾਂ ਦੇ ਝਾਂਸੇ 'ਚ, ਜਾਂ ਜਿਵੇਂ ਮਾਸਟਰ ਤਾਰਾ ਸਿੰਘ ਜਾਂ ਈਵਨ ਸ਼ੇਖ ਅਬਦੁੱਲਾ ਕਸ਼ਮੀਰ ਦਾ ਜਿਹੜਾ ਅਨਫੋਰਚੂਨੇਟ ਪਾਰਟ ਲਈ ਜ਼ਿੰਮੇਵਾਰ ਹੈ ਕਿ ਉਹ ਇਹਨਾਂ ਦੇ ਸੈਕੂਲਰਿਜ਼ਮ ਦੇ ਉਸ ਝਾਂਸੇ ਦੇ ਵਿੱਚ ਔਰ ਸਪੈਸ਼ਲ ਰਾਈਟਸ ਦੇ ਝਾਂਸੇ ਦੇ ਵਿੱਚ ਫਸੇ। 2014 ਤੋਂ ਜਦੋਂ ਤੋਂ ਮੋਦੀ ਪ੍ਰਾਈਮ ਮਿਨਿਸਟਰ ਬਣਿਆ, RSS ਜਿਹਨੂੰ ਇਹ ਲੀਡ ਕਰਦਾ ਜਿਸ ਆਈਡੀਓਲੋਜੀ ਨੂੰ, ਉਹ ਤਾਂ ਬੇਸਿਕਲੀ ਸਾਵਰਕਰ ਦੀ ਆਈਡੀਓਲੋਜੀ ਉਹ ਕਿਸਾਨਾਂ, ਉਹ ਈਸਾਈਆਂ ਔਰ ਮੁਸਲਮਾਨਾਂ ਨੂੰ ਏਲੀਅਨ ਰਿਲੀਜਨ, ਈਦਰ ਉਹਨਾਂ ਨੂੰ ਇਹ ਹੈ ਵੀ ਮੁਲਕ ਛੱਡ ਜਾਓ ਜਾਂ ਹਿੰਦੂ ਹੋ ਜਾਓ, ਤੇ ਸਿੱਖ ਬੋਧੀ ਜੈਨੀ ਉਹਨਾਂ ਨੂੰ ਡੈਥ ਕਿਸ ਦੇ ਨਾਲ ਕਿ ਤੁਸੀਂ ਹੋਈ ਹਿੰਦੂ। ਸੋ ਸਾਨੂੰ ਤਾਂ ਉਹ ਵੱਖਰਾ ਮੰਨਣ ਨੂੰ ਹੀ ਤਿਆਰ ਨਹੀਂ ਇਹ, ਕਿਉਂਕਿ ਅੱਡ ਨੇ ਮਜ਼ਹਬ, ਇਹਨਾਂ ਨੂੰ ਇਹ ਚੋਇਸ ਦੇ ਥੱਲੇ। ਔਰ ਇਹਨੂੰ ਹੀ ਮੋਦੀ ਨੇ ਜਦੋਂ 2002 'ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਗੁਜਰਾਤ ਦੇ ਵਿੱਚ, ਉਸ ਤੋਂ ਬਾਅਦ ਮੋਦੀ ਨੂੰ ਜਿਹੜਾ ਅਨਅਫੀਸ਼ੀਅਲ ਹਿੰਦੂ ਜਗਤ ਦੇ ਵਿੱਚ ਟਾਈਟਲ ਦਿੱਤਾ ਗਿਆ ਹਿੰਦੂ ਹਿਰਦੇ ਸਮਰਾਟ। 2014 ਦੇ ਵਿੱਚ ਜਿਹੜਾ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਪਿਛਲੇ 9 ਸਾਲਾਂ 'ਚ ਜਿਸ ਹੱਦ ਤੱਕ ਜਾ ਕੇ ਮੁਸਲਮਾਨਾਂ ਦੇ ਖਿਲਾਫ ਜਿਹੜਾ ਉਹ ਉਹਨਾਂ ਦੀ ਨਸਲਕੁਸ਼ੀ ਵੀ ਜਾਰੀ ਹੈ, ਕਦੇ ਲਵ ਜਿਹਾਦ, ਹੁਣ ਇੱਕ ਜੋ ਉੱਤਰਾਖੰਡ 'ਚ ਕਰ ਰਹੇ ਨੇ ਜ਼ਮੀਨ ਜਿਹਾਦ ਕਿ ਜੀ ਮੁਸਲਮਾਨ ਜ਼ਮੀਨ ਖਰੀਦ ਰਹੇ, ਜ਼ਮੀਨ ਜਿਹਾਦ, ਪਤਾ ਨਹੀਂ ਕਿੰਨੇ ਜਿਹਾਦ ਜਿਹੜੇ ਨੇ ਇਹਨਾਂ ਨੇ ਖੜੇ ਕੀਤੇ ਹੋਏ ਨੇ ਜਿਹੜੇ ਇਹਨਾਂ ਦੇ ਆਪਣੇ ਹੀ ਘੜੇ ਹੋਏ ਨੇ ਕਿ ਜੀ ਇਹ, ਔਰ ਇਹਨੂੰ ਹੀ ਡੈਪਿਕਟ ਕਰਦੇ ਆ ਉਹਨਾਂ ਨੇ। ਇਕੱਲਾ ਇਹੀ ਨਹੀਂ ਵੀ ਡਾਇਰੈਕਟਲੀ ਉਹਨਾਂ ਦੀ ਨਸਲਕੁਸ਼ੀ ਚੱਲ ਰਹੀ ਹੈ ਜਾਂ ਉਹਨਾਂ ਦੀ ਹਿੰਦੂਆਂ ਦੀ ਧਰਮ ਸੰਸਦ ਕਹਿੰਦੀ ਹੈ ਜੀ ਨਾਈਫ ਲੈ ਲਓ ਉਹਦੇ ਨਾਲ ਅਸੀਂ ਗਾਜਰਾਂ ਮੂਲੀਆਂ ਥੋੜੀ ਕੱਟਣੀਆਂ ਨੇ, ਅਸੀਂ ਤਾਂ ਜਿਹੜਾ ਮੁਸਲਮਾਨ ਮਾਰਨੇ ਨੇ। ਔਰ ਜਿਵੇਂ ਕੋਵਿਡ ਦੇ ਚੱਲਦੇ ਆ ਕੋਰੋਨਾ ਜਿਹਾਦ ਦੇ ਨਾਂ ਥੱਲੇ ਮੁਸਲਮਾਨਾਂ ਦੇ ਟੋਟਲ ਬਾਈਕਾਟ, ਉਹ ਮੁਹਿੰਮ ਬਰਾਬਰ ਹਰ ਸੂਬੇ ਹਰ ਥਾਂ ਦੇ ਉੱਤੇ ਚੱਲ ਹੀ ਰਹੀ ਹੈ। ਲੇਕਿਨ ਜਿਵੇਂ ਬਾਲੀਵੁੱਡ ਫਿਲਮ ਇੰਡਸਟਰੀ ਨੂੰ ਇਹਨਾਂ ਨੇ ਵਰਤਿਆ, ਇੱਕ ਪਾਸੇ ਤਾਂ ਹਿਸਟਰੀ 'ਚੋਂ ਸਾਰਾ ਮੁਸਲਮਾਨਾਂ ਦਾ ਕਿਰਦਾਰ ਮੁਗਲਿਆ ਸਲਤਨਤ ਹੀ ਨਹੀਂ, ਜਿਹੜੇ ਈਵਨ ਨੋਬਲਸ ਰਹੇ ਨੇ ਜਿਨ੍ਹਾਂ ਨੇ ਸਾਂਝੇ ਭਾਰਤ ਦੀ ਗੱਲ ਕੀਤੀ, ਉਹਨਾਂ ਨੂੰ ਵੀ ਮਾਈਨਸ ਕੀਤਾ ਜਾਂ ਨੈਗੇਟ ਕੀਤਾ। ਉੱਥੇ ਉਹਨਾਂ ਨੇ ਫਿਲਮਾਂ ਦਾ ਸਹਾਰਾ ਲੈ ਕੇ ਇੱਕ ਪਾਸੇ ਕਾਲਪਨਿਕ ਜਿਹੜੇ ਨੇ ਹਿੰਦੂ
ਕਰੈਕਟਰ ਬਿਲਡ ਕੀਤੇ, ਕੋਈ ਬਾਹੂਬਲੀ ਤੇ ਕੋਈ ਦੂਜੇ ਦੇ ਨਾਂ ਥੱਲੇ, ਕਿਉਂਕਿ ਉਹ ਕਾਊਂਟਰ ਟੂ ਜਿਹੜਾ ਵੀ ਅਕਬਰ ਆਜ਼ਮ ਜਾਂ ਦੂਜੇ ਤੀਜੇ ਦੇ ਰੋਲ ਸੀ ਉਹਨਾਂ ਨੂੰ ਨੈਗੇਟ ਕਰਨ ਦੀ ਲਾਈਨ। ਦੂਸਰੇ ਪਾਸੇ ਮੁਗਲਿਆਂ 'ਚੋਂ ਔਰੰਗਜ਼ੇਬ ਨੂੰ ਸਭ ਤੋਂ, ਕਿਉਂਕਿ ਕੱਟੜਪਣੇ 'ਚ ਮੰਨਿਆ ਜਾਂਦਾ ਹੈ, ਔਰ ਮਹਾਰਾਸ਼ਟਰ ਜਿਨ੍ਹਾਂ ਦੇ ਮਿਨਿਸਟਰ ਮੁਸਲਮਾਨਾਂ ਨੂੰ ਔਰੰਗਜ਼ੇਬ ਦੀ ਔਲਾਦ ਕਹਿ ਕੇ ਨੈਗੇਟ ਕਰਦੇ ਨੇ। ਕਰਨਾਟਕਾ ਜਿਨ੍ਹਾਂ ਦੀ ਹਕੂਮਤ ਸੀ ਹਿਜਾਬ ਦੇ ਉੱਤੇ ਪਾਬੰਦੀ। ਪਰ ਫਿਲਮੀ ਦੁਨੀਆ ਦੀ ਗੱਲ ਕਰੀਏ ਤੇ ਪਿਛਲੇ ਕੁਝ ਸਾਲਾਂ ਦੇ ਵਿੱਚ 2 ਫਿਲਮਾਂ ਆਲਰੇਡੀ ਜਿਨ੍ਹਾਂ ਨੇ ਬਹੁਤ ਨਫ਼ਰਤ ਫੈਲਾਈ, ਕਸ਼ਮੀਰ ਫਾਈਲਸ, ਵਨ ਸਾਈਡਡ ਸਟੋਰੀ। ਹਾਲਾਂਕਿ ਕਸ਼ਮੀਰ ਜੋ ਜ਼ੁਲਮ ਇਹਨਾਂ ਨੇ ਕੀਤੇ ਨੇ ਔਰ ਲਗਾਤਾਰਤਾ ਨਾਲ 5 ਅਗਸਤ 2019 ਤੋਂ ਬਾਅਦ ਲਗਾਤਾਰਤਾ ਨਾਲ ਕਰ ਰਹੇ ਨੇ। ਈਵਨ ਸ੍ਰੀਨਗਰ ਦੇ ਸਕੂਲਾਂ 'ਚ ਮੁਸਲਮਾਨ ਕੁੜੀਆਂ ਦੇ ਹਿਜਾਬ ਬੁਰਕਾ ਪਹਿਨਣ ਦੇ ਉੱਤੇ ਪਾਬੰਦੀ ਲਾਉਣ ਤੱਕ ਉਹਨਾਂ ਨੂੰ ਹਾਈ ਸਕੂਲ 'ਚੋਂ ਬਾਹਰ ਕੱਢਿਆ ਵੀ ਤੁਸੀਂ ਆ ਨਹੀਂ ਸਕਦੇ। ਬਾਕੀ ਜੋ ਉੱਥੇ ਕਰ ਰਹੇ ਨੇ ਉਹ ਅਸੀਂ ਅਕਸਰ ਡਿਸਕਸ ਕਰਦੇ ਹਾਂ। ਹੁਣ ਕਸ਼ਮੀਰ ਫਾਈਲਸ ਉਸ ਨਫ਼ਰਤ ਦੀ ਖੇਡ ਸੀ ਜਿਹਨੂੰ ਈਵਨ ਫਿਲਮ ਫੈਸਟੀਵਲ ਤੱਕ ਲੈ ਕੇ ਗਏ, ਔਰ ਇਜ਼ਰਾਈਲੀ ਜਿਹੜਾ ਉਹਦੇ 'ਚ ਜੱਜ ਸੀ ਉਹਨੇ ਕਿਹਾ ਇਹ ਤਾਂ ਪ੍ਰੋਪੇਗੈਂਡਾ ਫਿਲਮ ਹੈ ਨਫ਼ਰਤ। ਫਿਰ ਇਹਨਾਂ ਨੇ ਕੇਰਲਾ ਸਟੋਰੀ ਜਿਹੜੀ ਜਿਸ ਲੈਵਲ ਦੇ ਉੱਤੇ ਪ੍ਰਚਾਰੀ ਗਈ, ਫਿਗਰ ਝੂਠੀ ਕਿ ਇੰਨੇ ਹਜ਼ਾਰ ਕੁੜੀਆਂ ਜਿਹੜੀਆਂ ਨੇ ਉਹ ਕਨਵਰਟ ਕਰਕੇ ਮੁਸਲਮਾਨ ਬਣਾਈਆਂ ਨੇ, ਔਰ ਦੂਜੇ ਤੀਜੇ ਹਾਲਾਂਕਿ ਕੋਰਟਾਂ 'ਚ ਪਾਬੰਦੀਆਂ ਵੀ, ਫਿਰ ਉਹਨਾਂ ਨੇ ਕਿਹਾ ਜੀ ਕੋਈ ਇਹਨੂੰ ਅਸੀਂ ਡਿਨਾਈਲ ਕਰ ਦਿੰਦੇ। ਲੇਕਿਨ ਕੇਰਲਾ ਸਟੋਰੀ ਵੀ ਇਸ ਦੇ ਉਹਨੂੰ ਲਵ ਜਿਹਾਦ ਦੇ ਨਾਂ ਥੱਲੇ ਪ੍ਰਚਾਰਿਆ ਗਿਆ। ਹੁਣ ਜਿਹੜੀ ਇੱਕ ਫਿਲਮ ਉਹ ਕਦੋਂ ਆਉਣ ਵਾਲੇ ਪੀਰੀਅਡ 'ਚ ਰਿਲੀਜ਼ ਹੋ ਰਹੀ ਹੈ, 72 ਹੂਰੇ। ਹੁਣ ਜ਼ਾਹਰ ਹੈ ਵੀ ਇਹ ਇਸਲਾਮ ਦੀ ਥਿਓਲੋਜੀ ਦੀ ਗਲਤ ਇੰਟਰਪ੍ਰੀਟੇਸ਼ਨ ਹੋਏਗੀ, ਕਿਉਂਕਿ ਬਹੁਤ ਸਾਰੇ, ਕਿਉਂਕਿ ਇੱਕ ਚੀਜ਼ ਦੀ ਇੱਕ ਇੰਟਰਪ੍ਰੀਟੇਸ਼ਨ ਨਹੀਂ ਹੈ। ਸਾਡੇ ਵੀ ਕਈ ਲੋਕ ਜਿਹੜੇ ਨੇ ਉਹ 72 ਹੂਰਾਂ ਦੀ ਗੱਲ ਲਾਈਟਰ ਅੰਦਾਜ਼ ਕਰਨਗੇ। ਲੇਕਿਨ ਹੁਣ ਜੇ ਇਸ ਲੈਵਲ ਦੀ ਫਿਲਮ, ਔਰ ਜੇ ਤੁਸੀਂ ਦੇਖੋਗੇ ਕਿ ਜਿੰਨੇ ਇਹਨਾਂ ਫਿਲਮਾਂ ਦੇ ਪ੍ਰੋਡਿਊਸਰ ਔਰ ਪੈਸਾ ਲਾਉਣ ਵਾਲੇ ਨੇ ਉਹ ਸਾਰੇ ਹਿੰਦੂ ਤਵੀ ਨੇ, ਔਰ ਜਿਵੇਂ ਉਹਨੇ ਕੀ ਨਾਂ ਸੀ ਉਹਦਾ ਜਿਹਨੇ ਇਹ ਅਗਨੀਹੋਤਰੀ ਕੇ ਕੌਣ ਜਿਹਨੇ ਕਸ਼ਮੀਰ ਫਾਈਲਸ, ਸਭ ਨਫ਼ਰਤ ਨਾਲ ਭਰੇ ਹੋਏ। ਔਰ ਆਲਰੇਡੀ ਕਿਉਂਕਿ ਇਹ 72 ਹੂਰੇ ਦੇ ਥੱਲੇ ਕਿਸ ਲੈਵਲ ਦੀ ਨਫ਼ਰਤ ਇਸਲਾਮ ਦੇ ਖਿਲਾਫ ਔਰ ਇਹ ਭੜਕਾਉਣ ਦੀ, ਕਿਉਂਕਿ ਇਹ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ ਮੁਸਲਮਾਨਾਂ ਦੀ ਫਾਈਨਲ ਨਸਲਕੁਸ਼ੀ ਦਾ। ਇੱਕ ਸਟੇਜ ਜਿਵੇਂ ਹਰਿਆਣੇ ਦੇ ਕੁਝ ਇਲਾਕਿਆਂ 'ਚ ਤਾਂ ਹੋ ਰਿਹਾ, ਘੇਰ ਲੈਂਦੇ ਨੇ, ਉਹਨੂੰ ਕਹਿੰਦੇ ਤੁਸੀਂ ਇੱਥੇ ਕਬਰਾਂ ਨਹੀਂ ਬਣਾ ਸਕਦੇ, ਕਬਰ ਦਫਨਾ ਨਹੀਂ ਸਕਦੇ, ਇੱਥੇ ਤੁਸੀਂ ਮਸੀਤ ਨਹੀਂ ਬਣਾ। ਉਹਨਾਂ ਨੂੰ ਨਾਲ ਦੀ ਨਾਲ ਸ਼ੁੱਧੀਕਰਨ ਦੇ ਨਾਂ ਥੱਲੇ ਹਿੰਦੂ ਬਣਾਇਆ ਜਾ ਰਿਹਾ। ਔਰ ਇਹ ਬਰਾਬਰ ਇਸ ਪੀਰੀਅਡ 'ਚ ਜਿਹੜੀ ਇਹ ਫਿਲਮ ਹੈ ਇਹ ਪਹਿਲੀਆਂ ਨਾਲੋਂ ਵੀ ਜ਼ਿਆਦਾ ਘਾਤਕ ਹੋਏਗੀ। ਔਰ ਇਸ ਨੂੰ ਕਸ਼ਮੀਰੀ ਲੀਡਰਾਂ ਨੇ ਜਿਹੜਾ ਇਹਨੂੰ ਪਹਿਲਾਂ ਹੀ ਇਸ ਦੇ ਉੱਤੇ ਵਾਰਨਿੰਗ ਦਿੱਤੀ ਹੈ। ਇਹ ਫਿਲਮ ਸੰਜੇ ਪੂਰਨ ਸਿੰਘ ਚੌਹਾਨ ਨੇ ਬਣਾਈ ਹੈ, ਕੋ ਪ੍ਰੋਡਿਊਸ ਅਸ਼ੋਕ ਪੰਡਤ ਹੈ, ਔਰ ਇਹ ਇੰਡੀਅਨ ਥੀਏਟਰਸ ਦੇ ਵਿੱਚ 7 ਜੁਲਾਈ ਨੂੰ ਰਿਲੀਜ਼ ਕੀਤੀ ਜਾਣੀ ਹੈ। ਔਰ ਇਹ ਇਸ ਬਾਰੇ ਗ੍ਰੈਂਡ ਮੁਫਤੀ ਜੰਮੂ ਕਸ਼ਮੀਰ ਦੇ ਨਾਸਰ ਉਲ ਇਸਲਾਮ ਉਹਨਾਂ ਨੇ ਕਿਹਾ ਇਟ ਇਜ਼ ਟੋਟਲੀ ਕੰਟਰੋਵਰਸ਼ੀਅਲ ਐਂਡ ਹਰਟਸ ਦ ਸੈਂਟੀਮੈਂਟਸ ਆਫ ਪੀਪਲ ਸਪੈਸ਼ਲੀ ਮੁਸਲਿਮਸ। ਵੀ ਆਰ ਨਾਟ ਗੋਇੰਗ ਟੂ ਐਕਸੈਪਟ ਦਿਸ ਟਾਈਟਲ। Even this film needs to be banned, and those who are producing these types of films should understand that such movies are against amity and brotherhood between the communities. ਮੁਫਤੀ ਸਾਹਿਬ ਤੁਹਾਨੂੰ ਕਿਹਨੇ ਕਿਹਾ ਵੀ ਇਹ brotherhood ਚਾਹੁੰਦੇ ਨੇ? ਉਹ ਤਾਂ ਕਰ ਹੀ ਇਸ ਲਈ ਰਹੇ ਨੇ ਕਿ ਵੀ ਤੁਹਾਡਾ ਉਹਨਾਂ ਨੇ ਸਫਾਇਆ ਕਰਨਾ ਹੈ। ਸੋ ਇਹ ਅਸੀਂ ਵੀ ਇਸ ਦੇ ਵਿਰੋਧ ਦੇ ਵਿੱਚ ਆਪਣੀ ਆਵਾਜ਼ ਰਲਾਉਂਦੇ। ਪਰ ਮੈਨੂੰ ਬਹੁਤ ਵਾਰ ਜਦੋਂ ਮੈਂ ਸ਼ੁਰੂ ਇੱਥੋਂ ਕੀਤਾ ਵੀ 2 ਬਿਲੀਅਨ ਮੁਸਲਮਾਨ ਨੇ, 57 ਮੁਲਕ ਨੇ, ਉਹ ਤਾਂ ਸੱਦ ਕੇ ਮੋਦੀ ਨੂੰ ਸਾਊਦੀ ਅਰੇਬੀਆ UAE ਨੇ ਵੀ ਹਾਈਐਸਟ ਆਨਰ ਅਵਾਰਡ ਦਿੱਤਾ। ਹੁਣ ਵੀ ਬਿਜ਼ਨਸਿਸ ਉਹਨਾਂ ਦੇ ਨਾਲ ਕਰ ਰਹੇ ਨੇ ਤੇ ਉਹਨਾਂ ਨੂੰ ਇਹ ਨਜ਼ਰ ਨਹੀਂ ਆ ਰਿਹਾ ਵੀ ਇਹ ਕੀ ਚੱਲ ਰਿਹਾ ਉਹਨਾਂ ਚੋਂ। ਮੈਂ ਅੱਗੇ ਵੀ ਕਿਹਾ ਸੀ ਜੇ ਇੱਕ ਮੁਲਕ ਕਹਿਣ ਸਾਊਦੀ ਅਰੇਬੀਆ ਔਰ ਈਰਾਨ, ਔਰ ਈਰਾਨ ਬੜਾ ਬਣਿਆ ਹੁੰਦਾ ਫਤਵੇ ਦੇਣ ਵਾਲਾ, ਇਹਨਾਂ ਦਾ ਤੇਲ ਬੰਦ ਕਰੋ, ਇਹਨਾਂ ਨੂੰ 1 ਹਫ਼ਤਾ ਤੇਲ ਬੰਦ ਕਰੋ, ਅਕਲ ਟਿਕਾਣੇ ਆ ਜਾਏਗੀ। ਲੇਕਿਨ ਜਦੋਂ ਜਿਹੜੀਆਂ ਕੌਮਾਂ ਦੇ ਵਿੱਚ ਬੇਗੈਰਤੀ ਆਪਣੀਆਂ ਜੜ੍ਹਾਂ ਲਾ ਲੈਂਦੀ ਹੈ ਉੱਥੇ ਫਿਰ ਖਵਾਰੀ ਤੋਂ ਬਿਨਾ ਹੋਰ ਕੁਝ ਨਹੀਂ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਗਤ ਹੈ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਮ ਪੜਿਓ ਸ੍ਰੀ ਗਰੀਬ ਨਿਵਾਜ, शस्त्रन के अधीन है राज, को किसी को राज न दे है, जो ले है निज बल से ले है। ट्राई स्टेट के केंद्रीय स्थान गुरुद्वारा सिख कल्चर सोसाइटी रिचमंड हिल न्यूयॉर्क की समुची प्रबंधक कमेटी, सेवादारां दा सहयोग, समुचियां संगतां दे सहयोग नाल सतगुरु सच्चे पातशाह जी की बख्शिश कृपा सदका
ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦਾ ਸ਼ਹੀਦੀ ਦਿਹਾੜਾ 23, 24 ਅਤੇ 25 ਜੂਨ ਨੂੰ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਬੜੀ ਵੱਡੀ ਪੱਧਰ ਦੇ ਉੱਤੇ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਪ੍ਰਸਿੱਧ ਵਿਦਵਾਨ, ਕਥਾਵਾਚਕ, ਕੀਰਤਨੀਏ ਉਚੇਚੇ ਤੌਰ ਤੇ ਜਿੱਥੇ ਹਾਜ਼ਰੀਆਂ ਭਰਨਗੇ, ਉੱਥੇ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਜੀ ਉਦੋਕੇ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਉਹ ਵੀ ਉਚੇਚੇ ਤੌਰ ਤੇ ਦੀਵਾਨਾਂ ਵਿੱਚ ਹਾਜ਼ਰੀਆਂ ਲਵਾਉਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਰਹਿਮਤਾਂ, ਗੁਰੂ ਦੀਆਂ ਰਹਿਮਤਾਂ ਨਾਲ ਝੋਲੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ ਔਰ ਗੱਲਬਾਤ ਕਰਨ ਜਾ ਰਹੇ ਹਾਂ। ਆਸਟ੍ਰੇਲੀਆ ਤੋਂ ਸਾਡੇ ਇੱਕ ਵਿਊਅਰ ਨਵਰੂਪ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਸਾਡੇ ਖਿੱਤੇ ਦੀ ਜੀਓਪੋਲਿਟਿਕਸ ਬਦਲ ਰਹੀ ਹੈ ਔਰ ਸਿੱਖ ਕੌਮ ਨੂੰ ਗੰਭੀਰਤਾ ਨਾਲ ਖਾਲਸਾ ਦੇ ਨਕਸ਼ੇ ਤੇ ਕੰਮ ਕਰਨ ਦੀ ਲੋੜ ਹੈ। ਹਾਲਾਤ ਕਿਸੇ ਵੇਲੇ ਵੀ ਕੋਈ ਵੀ ਪਲਟਾ ਲੈ ਸਕਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੀਰ ਨਵਰੂਪ ਸਿੰਘ ਆਸਟ੍ਰੇਲੀਆ ਤੋਂ ਸਾਨੂੰ ਬਹੁਤ ਪੋਜ਼ਿਟਿਵ ਇਨਪੁਟ ਦਿੰਦੇ ਨੇ, ਖਬਰਾਂ ਵੀ ਦਿੰਦੇ ਨੇ, ਜਦੋਂ ਵੀ ਕੋਈ ਲੇਟੈਸਟ ਹੁੰਦਾ ਆਪਣੇ ਉਹਨਾਂ ਦੇ ਵਿਊਜ਼ ਵੀ ਹੁੰਦੇ ਨੇ। ਪਰ ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਜਿਹੜੇ ਫੇਸਬੁੱਕ ਤੇ ਵੀਰ ਭੈਣਾਂ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਐਕਨੋਲਜ ਕਰਨਾ ਚਾਹੁੰਦਾ। ਕਮਲ ਸਿੰਘ ਲਿਖਦੇ ਨੇ, ਗੁਜਰਾਤ ਵਿੱਚ ਆਏ ਤੂਫਾਨ ਦਾ ਨਾਂ ਬਿਪਰ ਜੋਏ ਰੱਖਿਆ ਹੈ। ਬਿਪਰ ਵੈਸੇ ਬ੍ਰਾਹਮਣ ਨੂੰ ਕਹਿੰਦੇ ਨੇ, ਹੈ ਤੂਫਾਨ ਨਹੀਂ ਨੇ, ਤਬਾਹੀ ਨਾ ਆਇਆ ਇਹਨਾਂ ਦਾ ਜੀ। ਪਰ ਉਹਨਾਂ ਨੇ ਇੱਕ ਹੋਰ ਐਂਗਲ ਦਿੱਤਾ ਕਮਲ ਸਿੰਘ ਹੋਰਾਂ ਨੇ, ਹਰੇਕ ਕੰਮ ਦੇ ਕਦੇ ਆਪਰੇਸ਼ਨ ਗੰਗਾ, ਕਦੇ ਆਪਰੇਸ਼ਨ ਕਾਵੇਰੀ ਆਦਿ ਨਾ ਰੱਖਣਾ। ਅਸਲ ਵਿੱਚ ਇਹ ਹਿੰਦੂਤਵੀ ਸਰਕਾਰ ਦੀ ਆਪਣੇ ਸ਼ਬਦ ਅੱਖਰ ਪ੍ਰਚਲਿਤ ਕਰਨਾ, ਲੈਂਗੁਏਜ ਰਿਪਲੇਸਮੈਂਟ ਦੀ ਬਹੁਤ ਸੋਚੀ ਸਮਝੀ ਨੀਤੀ ਹੈ। ਇਹ ਉਹ ਅੱਖਰ ਪੰਜਾਬੀ ਮੀਡੀਆ ਬੋਲਦਾ ਲਿਖਦਾ ਤੇ ਹੋਰ ਵੀ ਇਸ ਤਰ੍ਹਾਂ ਹੀ ਕਰੀ ਜਾਂਦੇ ਨੇ। ਜਿਵੇਂ 80 ਤੋਂ ਪਹਿਲਾਂ 80ਵਿਆਂ ਤੋਂ ਪਹਿਲਾਂ ਪਿੰਡਾਂ ਵਿੱਚ ਪਿੰਡਾਂ ਵਾਲੇ ਹੱਟੀ ਕਹਿੰਦੇ ਸੀ, ਹੁਣ ਦੁਕਾਨ ਕਹਿਣ ਲੱਗ ਗਏ। ਪਹਿਲਾਂ ਬੂਹਾ ਸੀ, ਹੁਣ ਦਰਵਾਜ਼ਾ, ਜੋ ਹਿੰਦੀ ਦੇ ਅੱਖਰ ਨੇ। ਹੋਰ ਇਸ ਤਰ੍ਹਾਂ ਦੇ ਅਨੇਕਾਂ ਹੀ ਲਫ਼ਜ਼ ਜੋ ਸਹਿਜ ਸੁਭਾਅ ਹੀ ਅਸੀਂ ਬਦਲ ਲਏ ਔਰ ਇਹ ਬਿਲਕੁਲ ਠੀਕ ਹੈ। ਔਰ ਮੈਂ ਇੱਕ ਪਿਛਲੇ ਦਿਨਾਂ 'ਚ ਪਾਕਿਸਤਾਨੀ ਸਕਾਲਰ ਦਾ ਪੜ੍ਹ ਰਿਹਾ ਸੀ ਜਿਨ੍ਹਾਂ ਨੇ ਕਾਫੀ ਕੰਮ ਕੀਤਾ ਹੈ ਸਾਂਝੇ ਪੰਜਾਬ ਦੇ ਪ੍ਰੋਜੈਕਟਸ ਦੇ ਉੱਤੇ, ਔਰ ਉਹਨਾਂ ਨੇ ਕਿਹਾ ਜੀ ਚੰਡੀਗੜ੍ਹ ਮੈਨੂੰ ਸੱਦਿਆ ਗਿਆ ਆਨਰ ਕਰਨਾ ਸੀ ਪੰਜਾਬ ਯੂਨੀਵਰਸਿਟੀ 'ਚ, ਤੇ ਪੰਜਾਬੀ 'ਚ ਕਹਿੰਦੇ ਉਹ ਬੋਲੇ, ਪਰ ਕਹਿੰਦਾ ਵੀ ਮੈਨੂੰ ਆਪਣਾ ਇੰਨਾ ਕੁ ਪਤਾ ਲੱਗਾ ਵੀ ਮੇਰਾ ਕੋਈ ਇੱਕ ਸਵਾਗਤ ਕਰ ਰਹੇ ਨੇ, ਬਾਕੀ ਤਾਂ ਕਹਿੰਦੇ ਮੈਨੂੰ ਉਹ ਲਫ਼ਜ਼ ਸਮਝ ਹੀ ਨਹੀਂ ਆਇਆ ਕਿ ਵੀ ਉਹ ਕੀ ਬੋਲ ਰਹੇ ਨੇ। ਹੁਣ ਲਾਹੌਰੀ ਹੈ ਅੱਜ ਵੀ, ਭਾਵੇਂ ਪਾਕਿਸਤਾਨ ਨੇ ਵੀ ਉਰਦੂ ਬਣਾ ਕੇ ਆਪਣੀ ਜ਼ਬਾਨ ਦਾ ਗਲਾ ਘੁੱਟਿਆ, ਲੇਕਿਨ ਫਿਰ ਵੀ ਤੁਹਾਨੂੰ ਉਹਨਾਂ ਦੇ ਲਹਿਜੇ 'ਚੋਂ ਦੂਜੀ ਜਿਹੜੀ ਹੈ ਠੇਠ ਲਫ਼ਜ਼ ਸੁਣਨ ਨੂੰ ਮਿਲਦੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਨ੍ਹਾਂ ਦੇ ਲਈ ਲਫ਼ਜ਼ ਨੇ ਸਾਡੀ ਜ਼ਬਾਨ ਦੇ ਵਿੱਚ ਪੰਜਾਬੀ ਦੇ, ਉਹ ਇਹ ਡੋਮੀਨੇਟ ਕਲਚਰ ਹੁੰਦਾ, ਇਹਨੂੰ ਤੁਸੀਂ ਰੋਕ ਵੀ ਨਹੀਂ ਸਕਦੇ, ਕਿਉਂਕਿ ਹੌਲੀ ਹੌਲੀ ਜਦੋਂ ਦਿਨ ਰਾਤ ਉਹੀ ਤੁਸੀਂ ਦੇਖਣਾ ਹੈ ਤੇ ਉਹੀ ਨੈਰੇਟਿਵ ਤੁਹਾਡਾ ਬਣਨਾ, ਉਹੀ ਲਫ਼ਜ਼ ਜਿਹੜੇ ਨੇ ਤੁਸੀਂ ਬੋਲਦੇ ਹੋ। ਫਿਰ ਬੌਬ ਸਿੰਘ TV 84 ਦੀ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਵਿੰਦਰ ਸੰਧੂ TV 84 ਉਸਮੀ ਪੋਲਿਟਿਕਸ ਪੰਜਾਬ ਜ਼ਿੰਦਾਬਾਦ। ਬੌਬ ਸਿੰਘ ਹੋਰੀ ਉਹਨਾਂ ਨੇ ਫਿਰ ਵੇਰਵੇ ਨਾਲ ਆਪਣਾ ਮੈਸੇਜ ਲਿਖਿਆ। ਅੱਜ ਇੱਕ ਢਾਬੇ ਤੇ ਬੈਠੇ ਕੁਝ ਹਿੰਦੂ ਵੀਰ ਵੀ ਬੈਠੇ ਸਨ, ਪੱਗ ਵਾਲਾ ਵੇਖ ਉਹਨਾਂ ਸਤਿ ਸ੍ਰੀ ਅਕਾਲ ਬੁਲਾਈ। ਫਿਰ ਜਿਵੇਂ ਤੁਸੀਂ ਕਿਹਾ ਕਿ 70% ਲੋਕ ਆਪਰੇਸ਼ਨ ਬਲੂ ਸਟਾਰ ਵਰਤ ਰਹੇ ਹਨ, ਤਾਂ ਉਹਨਾਂ ਵੀ ਗੱਲ ਆਪਰੇਸ਼ਨ ਬਲੂ ਸਟਾਰ ਦੀ ਕੀਤੀ। ਤੇ ਮੈਂ ਸਮਝ ਗਿਆ ਸੀ ਕਿ ਇਹ ਸਿਰਫ ਨਵ ਭਾਰਤ ਟਾਈਮਸ ਪੜ੍ਹਨ ਵਾਲਾ ਅਨਪੜ੍ਹ ਲਾਣਾ ਹੀ ਹੈ, ਉਹਨਾਂ ਨਾਲ ਜ਼ਿਆਦਾ ਵਕਤ ਨਾ ਜ਼ਾਇਆ ਕਰਨਾ ਹੀ ਬਿਹਤਰ ਸਮਝਿਆ। ਪਰ ਇੱਕ ਪੰਡਤ ਟਲਿਆ ਨਹੀਂ, ਫਿਰ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਸ਼ੁਰੂ ਕਰ ਲਈ। ਕਹਿੰਦਾ ਮੈਂ ਪਿਛਲੇ ਦਿਨੀ ਕਾਫੀ ਖਬਰਸਾਰ ਰਿਹਾ ਅਤੇ ਮੈਂ ਸਮਝਦਾ ਕਿ ਪੰਜਾਬ ਦੇ ਪੜ੍ਹੇ ਲਿਖੇ ਤੈਅ ਨਹੀਂ, ਪਰ ਪਿੰਡਾਂ ਵਾਲੇ ਬਹੁਤ ਖਾਮਖਾਈ ਮਗਰ ਲੱਗ ਜਾਂਦੇ ਨੇ। ਫਿਰ ਇਹ ਉਹ ਪੰਡਤ ਕਹਿ ਰਿਹਾ ਕਿ ਵੀ ਇਹ ਚਲੋ ਸ਼ਹਿਰਾਂ ਵਾਲੇ ਤਾਂ ਨਹੀਂ ਮਗਰ ਲੱਗਦੇ, ਪਿੰਡਾਂ ਵਾਲੇ ਲੱਗ ਜਾਂਦੇ ਨੇ। ਕਹਿੰਦੇ ਫਿਰ ਮੇਰਾ ਅੰਦਰਲਾ ਸਿੰਘ ਉੱਠ ਖਲੋਤਾ, ਮੈਨੂੰ ਕਹਿਣਾ ਪਿਆ ਕਿ ਅਸੀਂ ਕੋਈ ਭੇਡਾਂ ਨਹੀਂ
ਕਿ ਅੰਨ੍ਹੇਵਾਹ ਮੂੰਹ ਚੁੱਕ ਕੇ ਮਗਰ ਤੁਰ ਪਏ ਸੀ। ਅਸੀਂ ਤਾਂ ਤੁਰੇ ਸੀ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ, ਜੋ ਕਿ ਗੱਲ ਪੰਜਾਬ ਦੀ ਕਰਦੇ ਨੇ, ਉਹ ਗੱਲ ਕੌਮ ਦੀ ਕਰਦੇ ਨੇ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਨੇ, ਨਸ਼ਿਆਂ ਨਾਲ ਗਲਤਾਨ ਹੋ ਰਹੀ ਜਵਾਨੀ ਨੂੰ ਬਚਾਉਣ ਦੀ ਗੱਲ ਕਰਦੇ ਨੇ, ਪੰਜਾਬ ਛੱਡ ਕੇ ਬਾਹਰ ਦੌੜ ਰਹੀ ਜਵਾਨੀ ਨੂੰ ਪੰਜਾਬ ਪ੍ਰਤੀ ਦਰਦ ਰੱਖਣ ਦੀ ਗੱਲ ਕਰਦੇ ਨੇ, ਆਪਣੇ ਘਰਾਂ ਨੂੰ ਉੱਚਾ ਚੁੱਕਣ ਦੀ ਨਹੀਂ, ਸਮੁੱਚੇ ਪੰਜਾਬ ਨੂੰ ਖੁਸ਼ਹਾਲ ਕਰਨ ਦੀ ਗੱਲ ਕਰਦੇ ਨੇ। ਨਾਲੇ ਮੈਨੂੰ ਕਹਿਣਾ ਪਿਆ ਕਿ ਇਹ ਗੱਲਾਂ ਕਿਸੇ ਲੀਡਰ ਦੀ ਭੇਡਾਂ ਦੇ ਪੱਲੇ ਨਹੀਂ ਪੈਣੀਆਂ, ਇਹ ਸਿਰਫ ਪੰਜਾਬ ਦਰਦੀ ਹੀ ਸਮਝ ਸਕਦੇ ਨੇ। ਬਾਅਦ ਵਿੱਚ ਅਸੀਂ ਰੱਜ ਕੇ ਸਵਾਦ ਨਾਲ ਪ੍ਰਸ਼ਾਦਾ ਫਤਿਹ ਕੀਤਾ, ਪਰ ਪੰਡਤਾਂ ਆਪਣੇ ਪ੍ਰਸ਼ਾਦੇ ਨਾਲ ਬਣ ਕੇ ਘਰੋਂ ਘਰੀ ਹੋਏ ਅਕਾਲ ਸਹਾਇ। ਉਦੋਂ ਤੁਸੀਂ ਛੱਡੇ ਨਹੀਂ ਕਿ ਵੀ ਉਹਨਾਂ ਦੇ ਅੰਦਰ ਜਿਹੜੀ ਆ ਉਹ ਬੁਰਕੀ ਅੰਦਰ ਲੰਘੇ। ਅਰਜਨ ਸਿੰਘ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੈ। ਬਲਵਿੰਦਰ ਸਿੰਘ ਚੱਠਾ ਜੀ ਨੇ ਯਾਦ ਦਹਾਨੀ ਕਰਾਈ, ਫਤਿਹ ਬੁਲਾਈ ਹੈ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਡੇਟ ਅੱਜ ਜੂਨ 13 ਗਲਤ ਲਿਖੀ ਹੈ। ਪਤਾ ਨਹੀਂ ਸਾਡੇ ਕਈ ਵਾਰੀ ਟੈਕਨੀਕਲ ਟੀਮ ਵਾਲੇ ਨੀਂਦ ਨਹੀਂ ਪੂਰੀ ਹੁੰਦੀ, ਇਹਨਾਂ ਦੀ ਡੇਟ ਹੀ ਭੁੱਲ ਜਾਂਦੇ ਨੇ। ਹਰਜਿੰਦਰ ਗਿੱਲ ਸਿੰਘ, ਹਰਮਿੰਦਰ ਪਰਮਨ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਬੌਬ ਸਿੰਘ ਲਿਖਦੇ ਨੇ ਹਿੰਦੂ ਤੋਂ ਵੀ ਜੋ ਚੀਕਾਂ ਮਾਰ ਰਹੇ ਨੇ ਉਹ ਸੁਭਾਵਕ ਹੈ, ਸਿੱਖਾਂ ਨਾਲ ਇਹਨਾਂ ਦਾ 5 ਸਦੀਆਂ ਦਾ ਵੈਰ ਹੈ ਜੋ ਉਹਨਾਂ ਵਿਖਾਉਣਾ ਹੀ ਹੈ। ਇਹ ਆਪਣੀ ਗਿਣਤੀ ਦੇ ਚੱਲਦੇ ਆਕੜਦੇ ਨੇ, ਪਰ ਇਹਨਾਂ ਦੀ ਅਸਲੀਅਤ ਇਹ ਹੈ ਕਿ ਇਹਨਾਂ ਦੇ 130 ਕਰੋੜ ਦੀ ਆਬਾਦੀ ਵਿੱਚ 72% ਨੂੰ ਸਵੇਰੇ ਹਾਗਣ ਨੂੰ ਗੁਸਲਖਾਨੇ ਵੀ ਨਹੀਂ ਨੇ। ਇਹ ਹਾਥੀ ਦੰਦ ਵਾਂਗ ਹਨ, ਵਿਖਾਉਣ ਦੇ ਹੋਰ ਤੇ ਖਾਣ ਦੇ ਹੋਰ। ਬਿਲਕੁਲ ਠੀਕ ਕਿਹਾ। ਸੋਹਣ ਸਿੰਘ ਮਾਲ ਉਹਨਾਂ ਨੇ ਫਤਿਹ ਬੁਲਾਈ ਹੈ। ਜਗਤਾਰ ਸਿੰਘ ਜੌਲ ਉਹਨਾਂ ਨੇ ਲਿਖਿਆ, ਜਗਤਾਰ ਸਿੰਘ ਜੌਲ ਨੇ ਕਿ ਜਦ ਦੀ ਕੋੜ ਕਿਰਲੀ ਸ਼ਤੀਰਾਂ ਨੂੰ ਜੱਫੇ, ਜਾਤ ਦੀ ਕੋੜ ਕਿਰਲੀ ਸ਼ਤੀਰਾਂ ਨੂੰ ਜੱਫੇ, ਵੋਟਾਂ 'ਚ ਪੂਰਾ ਜ਼ੋਰ ਲਾ ਕੇ ਰੁਕੇ ਨਹੀਂ, ਨੈਟੋ ਦੇ ਹੁਣ ਬਣ ਗਏ ਬੇਸ਼ਰਮ ਮੈਂਬਰ। ਬਿਲਕੁਲ ਠੀਕ ਕਿਹਾ ਤੁਸੀਂ। ਦੀਪ ਸਿੰਘ ਉਹਨਾਂ ਨੇ ਇੱਕ ਹੋਰ ਅੰਦਾਜ਼ ਕਿਹਾ, ਕਿਉਂਕਿ ਉਹਨਾਂ ਨੇ ਯਾਕੂਬ ਸਾਹਿਬ ਨੇ ਕਿਹਾ ਸੀ ਕਿ ਵੀ ਇਹ ਸ਼ਹੀਦ ਕਿਉਂ ਕਹਿੰਦੇ ਨੇ ਆਪਣੇ ਮਰੇ ਫੌਜੀ ਨੂੰ, ਤਾਂ ਦੀਪ ਸਿੰਘ ਕਹਿੰਦੇ ਨੇ ਬਾਹਮਣ ਦੀ ਭੂਆ ਮੁਗਲਾਂ ਵਿੱਚ ਵਿਆਹੀ ਸੀ ਤਾਂ ਹੀ ਇਹ ਹੁਣ ਸ਼ਹੀਦ ਸ਼ਬਦ ਦੀ ਵਰਤੋਂ ਕਰਦੇ ਨੇ। ਗੱਲ ਤਾਂ ਬਿਲਕੁਲ ਦਰੁਸਤ ਹੈ ਔਰ ਇਹ ਹਿਸਟੋਰੀਕਲੀ ਟਰੂ ਹੈ। ਭਾਈ ਰਾਜਪੂਤ ਜਿਨ੍ਹਾਂ ਨੂੰ ਬੜਾ ਇਹ ਪ੍ਰਾਈਡ ਕਹਿੰਦੇ ਨੇ ਰਾਜਪੂਤਾਨੇ ਦਾ, ਉਹ ਆਪਣੀਆਂ ਭੈਣਾਂ ਦੇ ਬੱਚੀਆਂ ਦੇ ਡੋਲੇ ਲੈ ਕੇ ਜਿਹੜੇ ਨੇ ਖੁਦ ਉਹਨਾਂ ਦੇ ਦਰਬਾਰ 'ਚ ਹਾਜ਼ਰ ਹੁੰਦੇ ਸੀ। ਜਿਹੜਾ ਇਸ਼ੂ ਨਵਰੂਪ ਸਿੰਘ ਹੋਰਾਂ ਨੇ ਲਿਆਂਦਾ ਹੈ ਇਹ ਗੰਭੀਰਤਾ ਮੰਗਦਾ ਹੈ ਤੇ ਇਧਰ ਵਕਤ ਵੀ ਘੜੀ ਅੱਗੇ ਤੱਕ ਪਹੁੰਚ ਗਈ ਹੈ, ਪਰ ਮੈਂ ਇਹਨੂੰ ਐਜ਼ ਏ ਥਾਟ ਪ੍ਰੋਵੋਕਿੰਗ ਉਹਨਾਂ ਦੇ ਲਫ਼ਜ਼ ਮੈਂ ਦੁਹਰਾ ਦਿੰਦਾ ਔਰ ਇਹ ਬਿਲਕੁਲ ਠੀਕ ਹੈ। ਇਸ ਦੇ ਉੱਤੇ ਅਸੀਂ ਇਨਪੁਟ ਵੀ ਚਾਹਾਂਗੇ, ਕਿਉਂਕਿ ਅਸੀਂ ਜਦੋਂ ਭਵਿੱਖ ਦੇ ਖਾਲਿਸਤਾਨ ਦੀ ਗੱਲ ਕਰਦੇ ਹਾਂ, ਇੱਕ ਪਾਰਟ ਤਾਂ ਸਾਨੂੰ ਬੜਾ ਕਲੀਅਰ ਹੈ ਕਿ ਜਮਨਾ ਤੋਂ ਵਾਘਾ ਤੱਕ ਇਹ ਵੈਸਟ ਟੂ ਈਸਟ ਹੈ, ਪਰ ਨਾਰਥ ਟੂ ਸਾਊਥ ਜਾਂ ਇਹਦੇ ਵਿਚਾਲੇ ਜਿਹੜਾ ਉਹ ਅਸੀਂ ਫਿਲਮ ਦਾ ਬਲੈਂਕ ਰੱਖਿਆ ਹੋਇਆ ਹੈ, ਉਹ ਹਾਲਾਤਾਂ ਮੁਤਾਬਕ, ਦੌੜ ਮੁਤਾਬਕ, ਜਿਹਨੂੰ ਕਹਿੰਦੇ ਨੇ ਵੀ ਜਿੰਨਾ ਘੋੜਾ ਜਿੱਥੋਂ ਤੱਕ ਦੌੜਾ ਲਿਆ ਉਹਦਾ। ਲੇਕਿਨ ਇਸੇ ਨੂੰ ਹੀ ਥਾਟ ਪ੍ਰੋਵੋਕਿੰਗ ਨਵਰੂਪ ਸਿੰਘ ਹੋਰਾਂ ਨੇ ਲਿਖਿਆ ਹੈ। ਉਹਨਾਂ ਦੀ ਲਿਖਤ ਹੈ ਸਿੱਖ ਟੈਰੀਟੋਰੀਅਲ ਕਲੇਮਸ, ਕਿ ਵੀ ਅਸੀਂ ਇਸ ਬਾਰੇ ਗੰਭੀਰਤਾ ਨਾਲ ਖਾਲਿਸਤਾਨ ਦੇ ਨਕਸ਼ੇ ਤੇ ਕੰਮ ਕਰੀਏ, ਕਿਉਂਕਿ ਇੱਕ ਪਾਸਾ ਉਹ ਹੈ ਜਿਵੇਂ ਇੱਕ ਨਕਸ਼ਾ ਪਹਿਲਾਂ ਵੀ ਸੀ, ਕਈ ਨੇ, ਜਗਜੀਤ ਸਿੰਘ ਚੌਹਾਨ ਨੇ ਵੀ ਬਣਾਇਆ, ਹੁਣ ਵੀ ਆਇਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਸੀ, ਸਿੱਖ ਫਾਰ ਜਸਟਿਸ ਨੇ ਵੀ ਇਸ ਦੇ ਉੱਤੇ ਕੰਮ ਕੀਤਾ ਹੈ। ਹਾਲਾਂਕਿ ਇਹ ਅੱਡ-ਅੱਡ ਆਈਡੀਆਜ਼ ਹੁੰਦੇ ਨੇ, ਪਰ ਇੱਕ ਗੱਲ ਸਾਡੀ ਬੜੀ ਕਲੀਅਰ ਹੈ ਕਿ ਭਾਈ ਅਸੀਂ ਕੱਲਾ ਇੱਕ ਤਾਂ ਪੋਪੂਲੇਸ਼ਨ ਦਾ ਬੇਸ ਹੈ ਹੀ ਹੈ, ਉਹ ਸਾਡਾ ਸੈਂਟਰਲ ਪੰਜਾਬ 50,300 ਸਕੁਅਰ ਕਿਲੋਮੀਟਰ, ਹਰਿਆਣਾ ਹਿਮਾਚਲ ਦਾ ਵੱਡਾ ਹਿੱਸਾ ਜਿਹੜਾ 4 ਚ ਇਹਨਾਂ ਨੇ ਕੱਢਿਆ, ਲਾਹੌਲ ਸਪੀਤੀ ਤੱਕ ਜਿਹੜਾ ਸਿੱਖ ਰਾਜ ਦੇ ਵੇਲੇ ਵੀ ਚਾਈਨਾ ਨਾਲ ਬਾਰਡਰ। ਫਿਰ ਅਸੀਂ ਉਦੋਂ ਰਾਜਸਥਾਨ 'ਚੋਂ ਪੱਟੀ ਦੀ ਗੱਲ ਕਰਦੇ ਹਾਂ, ਗੰਗਾਨਗਰ, ਹਨੂਮਾਨਗੜ੍ਹ, ਸਿੱਖ ਮੈਜੋਰਟੀ ਤਾਂ ਸ਼ਾਇਦ ਨਹੀਂ ਹੈ, ਸਿੱਖ 40-45% ਨੇ, ਪਰ ਜ਼ਮੀਨਾਂ 65-70% ਸਿੱਖਾਂ ਦੀਆਂ ਨੇ। ਫਿਰ ਵਿਚਾਲੇ ਡੈਜ਼ਰਟ ਹੀ ਹੈ ਜਿਹੜਾ ਕਿ ਲਖਪਤ ਤੱਕ ਜਾਂਦਾ ਹੈ, ਗੁਜਰਾਤ ਦੇ ਸਮੁੰਦਰ ਤੱਕ। ਸੋ ਅਸੀਂ ਐਕਸੈਸ ਉਧਰ ਵੀ ਲੈਣੀ ਹੈ, ਇੱਧਰ ਵਾਘਾ ਤੋਂ ਜਮਨਾ ਤੱਕ ਸਾਡਾ ਮਾਰਕ ਕੀਤਾ ਹੋਇਆ ਹੈ। ਔਰ ਬਾਕੀਆਂ ਬਾਰੇ ਉਹਨਾਂ ਨੇ ਅੱਗੋਂ ਇਹ ਕਿਹਾ, 6 scholars need to start work on full proof proposed maps of Khalistan and claims to territory should not be made on the basis of historicity or population. Claims should reflect today's realities. ਕਿ ਕੱਲਾ ਹਿਸਟੋਰੀਸਿਟੀ, ਜਿਵੇਂ ਇੱਕ ਸਾਡਾ ਤਬਕਾ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ, ਉਹ ਹਕੀਕਤਾਂ ਨੇ ਬਹੁਤ ਕੁਝ ਬਦਲ ਜਾਂਦਾ ਹੈ, ਉਹ
ਉਸ ਪੀਰੀਅਡ 'ਚ ਅਸੀਂ 10 ਤੋਂ 12% ਸੀ ਟੋਟਲ ਪਾਪੂਲੇਸ਼ਨ ਦਾ। ਉਹ ਜ਼ੋਰ ਦਾ ਜ਼ਮਾਨਾ ਸੀ, ਜ਼ੋਰ ਨਾਲ ਤੁਸੀਂ ਲਦਾਖ ਵੀ ਲੈ ਲਿਆ, ਜ਼ੋਰ ਨਾਲ ਤੁਸੀਂ ਮੁਲਤਾਨ ਵੀ ਲਿਆ, ਜ਼ੋਰ ਨਾਲ ਪਿਸ਼ਾਵਰ ਵੀ ਲਿਆ, ਜਮਰੋਦ ਤੱਕ ਪਹੁੰਚੇ। ਅੱਜ ਜੇ ਅਸੀਂ ਉਹ ਗੱਲ ਕਰਾਂਗੇ ਤੇ ਇਹ ਫਿਰ ਹਕੀਕਤ ਨਾਲੋਂ ਬਿਲਕੁਲ ਟੁੱਟ ਕੇ ਐਵੇਂ ਉਹ ਹਵਾ ਦੇ ਵਿੱਚ ਗੱਲ ਕਰਨ ਦੀ ਗੱਲ ਹੈ। ਔਰ ਕਿਉਂਕਿ 47 ਦੇ ਵਿੱਚ ਅਸੀਂ ਉਸ ਪੰਜਾਬ ਦੇ ਨਾਲ ਆਪਣਾ ਹਿੱਸਾ ਵੰਡਾ ਲਿਆ, ਜਿਹੜੇ 13 ਜ਼ਿਲ੍ਹੇ ਸਾਨੂੰ ਮਿਲੇ। ਅਦਰਵਾਈਜ਼ ਓਵਰਆਲ ਪੰਜਾਬ ਸੂਬਾ 55% ਮੁਸਲਮਾਨ ਮੈਜੋਰਿਟੀ ਸੀ, ਪਾਕਿਸਤਾਨ ਦਾ ਹਿੱਸਾ ਬਣਦਾ ਸੀ। ਸੋ ਉਸ ਨੂੰ ਅਸੀਂ ਬਿਲਕੁਲ ਗੱਲ ਮੰਨ ਕੇ ਜਿਹੜਾ, ਔਰ ਇਸ ਕੋਈ ਦੋ ਰਾਵਾਂ ਨਹੀਂ ਨੇ ਕਿ ਅੱਜ ਜਿਹੜੀ ਸਿੱਖ ਸਿਵਲਾਈਜੇਸ਼ਨ ਜਾਂ ਆਬਾਦੀ ਦਾ ਸੈਂਟਰ ਹੈ ਇਹ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਔਰ ਉਹ ਸਾਨੂੰ ਬੈਲਟ ਮਿਲ ਜਾਂਦੀ ਹੈ, ਉਹ ਸਾਡੀ ਸੇਫ ਜਿਹੜੀ ਹੈ ਉਹ ਟੈਰੀਟਰੀ ਹੁੰਦੀ ਹੈ। ਉਹਨਾਂ ਨੇ ਕਿਹਾ ਸਿੱਖ ਸਕਾਲਰਸ ਨੀਡ ਟੂ ਸਟਾਰਟ ਵਰਕ ਔਨ ਫੁੱਲ ਪ੍ਰੂਫ ਪ੍ਰਪੋਜ਼ਡ ਮੈਪਸ ਆਫ ਖਾਲਿਸਤਾਨ ਐਂਡ ਕਲੇਮਸ ਟੂ ਟੈਰੀਟਰੀ ਸ਼ੁੱਡ ਨਾਟ ਬੀ ਮੇਡ ਔਨ ਦਾ ਬੇਸਿਸ ਆਫ ਹਿਸਟੋਰੀਸਿਟੀ ਔਰ ਪੋਪੂਲੇਸ਼ਨ। Claims should reflect today's realities. I think multiple Khalistan maps that matches geopolitics of the region should be floated. This will help Sikh movement a lot in getting closer to Khalistan. India will habitually play a double game between both the superpowers, and Sikh should have all flanks covered, and territorial consideration should include any unrest in and around Khalistan, so that any land that is going to change hands should come back to rightful owner, not a third party. So ਜ਼ਾਹਰ ਹੈ ਕਿ ਵੀ ਇੰਡੀਆ ਜਿਹੜਾ ਜਿਸ ਲੈਵਲ ਤੇ ਆ ਗਿਆ, ਜਦੋਂ ਅਮਰੀਕਾ ਨੇ ਚਾਹਿਆ ਕਿ ਵੀ ਹੁਣ ਇਹਨਾਂ ਦਾ ਟੂ ਮੱਚ ਇਹ ਨਾ ਕਿਤੇ ਖਲੋਂਦੇ ਨੇ, ਤੇ ਫਿਰ ਜਦੋਂ ਮੁਲਕ ਟੁੱਟਦੇ ਨੇ, ਜਿਵੇਂ ਅਸੀਂ ਯੂਗੋਸਲਾਵੀਆ ਦਾ ਟੁੱਟਣਾ ਦੇਖਿਆ 7 ਟੁਕੜਿਆਂ 'ਚ, ਫਿਰ ਉਹ ਸਰਬ ਕਿਉਂਕਿ ਜ਼ਿਆਦਾ ਫੌਜ 'ਚ ਸੀ, ਉਹਨਾਂ ਨੇ ਆਪਣਾ ਇਲਾਕਾ ਮੰਨ ਲਿਆ। ਕਰੋਟਸ ਨੇ ਬੋਸਨੀਅਨ ਵਿਚਾਰੇ ਘਿਰੇ ਰਹੇ ਕਿੰਨੇ ਸਾਲ, ਉਹਨਾਂ ਦਾ ਕੀ ਹਾਲ ਕੀਤਾ। ਸੋ ਜਦੋਂ ਇਸ ਕਿਸਮ ਦੀ ਸਿਚੁਏਸ਼ਨ ਹੁੰਦੀ ਹੈ, ਉਹਨਾਂ ਨੇ ਬਿਲਕੁਲ ਠੀਕ ਕਿਹਾ, ਫਿਰ ਕੱਲਾ ਤੁਹਾਡਾ ਆਬਾਦੀ ਜਾਂ ਹਿਸਟੋਰੀਸਿਟੀ ਮੈਟਰ ਨਹੀਂ ਕਰਦੀ ਹੁੰਦੀ, ਤੁਹਾਡੇ ਕੀ ਕਲੇਮ ਨੇ, ਗਰਾਊਂਡ ਰਿਐਲਿਟੀ ਡਿਸਾਈਡ ਕਰਦੀ ਹੈ ਵੀ ਤੁਸੀਂ ਇਸ ਲਈ ਆਲ ਫਲੈਂਕਸ ਕਵਰਡ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਸੋ ਦੈਟ ਐਨੀ ਲੈਂਡ ਦੈਟ ਇਜ਼ ਗੋਇੰਗ ਟੂ ਚੇਂਜ ਹੈਂਡ ਸ਼ੁੱਡ ਕਮ ਬੈਕ rightful owners, not a third party. Like one scenario, map is from Chinese border to Kutch and Yamuna to Wagah. ਇਹ ਬਿਲਕੁਲ ਕਿ ਇੱਕ ਪਾਸੇ ਅਸੀਂ ਵਾਗਾ, ਯਮੁਨਾ ਤੋਂ ਵਾਗਾ ਤੱਕ ਦਿੱਤਾ ਹੀ ਹੈ, ਦੂਸਰਾ ਜਿਹੜਾ ਚਾਈਨੀਜ਼ ਬਾਰਡਰ ਤੋਂ ਕੱਛ ਤੱਕ। ਔਰ ਸ਼ਾਇਦ ਇਹ ਮੋਦੀ ਐਂਡ ਕੰਪਨੀ ਜਿਨ੍ਹਾਂ ਨੇ 50,000 ਸਿੱਖ ਕਿਸਾਨ ਜਿਹੜੇ ਉੱਥੇ ਵਸਦੇ ਨੇ ਕੱਛ ਚੋਂ ਕੱਢਣੇ ਚਾਹੇ, ਤਾਂ ਉਹਨਾਂ ਨੂੰ ਵੀ ਕਿਤੇ ਖੁੜਕਦਾ ਹੈ। ਇਹ ਅਲਟੀਮੇਟਲੀ ਇਹ ਇਕੱਲਾ ਇਹੀ ਨਹੀਂ ਵੀ ਇੱਥੇ ਉਹਨਾਂ ਨੇ ਡੈਜ਼ਰਟ ਨੂੰ ਜਿਹੜਾ ਉਹ ਨਰਮੇ ਦੀ ਮੰਡੀ ਬਣਾ ਦਿੱਤਾ ਕਾਟਨ ਦੀ, ਉਹਨਾਂ ਨੂੰ ਵੀ ਨਜ਼ਰ ਆ ਰਿਹਾ ਕਿ ਇਹ ਸਮੁੰਦਰ ਤੱਕ ਜਾਣ ਵਾਲੇ ਜਿਹੜੇ ਨੇ ਇਹ ਕੱਲ ਨੂੰ ਇਹਦੇ ਕਲੇਮੈਂਟ ਹੋਣਗੇ। ਫਿਰ ਉਹਨਾਂ ਨੇ ਕਿਹਾ ਵੀ ਦਾ ਅਦਰ ਕੁਡ ਹੈਵ ਅਦਰ ਰਿਐਲਿਟੀਜ਼ ਐਂਡ ਪੋਸੀਬਿਲਿਟੀਜ਼। ਆਈ ਫੀਲ ਵਰਲਡ ਇਜ਼ ਐਟ ਦਾ ਐਜ of a major upheaval and Sikhs might get a chance to claim territories if we place correct bets. Rest lies in the hands of Guru Sahib. ਬਿਲਕੁਲ ਤੁਸੀਂ ਠੀਕ ਫਰਮਾਇਆ ਕਿ ਇਸ ਕਿਸਮ ਦੀ ਚੇਂਜਿੰਗ ਜੀਓਪੋਲਿਟਿਕਸ ਦੇ ਵਿੱਚ ਹੁਣ ਇੱਕ ਪਾਸੇ ਯੂਗੋਸਲਾਵੀਆ ਨੂੰ ਮਾਰਸ਼ਲ ਟੀਟੋ ਨੇ ਆਇਰਨ ਹੈਂਡ ਦੇ ਨਾਲ ਉਹ ਸਾਰੀ ਬਦਲ ਕੇ ਇੱਕ ਪੂਰਾ ਮੁਲਕ ਖੜਾ ਕੀਤਾ ਸੀ ਯੂਗੋਸਲਾਵੀਆ। ਅੱਜ ਯੂਗੋਸਲਾਵੀਆ ਨਾਂ ਦਾ ਕੋਈ ਮੁਲਕ ਨਹੀਂ ਹੈ। ਜਿਵੇਂ ਮੈਂ ਕਿਹਾ ਵੀ ਜਦੋਂ ਵੰਡਿਆ ਗਿਆ ਉਹ ਜਿਵਦਰ ਦਾ ਕਿਸੇ ਦਾ ਮੂੰਹ ਸੀ, ਜਿੰਨਾ ਕਿਸੇ ਨੇ ਦੱਬ ਲਿਆ ਉਵੇਂ ਹੀ ਦੱਬਿਆ ਗਿਆ। ਇਹੀ ਹਾਲ ਭਾਰਤ ਦਾ ਹੋਣ ਜਾ ਰਿਹਾ ਔਰ ਅਸੀਂ ਵੈਲਕਮ ਕਰਾਂਗੇ ਇਸ ਟੌਪਿਕ ਦੇ ਉੱਤੇ ਹੋਰ ਵੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreports.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।